ਬਾਤ ਕਰਾਂਗੇ ਰਮਨ ਜੀ ਦੇ ਜੁੜਨ ਦੇ ਆਪਾਂ ਇੰਤਜ਼ਾਰ ਦੇ ਵਿੱਚ ਆ। ਉਹਨਾਂ ਦੇ ਜੁੜਨ ਤੋਂ ਬਾਅਦ ਆਪਾਂ ਟਰੈਕਿੰਗ ਬਾਰੇ ਵੀ ਗੱਲਬਾਤ ਆ ਉਸ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਆ। ਜੀ ਹਰਜੋਤ ਸਿੰਘ ਜੀ। I-5 ਰੈਡਿੰਗ ਤੇ ਫਸੇ ਹੋਏ ਆ 20 ਘੰਟਿਆਂ ਤੋਂ। ਉਹ ਜ਼ਰੂਰ ਸਾਨੂੰ ਕਾਲ ਕਰਕੇ ਦੱਸਿਓ ਵੀ ਹੁਣ ਸਿਚੁਏਸ਼ਨ ਕਿੱਦਾਂ ਦੀ ਹੈਗੀ ਆ ਟਰੱਕਿੰਗ ਦੇ ਬਾਰੇ, ਕਿਉਂਕਿ I-5 ਮੇਜਰ ਹਾਈਵੇ ਹੈਗਾ। ਫਿਰ ਆਪਾਂ ਕਾਲਸ ਲਵਾਂਗੇ 408 272 5200 ਤੇ। ਉਸ ਤੋਂ ਪਹਿਲਾਂ ਕੁਝ ਕੁ ਖਬਰਾਂ ਸਾਂਝੀਆਂ ਕਰਦੇ ਜਾਈਏ। ਅੱਜ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਆ ਉਹਨੂੰ ਅਰੈਸਟ ਕਰਨ ਦੇ ਜਿਹੜੇ ਨੋਟਿਸ ਆ ਉਹ ਜਾਰੀ ਕਰ ਦਿੱਤੇ ਆ ਵਾਰ ਕ੍ਰਾਈਮਸ ਦੇ ਅੰਡਰ। ਸੋ ਓਆਵ ਗਲਾਂਟ ਇਹ ਉੱਥੇ ਦਾ ਜਿਹੜਾ ਸਾਬਕਾ ਡਿਫੈਂਸ ਮਿਨਿਸਟਰ, ਬੈਂਜਾਮਿਨ ਨੇਤਨਯਾਹੂ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ, ਤੇ ਇਸੇ ਤਰ੍ਹਾਂ ਮੁਹੰਮਦ ਡੇਫ ਜਿਹੜਾ ਹਮਾਸ ਦਾ ਮਿਲਟਰੀ ਚੀਫ ਆ, ਤਿੰਨਾਂ ਦੇ ਅਰੈਸਟ ਵਾਰੰਟ ਜਾਰੀ ਕੀਤੇ ਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ। ਵੀ ਇਹਨਾਂ ਤਿੰਨਾਂ ਨੇ ਇਨਸਾਨੀਅਤ ਦਾ ਜਿਹੜਾ ਆ ਉੱਥੇ ਘਾਣ ਕੀਤਾ ਹੈਗਾ, ਜਿਹਦੇ ਨਾਲ 50,000 ਦੇ ਕਰੀਬ ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਆ, ਮਿਲੀਅਨਸ ਆਫ ਲੋਕ ਜਿਹੜੇ ਡਿਸਪਲੇਸ ਹੋ ਚੁੱਕੇ ਆ, ਤੇ ਲੱਖਾਂ ਦੇ ਹਿਸਾਬ ਨਾਲ ਜਿਹੜੇ ਲੋਕ ਆ ਉਹ ਫੱਟੜ ਹੋ ਚੁੱਕੇ ਆ ਇਜ਼ਰਾਈਲ ਗਾਜ਼ਾ, ਇਜ਼ਰਾਈਲ ਲੈਬਨਾਨ ਦੀ ਜੰਗ ਵਿੱਚ। 120 ਮੁਲਕ ਨੇ ਜਿਹੜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਨਾਲ ਜੁੜੇ ਹੋਏ ਆ। ਸੋ 120 ਮੁਲਕਾਂ ਦੇ ਵਿੱਚੋਂ ਜੇ ਕਿਤੇ ਵੀ ਜਾਂਦਾ ਤੇ ਜੇ ਚਾਹਣ ਉਹ ਮੁਲਕ ਜਿਹੜੇ ਉਹਨਾਂ ਦੇ ਨਾਲ ਜੁੜੇ ਆ ਉਸ ਨੂੰ ਹਿਰਾਸਤ ਦੇ ਵਿੱਚ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਲੈ ਸਕਦੇ ਆ। ਇੱਕ ਜਿਹੜਾ ਹਮਾਸ ਦਾ ਵੀ ਜਿਹੜਾ ਸੋ ਕਾਲ ਲੀਡਰ ਆ ਉਹ ਵੀ ਉਹਨਾਂ ਨੇ ਉਸ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਕੀਤੇ ਆ, ਜਿਸ ਦੇ ਬਾਅਦ ਦੇ ਵਿੱਚ ਨੇਤਨਯਾਹੂ ਹੁਣੀ ਕਹਿੰਦੇ ਆ ਵੀ ਉਸ ਨੂੰ ਤਾਂ ਅਸੀਂ ਮਿਜ਼ਾਈਲ ਦੇ ਨਾਲ ਆਲਰੇਡੀ ਇੱਕ ਹਮਲੇ ਦੇ ਵਿੱਚ ਜਿਹੜਾ ਉਹ ਮਾਰ ਮੁਕਾਇਆ ਹੈਗਾ ਆ। ਉਧਰ ਇਜ਼ਰਾਈਲ ਤੇ ਹਮਾਸ ਵਾਰ ਨੂੰ ਲੈ ਕੇ ਤੇ ਇਜ਼ਰਾਈਲ ਤੇ ਹਜ਼ਬੁੱਲਾ ਦੀ ਜਿਹੜੀ ਸੀਜ਼ ਫਾਇਰ ਉਸ ਨੂੰ ਲੈ ਕੇ ਕੱਲ US ਵਾਲੇ ਕਹਿ ਰਹੇ ਸੀਗੇ ਵੀ ਗੱਲਬਾਤ ਜਿਹੜੀ ਉਹ ਥੋੜੀ ਅੱਗੇ ਵਧੀ ਆ। ਸੋ ਹੋ ਸਕਦਾ ਵੀ ਲੈਬਨਾਨ ਦੇ ਵਿੱਚ ਜਿਹੜੀ ਹਜ਼ਬੁੱਲਾ ਆਪਰੇਟ ਕਰਦੀ ਆ ਉਹਦੇ ਤੇ ਇਜ਼ਰਾਈਲ ਦੇ ਦਰਮਿਆਨ ਕੋਈ ਨਾ ਕੋਈ ਸਮਝੌਤਾ ਜਿਹੜਾ ਉਹ ਹੋ ਸਕਦਾ। ਇੱਕ ਹੋਰ ਰੈਜ਼ੋਲੂਸ਼ਨ UN ਦੇ ਵਿੱਚ ਕੱਲ ਲਿਆਂਦਾ ਗਿਆ ਸੀਗਾ ਸੀਜ਼ ਫਾਇਰ ਨੂੰ ਲੈ ਕੇ, ਉਹ ਜਿਹੜਾ ਫੇਰ ਰੱਦ ਜਿਹੜਾ ਉਹ ਹੋ ਗਿਆ। ਉਸ ਦੇ ਵਿੱਚ ਇਹੀ ਗੱਲ ਸੀਗੀ ਵੀ ਕਹਿੰਦੇ ਵੀ ਬਗੈਰ ਕਿਸੇ ਸ਼ਰਤ ਤੋਂ ਸੀਜ਼ ਫਾਇਰ ਨਹੀਂ ਹੋਊਗੀ, ਖਾਸ ਕਰਕੇ ਉਦੋਂ ਜਦੋਂ ਹਮਾਸ ਵਾਲੇ ਸੀਜ਼ ਫਾਇਰ ਦੀ ਗੱਲ ਤਾਂ ਕਰਦੇ ਆ ਪਰ ਹੌਸਟੇਜ ਛੱਡਣ ਦੀ ਗੱਲ ਨਹੀਂ ਕਰ ਰਹੇ ਹੈਗੇ। ਕਹਿੰਦੇ ਬਗੈਰ ਹੌਸਟੇਜ ਨੂੰ ਛੱਡਿਆ ਹੋਇਆ ਸੀਜ਼ ਫਾਇਰ ਦੇ ਵੱਲ ਨੂੰ ਵਧਣਾ ਨਾਮੁਮਕਿਨ ਜੀ ਜਿਹੜੀ ਉਹ ਗੱਲ ਹੈਗੀ ਆ। ਸੋ ਨੇਤਨਯਾਹੂ ਗੈਲੈਂਟ ਇਹਨਾਂ ਦੇ ਅਰੈਸਟ ਵਾਰੰਟ ਤਾਂ ਜ਼ਰੂਰ ਜਾਰੀ ਹੋਏ ਆ, ਪਰ ਲੱਗਦਾ ਨਹੀਂ ਹਰਜੋਤ ਸਿੰਘ ਜੀ ਵੀ ਇਹਨਾਂ ਨੂੰ ਕਿਤੇ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਸਕਦਾ ਹੈਗਾ। ਕੱਲ ਆਪਾਂ ਖਬਰ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਹੜਾ ਅਡਾਨੀ ਗਰੁੱਪ ਹੈਗਾ, ਗੌਤਮ ਅਡਾਨੀ, ਵੀ ਕਿਸ ਤਰ੍ਹਾਂ ਉਸਨੇ $250 ਮਿਲੀਅਨ ਜਿਹੜਾ ਰਿਸ਼ਵਤ ਦਿੱਤੀ ਇੰਡੀਅਨ ਪੋਲੀਟੀਸ਼ੀਅਨਸ ਨੂੰ ਤਾਂ ਕਿ ਉਹ ਉੱਥੇ ਸੋਲਰ એનર્ਜੀ ਦੇ ਜਿਹੜੇ ਕੰਟਰੈਕਟਸ ਆ ਉਹ ਲੈ ਸਕੇ ਤੇ ਅਮਰੀਕਾ ਦੇ ਵਿੱਚੋਂ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਪੈਸੇ ਲਾ ਸਕੇ। ਉਹ ਸਾਰੇ ਕਾਸੇ ਨੂੰ ਦੇਖਦੇ ਹੋਏ ਉਹਦੇ ਜਿਹੜੇ ਆ ਅਮਰੀਕਾ ਦੇ ਵਿੱਚ ਨਿਊਯਾਰਕ ਦੀ ਕੋਰਟ ਵੱਲੋਂ ਅਰੈਸਟ ਵਾਰੰਟ ਜਾਰੀ ਕਰ ਦਿੱਤੇ ਗਏ ਹੈਗੇ ਆ। ਅਡਾਨੀ ਗਰੁੱਪ ਦੇ, ਜਿਸ ਤਰ੍ਹਾਂ ਮੈਂ ਕੱਲ ਤੁਹਾਨੂੰ ਦੱਸਿਆ ਸੀ ਵੀ ਸ਼ੇਅਰ ਬਹੁਤ ਬੁਰੀ ਤਰ੍ਹਾਂ ਡਿੱਗਣਗੇ, 25 ਤੋਂ 30% ਉਹਨਾਂ ਦੇ ਜਿਹੜੇ ਸ਼ੇਅਰਸ ਆ ਉਹ ਟੰਬਲ ਕਰ ਗਏ ਹੈਗੇ ਆ। ਜਿਹੜੇ ਅਡਾਨੀ ਗ੍ਰੀਨ એનર્ਜੀ ਬੌਂਡ ਡੀਲ ਉਹ ਪੁੱਲ ਕਰ ਲਈ ਆ ਕੀਨੀ ਵਾਲਿਆਂ ਨੇ, ਆਪਣੇ ਪ੍ਰੋਜੈਕਟ ਸਾਰੇ, ਉਹਨਾਂ ਦਾ ਜਿਹੜਾ 에ਅਰਪੋਰਟ ਦਾ ਪ੍ਰੋਜੈਕਟ ਸੀ ਸਾਰਾ ਕੁਝ ਅਡਾਨੀਆਂ ਤੋਂ ਪੁੱਲ ਕਰ ਲਿਆ। ਕਹਿੰਦੇ ਵੀ ਐਡੇ ਝੂਠੇ ਬੰਦੇ ਦੁਨੀਆ 'ਚ ਨਹੀਂ ਦੇਖੇ। ਸੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿੱਥੇ ਡਾਲਰ ਇੰਨਾ ਸਟਰੋਂਗ ਆ, ਜਿੱਥੇ ਸਾਰਾ ਕੁਝ ਅਕਾਊਂਟੇਬਿਲਿਟੀ ਹੈਗੀ ਆ, ਟਰਾਂਸਪੇਰੈਂਸੀ ਹੈਗੀ ਆ, ਇੱਥੇ ਦੀ ਜਿਹੜੀ ਵਾਲ ਸਟਰੀਟ ਆ ਉੱਥੇ, ਤੇ ਇੰਡੀਆ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਨਾਂ ਦਾ ਹੁਣ ਜਲੂਸ ਨਿਕਲਿਆ ਹੈਗਾ। ਸੋ ਗੌਤਮ ਅਡਾਨੀ ਨੂੰ ਜੇ ਅਮਰੀਕਾ 'ਚ ਆਉਂਦੇ ਆ ਤੇ ਅਰੈਸਟ ਕੀਤਾ ਜਾਊਗਾ। ਸੋ ਬਹੁਤ ਸਾਰੇ ਜਿਹੜੇ ਕੰਟਰੈਕਟ ਆ ਉਹਨਾਂ ਦੇ ਸਾਰੇ ਕੈਂਸਲ ਹੋ ਗਏ ਆ। ਲੋਕ ਆਮ ਰਗੜੇ ਗਏ ਆ ਜਿਨ੍ਹਾਂ ਨੇ ਉੱਥੇ ਸਟਾਕ 'ਚ ਪੈਸੇ ਲਾਏ ਆ। ਮੈਂ ਤਾਂ ਬਹੁਤ ਚਿਰਾਂ ਤੋਂ ਕਹਿੰਦਾ ਸੀ ਵੀ ਇਹ ਜਿਹੜੇ ਸਟਾਕ ਇੰਡੀਆ 'ਚ ਇਨਵੈਸਟ ਕਰਨ ਨਾਲੋਂ ਅਮਰੀਕਾ 'ਚ ਕਰੋ। ਇੰਡੀਆ ਦਾ ਰੁਪਈਆ ਆਲਰੇਡੀ ਜਿਹੜਾ ਥੱਲੇ ਨੂੰ ਬਹੁਤ ਡਿੱਗਦਾ ਜਾ ਰਿਹਾ, ਤੁਸੀਂ ਦੇਖਿਆ ਹੀ ਹੋਣਾ ਆ। ਤੇ ਪੂਰੀ ਤਰ੍ਹਾਂ ਜਿਹੜਾ ਜੀ ਅਡਾਨੀਆਂ ਦਾ ਤੇ ਨਾਲ ਦੀ ਨਾਲ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਦਾ ਤੇ ਇੰਡੀਆ ਦਾ ਜਿਹੜਾ ਜਲੂਸ ਆ ਉਹ ਨਿਕਲਿਆ ਹੈਗਾ। ਬਿਲਕੁਲ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਪਸ਼ਟ ਹੋ ਗਈਆਂ ਵੀ ਇੱਥੇ ਚੱਲ ਜਿਹੜਾ ਉਹ ਕੀ ਰਿਹਾ ਹੈਗਾ ਤੇ ਕੀ ਕੁਛ ਜਿਹੜਾ ਉਹ ਹੋਇਆ ਆ ਗੌਤਮ ਅਦਾਨੀ ਦੇ ਉਸ ਤੋਂ ਬਾਅਦ ਦੇ ਵਿੱਚ ਆਉਣ ਦੇ ਨਾਲ ਜੋ ਉਸ ਦੇ ਬਾਰੇ ਜਿਹੜਾ ਉਹ ਹੋਇਆ ਆ ਉਹ ਸਪਸ਼ਟ ਜਿਹੜਾ ਉਹ ਹੋ ਗਿਆ ਵੀ ਉੱਥੇ ਕੀ ਕੁਛ ਜਿਹੜਾ ਉਹ ਹੈਗਾ ਆ। ਤੇ ਸੈਂਸੈਕਸ ਜਿੱਦਾਂ ਤੁਸੀਂ ਕਿਹਾ ਵੀ ਉੱਥੇ ਜਿਹੜਾ ਉਹ ਡਿੱਗੇ ਉਹਦੇ ਆਪਣੀਆਂ ਜਿਹੜੀਆਂ
ਹੈਗੀਆਂ ਆ। ਪਰ ਹੁਣ ਉੱਥੇ ਨਾ ਇੱਕ ਚੀਜ਼ ਜਿਹੜੀ ਫਿਰ ਉਹੀ ਚੀਜ਼ ਹੋ ਰਹੀ ਆ ਜੋ ਪਹਿਲਾਂ ਆਪਾਂ ਦੇਖੀ ਸੀ ਵੀ ਗੌਤਮ ਅਦਾਨੀ ਦੇ ਉਲਟ ਬੋਲਣ ਨੂੰ ਉਹ ਸੋਚ ਰਹੀ ਆ ਦੁਨੀਆ ਵੀ ਇੰਡੀਆ ਦੇ ਖਿਲਾਫ ਜਿਹੜਾ ਉਹ ਬੋਲ ਰਹੇ ਹੈਗੇ ਆ। ਸੋ ਐਂਟੀ ਇੰਡੀਆ ਨੂੰ ਚੀਜ਼ ਨੂੰ ਜਿਹੜਾ ਉਹ ਦੇਖ ਰਹੇ ਆ। ਸੋ ਉੱਥੇ ਤਾਂ ਇਹ ਗੱਲ ਹੋ ਗਈ ਵੀ ਕੋਈ ਕੁਝ ਕਵੇ ਨਾ, ਮੋਦੀ ਦੇ ਯਾਰ ਅਦਾਨੀ ਨੂੰ ਕੁਝ ਕਹਿ ਨਾ ਦਵੇ। ਸੋ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਬਹੁਤ ਸਾਰੇ ਜਿਹੜੇ ਆંકੜੇ ਉਸ ਦੇ ਵਿੱਚ ਮੋਹਰੇ ਜਿਹੜੇ ਲਿਆਂਦੇ ਜਾ ਰਹੇ ਵੀ ਕੀ ਕੁਝ ਉਸਨੇ ਕੀਤਾ ਆ। ਸੋ ਕੀਨੀਆ ਵਾਲੇ ਬੜੇ ਵਧਾਈ ਦੇ ਪਾਤਰ ਆ। ਕੀਨੀਆ ਵਾਲੇ ਨੇ ਜਿਨ੍ਹਾਂ ਨੇ ਅਨਾਉਂਸਮੈਂਟ ਕੀਤੀ ਆ ਉਹ ਵੀ ਟਵਿੱਟਰ ਦੇ ਉੱਤੇ ਇਸ ਟਾਈਮ ਪੂਰੀ ਤਰ੍ਹਾਂ ਛਾਏ ਪਏ ਨੇ ਐਕਸ ਦੇ ਉੱਤੇ ਵੀ ਉਹਨਾਂ ਨੇ ਜਦ ਅਦਾਨੀ ਦੇ ਨਾਲ ਸਾਰੇ ਜਿਹੜੇ ਸਮਝੌਤੇ ਆ ਉਹਨਾਂ ਨੂੰ ਰੱਦ ਕਰ ਦਿੱਤਾ। ਇੱਕ ਮੁਲਕ ਨਹੀਂ, ਇਸ ਤੋਂ ਇਲਾਵਾ ਹੋਰ ਪਤਾ ਨਹੀਂ ਕਿੰਨੇ ਮੁਲਕਾਂ ਦੇ ਵਿੱਚ ਅਦਾਨੀ ਨੇ ਇਸ ਤਰੀਕੇ ਦਾ ਕੀਤਾ ਆ। ਆਸਟ੍ਰੇਲੀਆ ਵਿੱਚ ਤਾਂ ਸਟਾਪ ਅਡਾਨੀ ਦੇ ਜਿਹੜੇ ਨਾਅਰੇ ਤੇ ਉਹਦੇ ਪੋਸਟਰ ਤੇ ਹੋਰ ਬਹੁਤ ਕੁਝ ਜਿਹੜਾ ਆ ਉਹ ਨਾਲ ਦੇ ਨਾਲ ਚੱਲ ਰਿਹਾ ਹੈਗਾ। ਸੋ ਬਿਲਕੁਲ ਇੱਕ ਵਾਰੀ ਫੇਰ ਆਪਾਂ ਜਿਹੜੇ ਪੰਜਾਬੀ ਆਪਣੇ ਸਰੋਤੇ ਹੈਗੇ ਉਹਨਾਂ ਨੂੰ ਦੱਸਦੇ ਜਾਂਦੇ ਆ ਵੀ ਅਮਰੀਕਾ ਦੇ ਫਿਊਚਰ ਦੇ ਵਿੱਚ ਜਿਹੜਾ ਇਨਵੈਸਟ ਕਰਨਾ ਬੜਾ ਸੇਫ ਹੈਗਾ ਆ। ਫਾਈਨੈਂਸ਼ੀਅਲ ਸਿਕਿਉਰਿਟੀ ਆ। ਡਾਲਰ ਕੱਲਾ ਜਿਹੜਾ ਕਰੰਸੀ ਨਹੀਂ ਹੈਗੀ, ਇਹ ਬੈਕਬੋਨ ਆਫ ਫਰੀडम ਲਵਿੰਗ ਸਿਵਲਾਈਜੇਸ਼ਨ ਹੈਗੀ ਆ। ਸੋ ਜਿਹੜੀ ਤੁਹਾਡੀ ਡਾਲਰ ਪਾਵਰ ਆ ਇਹਨੂੰ ਇਨੋਵੇਸ਼ਨ ਦੇ ਵਿੱਚ ਅਮਰੀਕਾ ਦੇ ਵਿੱਚ ਯੂਜ਼ ਕਰੋ, ਨਾ ਕਿ ਜਿਹੜੀ ਫੋਰਨ ਕਰਪਸ਼ਨ, ਕਲੀਨ એનર્ਜੀ, ਇਨਫਰਾਸਟ੍ਰਕਚਰ, ਟੈਕਨੋਲੋਜੀ, ਇੱਥੇ ਜਿਹੜਾ ਸਾਰੇ ਇਹਨਾਂ ਫੀਲਡ ਦੇ ਵਿੱਚ ਜਿਹੜਾ ਅਮਰੀਕਾ ਆ ਉੱਥੇ ਉਹਦੀ ਗਰੋਥ ਹੁੰਦੀ ਆ ਤੇ ਸਟੇਬਿਲਿਟੀ ਹੈਗੀ ਆ, ਅਕਾਊਂਟੇਬਿਲਿਟੀ ਹੈਗੀ ਆ। ਜੀ ਇੱਕ ਹੋਰ ਖਬਰ ਕਰਕੇ ਤੇ ਉਹ ਸਭ ਤੋਂ ਪਹਿਲਾਂ ਆਪਾਂ ਰਮਨ ਜੀ ਨੂੰ ਵੀ ਜੀ ਆਇਆਂ ਨੂੰ ਆਖ ਦਿੰਦੇ, ਉਹ ਵੀ ਆਪਣੇ ਨਾਲ ਜੁੜ ਚੁੱਕੇ ਆ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲੇ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਹੁਣ ਇੱਕ ਆਪਾਂ ਖਬਰ ਕਰਕੇ ਟਰੰਪ ਹੋਣਾ ਦੇ ਪਿਕ ਦੀ, ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਟਰੱਕਿੰਗ ਵੱਲ ਨੂੰ ਵੱਧਦੇ ਹਾਂ। ਕਾਲਸ ਜਿਹੜੇ ਸਰੋਤੇ ਆ ਉਹ ਲਗਾਤਾਰ ਆਪਾਂ ਨੂੰ ਉਹ ਵੀ ਕਰ ਰਹੇ ਆ, ਆਪਾਂ ਉਹਨਾਂ ਦੇ ਨਾਲ ਵੀ ਜਿਹੜੇ ਵਿਚਾਰ ਲਵਾਂਗੇ। ਜਿਹੜੀ I-5 ਦੀ ਵੀ ਚਰਚਾ ਕੀਤੀ ਸੀ ਉਹ ਵੀ ਜਿਹੜੇ ਸਰੋਤੇ ਤੁਸੀਂ ਦੱਸ ਸਕਦੇ ਹੋ, ਦਰਸ਼ਕੋ ਦੱਸ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਦੇ ਨਾਲ ਅਸੀਂ ਦੱਸਦੇ ਜਾਈਏ ਵੀ ਟਿਕਟੌਕ ਤੇ ਵੀ ਆਪਾਂ ਲਾਈਵ ਆ ਤੇ YouTube ਦੇ ਉੱਤੇ ਵੀ ਜਿਹੜੇ ਆਪਾਂ ਇਸ ਨਾਲ ਦੇ ਨਾਲ ਪੰਜਾਬੀ ਰੇਡੀਓ USA ਦੇ ਚੈਨਲ ਤੋਂ ਜਿਹੜਾ ਆਪਾਂ ਲਾਈਵ ਚਲਾ ਰਹੇ ਆ। ਸੋ ਟਿਕਟੌਕ ਦੇ ਉੱਤੇ ਲਾਈਵ ਕਰਨਾ ਆਪਾਂ ਰੀਸੈਂਟਲੀ ਹੀ ਜਿਹੜਾ ਉਹ ਕੱਲ ਤੋਂ ਹੀ ਸ਼ੁਰੂ ਕੀਤਾ ਆ। ਸੋ ਜ਼ਰੂਰ ਜਿਹੜੇ ਟਿਕਟੌਕ ਵਾਲੇ ਆ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਆਖਦੇ ਆ। ਉਹ ਵੀ ਜਿਹੜੀ ਲਾਈਵ ਕਵਰੇਜ ਹੁਣ ਇਦਾਂ ਨਾਲ ਦੇ ਨਾਲ ਦੇਖ ਸਕਦੇ ਆ। ਹਰਜੋਤ ਸਿੰਘ ਜੀ, ਜਿਹੜੀ ਗੱਲ ਕਰਕੇ ਫਿਰ ਆਪਾਂ ਅੱਗੇ ਵਧਦੇ ਆ। ਟਰੰਪ ਹੋਣਾ ਦਾ ਜਿਹੜਾ ਪਿਕ ਡਿਫੈਂਸ ਸੈਕਟਰੀ ਦੇ ਲਈ ਆ, ਪੀਟ ਹੈਗਸੈਥ, ਹੁਣ ਉਸ ਦੇ ਵੀ ਜਿਹੜੇ ਸੈਕਸ਼ੂਅਲ ਅਸੌਲਟ ਦੇ ਕਥਿਤ ਤੌਰ ਦੇ ਉੱਤੇ ਜਿਹੜੀਆਂ ਰਿਪੋਰਟ ਆ ਉਹ ਸਾਹਮਣੇ ਜਿਹੜੀਆਂ ਹੋ ਆਈਆਂ ਆ। ਕਹਿੰਦੇ ਵੀ ਆਲਦੋ ਉਸ ਨੂੰ ਚਾਰਜ ਨਹੀਂ ਸੀ ਕੀਤਾ ਗਿਆ, ਪਰ ਉਸ ਨੇ ਕਿਸੇ ਵੀ ਤਰੀਕੇ ਦੀ ਰੋਂਗ ਡੂਇੰਗ ਤੋਂ ਇਨਕਾਰ ਜਿਹੜਾ ਉਹ ਕੀਤਾ ਆ। ਪੁਲਿਸ ਇਨਵੈਸਟੀਗੇਸ਼ਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਇਸ ਨੂੰ ਰਿਲੀਜ਼ ਕੀਤਾ ਗਿਆ ਆ ਤੇ ਕਹਿੰਦੇ ਵੀ ਇੱਕ ਔਰਤ ਨੇ ਪੁਲਿਸ ਦੇ ਮੂਹਰੇ ਇਹ ਸ਼ਿਕਾਇਤ ਜਿਹੜੀ ਉਹ ਲਾਈ ਸੀ ਵੀ ਇਸ ਦੇ ਦੁਆਰਾ, ਪੀਟ ਹੈਗਸੈਥ ਦੇ ਦੁਆਰਾ ਇਸ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਗਿਆ। ਮੌਨਰੇ ਪੁਲਿਸ ਡਿਪਾਰਟਮੈਂਟ ਨੇ ਉਸ ਔਰਤ ਨੂੰ ਜੇਨ ਡੋ ਦੇ ਕਰਕੇ ਹੀ ਜਿਹੜਾ ਆਇਡੈਂਟੀਫਾਈ ਕੀਤਾ ਆ ਤੇ ਕਹਿੰਦੇ ਵੀ ਇਹ 2017 ਦੀ ਜਿਹੜੀ ਇਹ ਘਟਨਾ ਹੈ ਜਿੱਥੇ ਇਹ ਬੋਲਣ ਦੇ ਲਈ ਜਿਹੜਾ ਉਹ ਆਇਆ ਸੀ ਤੇ ਅਨਡਿਸਕਲੋਜ਼ਡ ਅਮਾਉਂਟ ਪੈਸੇ ਦੇ ਕੇ ਕਹਿੰਦੇ ਵੀ ਇਵੈਂਚੁਅਲੀ ਹੈਗਸੈਥ ਨੇ ਜਿਸ ਨੂੰ ਇੱਕ ਕਨਫਰਮ ਕੀਤਾ ਆ ਵੀ ਉਸ ਬੀਬੀ ਦੇ ਨਾਲ ਜਿਹੜੀ ਉਸਨੇ ਸੈਟਲਮੈਂਟ ਕੀਤੀ ਸੀਗੀ। ਸੋ ਉਹਨੇ ਕਿਹਾ ਵੀ ਮੈਂ ਕੁਝ ਵੀ ਗਲਤ ਇਸ ਦੇ ਵਿੱਚ ਨਹੀਂ ਕੀਤਾ ਹੈਗਾ। ਟਰੰਪ ਟ੍ਰਾਂਜੀਸ਼ਨ ਟੀਮ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈਗੀ। ਜੀ ਤੇ ਇਸੇ ਤਰ੍ਹਾਂ ਹੁਣ ਟਰੱਕਿੰਗ ਦੀ ਕਰਦੇ ਹਾਂ। ਰਮਨ ਜੀ, ਜੀ ਆਇਆਂ ਨੂੰ। ਤੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਟਰਾਂਸਪੋਰਟੇਸ਼ਨ ਸੈਕਟਰੀ ਜਿਹੜੇ ਪਿਕ ਕੀਤੇ ਆ ਟਰੰਪ ਉਹਨਾਂ ਨੇ, ਇਹ ਵੀ ਟੀਵੀ ਸਟਾਰ ਹੀ ਆ। ਕਈ ਉਹਨਾਂ ਦੇ ਜਿਹੜੇ ਕੈਬਨਿਟ ਸੈਕਟਰੀ ਉਹਨਾਂ ਨੇ ਪਿਕ ਕੀਤੇ ਆ ਉਹ ਫੌਕਸ ਨਿਊਜ਼ ਵਾਲੇ ਆ ਜਾਂ ਹੋਰ ਟੀਵੀ ਸਟਾਰ ਹੈਗੇ ਆ। ਵਿਸਕੌਨਸਨ ਤੋਂ ਸਾਬਕਾ ਰਿਪਰੈਜ਼ੈਂਟੇਟਿਵ ਸ਼ਾਨ ਡਫੀ, ਉਹਨਾਂ ਨੂੰ ਟਰਾਂਸਪੋਰਟੇਸ਼ਨ ਸੈਕਟਰੀ ਪਿਕ ਕੀਤਾ ਹੈਗਾ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਉਣ ਵਾਲੀ ਜਿਹੜਾ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚ। ਸੋ ਕਿਉਂਕਿ ਇਹ ਟਰਾਂਸਪੋਰਟੇਸ਼ਨ ਦੇ ਨਾਲ ਰਿਲੇਟਡ ਹੈਗਾ, ਇਨਫਰਾਸਟ੍ਰਕਚਰ ਦੇ ਉੱਤੇ। ਸੋ ਟਰੱਕਿੰਗ ਇੰਡਸਟਰੀ ਦੇ ਨਾਲ ਵੀ ਬਹੁਤ ਜ਼ਿਆਦਾ ਜਿਹੜਾ ਰਿਲੇਟਡ ਹੈਗਾ। ਸੋ ਟਰੱਕਿੰਗ ਇੰਡਸਟਰੀ ਵਾਲੇ ਉਹਨਾਂ ਦੀ ਅਪੁਆਇੰਟਮੈਂਟ ਨੂੰ ਕਿਸ ਤਰ੍ਹਾਂ ਲੈਂਦੇ ਹੈਗੇ ਆ, ਕਿਉਂਕਿ ਜੋ ਡਫੀ ਆ ਉਹਨਾਂ ਨੇ ਇਹ ਕਿਹਾ ਆ ਵੀ ਮੇਰਾ ਮੇਨ ਮਕਸਦ ਨੇਸ਼ਨ ਦੀ ਇਨਫਰਾਸਟ੍ਰਕਚਰ ਨੂੰ ਰੀਬਿਲਡ ਕਰਨ ਦੇ ਲਈ ਤੇ ਦ ਗੋਲਡਨ ਏਜ ਆਫ ਟਰੈਵਲ ਫੋਕਸਿੰਗ ਔਨ ਸੇਫਟੀ, ਐਫੀਸ਼ੀਐਂਸੀ ਤੇ ਇਨੋਵੇਸ਼ਨ ਦੇ ਉੱਤੇ ਰਹੂਗਾ। ਸੋ ਇਹ ਵੀ ਆਪਣੇ ਸਰੋਤਿਆਂ ਨੂੰ ਦੱਸਦੀ ਜਾਈਏ ਪਈ ਵਿਸਕੌਨਸਨ ਸਟੇਟ ਤੋਂ ਹੈਗੇ ਆ। ਫੌਕਸ ਦੇ ਅੱਜ ਕੱਲ ਇੱਕ ਫੌਕਸ ਚੈਨਲ ਦੇ ਉੱਤੇ ਆਪਣਾ ਸ਼ੋਅ ਲੈ ਕੇ ਆਉਂਦੇ ਸੀ। ਹੁਣ ਉਹਨਾਂ ਨੂੰ ਜਿਹੜਾ ਟਰਾਂਸਪੋਰਟੇਸ਼ਨ ਸੈਕਟਰੀ ਨੋਮੀਨੇਟ ਕੀਤਾ ਗਿਆ ਹੈ ਜੀ। ਸੋ ਰਮਨ ਜੀ, ਕਿੱਦਾਂ ਦੇਖਦੇ ਆ ਜਿਹੜੇ ਸ਼ੌਨ ਡਫੀ ਹੁਣੀ ਜਾਂ ਟਰਾਂਸਪੋਰਟੇਸ਼ਨ ਸਕੱਤਰ ਚੇਂਜ ਹੋਣ ਦੇ ਨਾਲ ਪੀਟ ਬੁਟਿਜੇਜ ਤੋਂ ਬਾਅਦ ਚ ਜਿਹੜੇ ਆਉਣਗੇ
ਇਹਨਾਂ ਤੋਂ ਕੀ ਆਸਾਂ ਉਮੀਦਾਂ ਨੇ ਟਰਾਂਸਪੋਰਟੇਸ਼ਨ ਇੰਡਸਟਰੀ ਨੂੰ? ਆਪਾਂ ਜੇ ਟਰੱਕਿੰਗ ਵਾਲਿਆਂ ਦੀ ਗੱਲ ਕਰੀਏ, ਕੀ ਆਸਾਂ ਉਮੀਦਾਂ ਰੱਖਦੇ ਨੇ? ਕਾਫੀ ਰਾਜਕਰਨ ਜਿਹੜਾ ਪੋਜ਼ਿਟਿਵ ਰਿਐਕਸ਼ਨ ਹੈਗਾ ATA ਵੱਲੋਂ ਇਹਨਾਂ ਨੂੰ ਜਿਹੜਾ ਆ ਉਹ ਆਲਰੇਡੀ ਮਤਲਬ ਕਿ ਇਹਨਾਂ ਦੀ ਸਪੋਰਟ 'ਚ ਆ ਗਏ ਅੰਡੋਰਸ ਆ। ਕਰਤਾ ਆ। ਸਾਰੀਆਂ ਜਿਹੜੀਆਂ ਪ੍ਰੀਟੀ ਮੱਚ ਟਰੱਕਿੰਗ ਸਟੇਕ ਹੋਲਡਰਸ ਆ ਉਹ ਪ੍ਰੀਟੀ ਮੱਚ ਜਿਹੜੇ ਆ ਸਪੋਰਟ ਦੇ ਵਿੱਚ ਹੈਗੇ ਸਾਰੇ ਪਾਸੇ। ਸੋ ਉਹਦੇ ਨਾਲ ਕੀ ਹੈ ਕਿ ਇਹਨਾਂ ਨੇ ਕਾਫੀ ਪਹਿਲਾਂ ਪ੍ਰੋ ਟਰੱਕਿੰਗ ਕੰਮ ਕੀਤੇ ਹੈਗੇ ਆ। ਸੋ ਉਹਦੇ ਲਈ ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਜਿਹੜਾ ਆ ਕਾਫੀ ਅਹਿਮ ਮੰਨਿਆ ਜਾ ਰਿਹਾ ਆਉਣਾ ਇਹਦੇ ਵਿੱਚ ਇਸ ਪਾਸੇ ਦੇ ਵਿੱਚ, ਠੀਕ ਹੈ। ਸੋ ਇਹਦੇ ਨਾਲ ਜਿਹੜਾ ਇੱਕ ਕੱਲ ਮੇਨ ਚੀਜ਼ ਜਿਹੜੀ ਹੋਈ ਆ ਉਹ ਹੋਈ ਆ ਕਿ FMCSA ਵੱਲੋਂ ਜਿਹੜੀ ਬ੍ਰੋਕਰ ਟਰਾਂਸਪੇਰੈਂਸੀ ਦਾ ਰੂਲ ਸੀਗਾ ਜਿਹੜਾ 2020 ਸ਼ੁਰੂ ਹੋਇਆ ਸੀਗਾ ਤੇ 4 ਸਾਲ ਹੋ ਗਏ ਠੱਪ ਪਏ ਨੂੰ, ਉਹਦੇ ਬਾਰੇ ਦੇ ਵਿੱਚ ਜਿਹੜੀਆਂ ਉਹ ਰੂਲ ਮੇਕਿੰਗ ਪ੍ਰੋਸੈਸ ਜਿਹੜਾ ਆ ਬ੍ਰੋਕਰ ਟਰਾਂਸਪੇਰੈਂਸੀ ਦਾ ਸ਼ੁਰੂ ਦੁਆਰਾ ਮਤਲਬ ਕਿ ਪ੍ਰਪੋਜ਼ ਕੀਤਾ ਗਿਆ ਜੀ। ਸੋ ਉਹਦਾ ਕਾਫੀ ਵੇਟ ਕਰਕੇ ਜਿਹੜੀ ਚੀਜ਼ ਹੋ ਰਹੀ ਆ ਇਹਦੇ ਉੱਤੇ ਕਾਫੀ ਅੱਕ ਸੀਗੀ ਸਾਰਿਆਂ ਦੀ ਕਿ ਇਹ ਅਜੇ ਤੱਕ ਜਿਹੜਾ ਆ ਇਹ ਸ਼ੁਰੂ ਨਹੀਂ ਸੀ ਹੋਇਆ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਸਾਡੇ, ਖਾਸ ਕਰਕੇ ਆਪਣੇ ਜਿੰਨੇ ਵੀ ਕੈਰੀਅਰਸ ਹੈਗੇ ਆ ਉਹਨਾਂ ਦੇ ਲਈ ਬੇਨਤੀ ਆ ਕਿ ਤੁਸੀਂ ਇਹਦੇ ਵੱਲ ਬਿਲਕੁਲ ਧਿਆਨ ਦਿਓ, ਇਹਨਾਂ ਚੀਜ਼ਾਂ ਦੇ ਵੱਲ ਬਿਲਕੁਲ ਧਿਆਨ ਦਿਓ। ਔਰ ਜਦੋਂ ਹੁਣ ਰੂਲ ਮੇਕਿੰਗ ਪ੍ਰੋਸੈਸ ਦੇ ਵਿੱਚ 4 ਰਿਵੀਜ਼ਨਸ ਕੀਤੀਆਂ ਹੈਗੀਆਂ ਰਾਜਕਰਨ ਇਸ ਰੂਲ ਮੇਕਿੰਗ ਪ੍ਰੋਸੈਸ ਵਿੱਚ, ਜਿਹੜਾ ਬ੍ਰੋਕਰ ਟਰਾਂਸਪੇਰੈਂਸੀ ਆ ਉਹਦੇ ਵਿੱਚ ਪਹਿਲਾ ਜਿਹੜਾ ਰੂਲ ਸੀਗਾ ਪ੍ਰਪੋਜ਼ ਕੀਤਾ ਗਿਆ ਸੀਗਾ ਉਹਦੇ ਵਿੱਚ ਸੀਗਾ ਕਿ ਬ੍ਰੋਕਰ ਪੇਪਰ ਫਾਰਮੈਟ ਦੇ ਵਿੱਚ ਜਿਹੜੀਆਂ ਉਹਨਾਂ ਦੇ ਪੇਪਰ ਵਰਕ ਹੈ ਜਾਂ ਬੈਕ ਐਂਡ ਪੇਪਰ ਵਰਕ ਆ ਉਹ ਸਿਰਫ ਪੇਪਰ ਫਾਰਮੈਟ ਦੇ ਵਿੱਚ ਦੇ ਸਕਦਾ ਆ ਤੇ ਆਪਣੇ ਹੈੱਡਕੁਆਟਰ ਤੋਂ ਦੇ ਸਕਦਾ ਆ। ਸੋ ਜੇ ਤੁਸੀਂ ਤੁਸੀਂ ਕੈਲੀਫੋਰਨੀਆ 'ਚ ਕੀਤਾ ਹੈ ਤੇ ਉਹਨਾਂ ਦਾ ਹੈੱਡਕੁਆਟਰ ਨਿਊਯਾਰਕ ਆ ਤੇ ਤੁਹਾਨੂੰ ਉਹ ਪੇਪਰ ਦੇਖਣ ਲਈ ਨਿਊਯਾਰਕ ਉਹਨਾਂ ਦੇ ਹੈੱਡ ਆਫਿਸ ਜਾਣਾ ਪਊਗਾ। ਉਹ ਚੇਂਜ ਕਰਕੇ ਹੁਣ ਇਲੈਕਟ੍ਰੋਨਿਕ ਫਾਰਮੈਟ ਕਰ ਦਿੱਤੀ ਗਈ ਹੈ ਕਿ ਜਿਹੜਾ ਬ੍ਰੋਕਰ ਹੈਗਾ ਉਹਨੂੰ ਇਹ ਰੈਕਰਡ ਜਿਹੜੇ ਹੈਗੇ ਆ ਇਲੈਕਟ੍ਰੋਨਿਕ ਫਾਰਮੈਟ ਦੇ ਵਿੱਚ ਦੇਣੇ ਪੈਣਗੇ। ਓਕੇ, ਠੀਕ ਆ। ਦੂਸਰੀ ਜਿਹੜੀ ਚੇਂਜ ਕੀਤੀ ਹੈਗੀ ਆ ਉਹਦੇ ਵਿੱਚ ਰਿਵੀਜ਼ਨ ਆ ਉਹ ਆ ਕਿ ਬ੍ਰੋਕਰ ਦਾ ਜਿਹੜਾ ਰੈਕਰਡ ਹੈਗਾ ਆ ਉਹਦੇ ਵਿੱਚ ਜਿਹੜੀਆਂ ਆਈਟਮਾਈਜ਼ ਚੀਜ਼ਾਂ ਹੈਗੀਆਂ ਆ, ਜਿਹੜੀਆਂ ਆਈਟਮਾਈਜ਼ ਫੀਸ ਹੈਗੀ ਆ, ਚਾਰਜਸ ਹੈਗੇ ਆ, ਉਹ ਉਹਨੂੰ ਦਿਖਾਉਣੇ ਪੈਣਗੇ, ਬ੍ਰੋਕ ਡਾਊਨ ਕਰਨੇ ਪੈਣਗੇ। ਕਿਉਂਕਿ ਕਈ ਵਾਰੀ ਹੁਣ ਅੱਜ ਕੱਲ੍ਹ ਬਹੁਤ ਜ਼ਿਆਦਾ ਇਹ ਵਿਚਾਰ ਸੁਣਨ ਨੂੰ ਮਿਲਦਾ ਹੈ ਜਾਂ ਬਹੁਤ ਕੰਪਲੇਂਟ ਆ ਰਹੀ ਆ ਕਿ ਬ੍ਰੋਕਰ ਨੇ 2 ਮਹੀਨੇ ਬਾਅਦ, 4 ਮਹੀਨੇ ਬਾਅਦ, 6 ਮਹੀਨੇ ਬਾਅਦ ਕਲੇਮ ਪਾਤਾ ਤੇ ਉਹਨੇ ਦੱਸਿਆ ਨਹੀਂ ਵੀ ਕਿਹਦੇ ਲਈ ਕਲੇਮ ਪਿਆ ਆ। ਤੇ ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ, ਜਾਂ ਬ੍ਰੋਕਰ ਨੇ ਕਹਿਤਾ ਜੀ ਸ਼ਿਪਰ ਨੇ ਤੁਹਾਡਾ ਲੋਡ ਜਾਂ ਰਿਸੀਵਰ ਨੇ ਤੁਹਾਡਾ ਲੋਡ ਰਿਜੈਕਟ ਕਰਤਾ ਆ, ਜਾਂ ਕੋਈ ਵੀ ਕਲੇਮ ਪਾਤਾ, ਕੋਈ ਵੀ ਚੀਜ਼ ਕਹਿਤੀ ਤੇ ਕਹਿ ਕੇ ਉਹਦੇ ਪੈਸੇ ਕੱਟੇ ਜਾਂਦੇ ਆ ਕੈਰੀਅਰ ਦੇ। ਸੋ ਉਹ ਚੀਜ਼ਾਂ ਹੁਣ ਕੈਰੀਅਰ ਰਿਕੁਐਸਟ ਕਰ ਸਕਦਾ ਵੀ ਸਾਨੂੰ ਸ਼ੋਅ ਕਰੋ ਵੀ ਕਿੱਥੇ ਸ਼ਿਪਰ ਨੇ ਇਹ ਚੀਜ਼ਾਂ ਤੁਹਾਡੇ ਨਾਲ ਕੀਤੀਆਂ ਹੈਗੀਆਂ, ਜਾਂ ਇਹ ਚਾਰਜਸ ਤੁਹਾਨੂੰ ਲੇਟ ਪੇਮੈਂਟ ਜਾਂ ਲੇਟ ਡਿਲੀਵਰੀ ਚਾਰਜਸ ਜਾਂ ਕੁਝ ਵੀ ਚਾਰਜਸ ਆ ਇਹ ਕਿੱਥੇ ਤੁਹਾਡੇ ਤਾਈਂ ਲਾਏ ਹੈਗੇ ਆ। ਤੀਸਰੀ ਜਿਹੜੀ ਚੇਂਜ ਹੈਗੀ ਆ ਉਹ ਕੀਤੀ ਕਿ ਜਿਹੜਾ ਬ੍ਰੋਕਰ ਹੈਗਾ ਉਹਨਾਂ ਨੂੰ ਦੇ ਮਸਟ ਪ੍ਰੋਵਾਈਡ ਦਾ ਰੈਕਰਡਸ ਔਨ ਰਿਕੁਐਸਟ ਦੇ ਉੱਤੇ ਜਿਹੜੀ ਆ ਉਹ ਬ੍ਰੋਕਰ ਰਾਈਟ ਜਿਹੜੇ ਆ ਉਹ ਜਿਹੜੇ ਪੇਪਰ ਆ ਉਹ ਪ੍ਰੋਵਾਈਡ ਕਰੇ। ਤੇ ਚੌਥੀ ਜਿਹੜੀ ਹੈਗੀ ਆ ਉਹ ਹੋਰ ਇੰਪੋਰਟੈਂਟ ਹੈਗੀ ਆ ਕਿ ਬ੍ਰੋਕਰ ਮਸਟ ਪ੍ਰੋਵਾਈਡ ਥੀਸ ਰੈਕਰਡਸ ਵਿਦਿਨ 48 ਆਵਰਸ ਆਫ ਦਾ ਰਿਕੁਐਸਟ। ਸੋ 48 ਘੰਟਿਆਂ ਦੇ ਵਿੱਚ ਜਿਹੜਾ ਬ੍ਰੋਕਰ ਹੈਗਾ ਇਹ ਰਿਕੁਐਸਟ ਦੇ ਕਰਨ ਤੋਂ ਬਾਅਦ ਪੇਪਰ ਜਿਹੜਾ ਪ੍ਰੋਵਾਈਡ ਕਰੂਗਾ। ਸੋ ਇਹ ਚੀਜ਼ਾਂ ਬਹੁਤ ਮਹੱਤਵਪੂਰਨ ਹੈਗੀਆਂ। ਔਰ ਇਸ ਵੇਲੇ ਮੈਂ ਫਿਰ ਇਹ ਚੀਜ਼ ਤੇ ਜ਼ੋਰ ਦਿੰਦਾ ਆ ਕਿ ਸਾਡੀ ਕਮਿਊਨਿਟੀ ਖਾਸ ਕਰਕੇ ਜਿਹੜੀ ਟਰੱਕਿੰਗ ਵਾਲੀ ਆ ਤੁਸੀਂ ਵੀ ਦੇਖਿਆ ਆ, ਮੈਂ ਵੀ ਦੇਖਿਆ, ਆਪਾਂ ਰੋਜ਼ ਦੇਖਦੇ ਆ ਕਿ ਆਪਣੇ ਕੋਲ ਕਿੰਨੇ ਕੈਰੀਅਰ ਇਹਨਾਂ ਮਾਮਲਿਆਂ ਦੇ ਉੱਤੇ ਜਿਹੜੀ ਆ ਉਹ ਕੰਪਲੇਂਟ ਕਰਦੇ ਆਣ ਕੇ ਗੱਲ ਕਰਦੇ ਆ। ਪਰ ਜਿੱਦਾਂ ਕਹਿ ਲਓ ਵੀ ਜਦੋਂ ਹੁਣ ਇਹ ਮੌਕਾ ਆਇਆ, ਰੂਲ ਮੇਕਿੰਗ ਪ੍ਰੋਸੈਸ ਆ ਜੀ, ਇਹ ਪ੍ਰੋਸੈਸ ਹੈ ਜਿੱਥੇ ਅਸੀਂ ਹਿੱਸਾ ਲੈ ਸਕਦੇ ਹਾਂ, ਜਿੱਥੇ ਅਸੀਂ ਆਪਣੇ ਵਿਚਾਰ ਰੱਖ ਸਕਦੇ ਹਾਂ, ਜਿੱਥੇ ਅਸੀਂ ਇਹਦੇ ਹੱਕ 'ਚ ਆ, ਨਹੀਂ ਹੱਕ 'ਚ ਆ, ਕੀ ਆ, ਕਿੱਦਾਂ ਆ, ਅਸੀਂ ਗੱਲ ਕਰ ਸਕਦੇ ਹਾਂ। ਠੀਕ ਹੈ ਨਾ। ਸੋ ਜੇ ਅੱਜ ਅਸੀਂ ਇੱਥੇ ਹਿੱਸਾ ਨਹੀਂ ਲਵਾਂਗੇ ਜਾਂ ਅੱਜ ਇੱਥੇ ਗੱਲ ਨਹੀਂ ਕਰਾਂਗੇ ਤੇ ਫਿਰ ਜਿਹੜਾ ਵੀ ਕਾਨੂੰਨ ਬਣਿਆ ਫਿਰ ਸਾਨੂੰ ਉਹ ਝੱਲਣਾ ਪੈਂਦਾ ਆ। ਸੋ ਅਸੀਂ ਬਾਅਦ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਕਰਦੇ ਹਾਂ ਜਾ ਕੇ ਉਹ ਕਰਨੀਆਂ ਪੈਂਦੀਆਂ। ਮੈਜੋਰਟੀ ਜਿਹੜੇ ਸਟੇਕ ਹੋਲਡਰਸ ਹੈਗੇ ਆ ਉਹਨਾਂ ਵੱਲੋਂ ਪੋਜ਼ਿਟਿਵ ਇੱਥੇ ਜਿਹੜੀ ਆ ਗੱਲ ਕੀਤੀ ਜਾ ਰਹੀ ਆ, ਪੋਜ਼ਿਟਿਵ ਚੀਜ਼ ਦੇ ਮਤਲਬ ਪੋਜ਼ਿਟਿਵਿਟੀ ਵੱਲ ਦੇਖਿਆ ਜਾ ਰਿਹਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਕਾਫੀ ਇੰਪੋਰਟੈਂਟ ਹੈਗੀਆਂ ਔਰ ਸਾਨੂੰ ਇਹਨਾਂ ਚੀਜ਼ਾਂ ਵੱਲ ਬਿਲਕੁਲ ਧਿਆਨ ਦੇਣ ਦੀ ਲੋੜ ਆ। ਅਸੀਂ ਇਹਨਾਂ ਚੀਜ਼ਾਂ ਲਈ ਧਿਆਨ ਨਾ ਦੇ ਕੇ ਤੇ ਸਾਰੀ ਜਿਹੜੀ
ਆ ਉਹ ਬਾਅਦ ਦੇ ਵਿੱਚ ਖੜੀ ਕਰ ਲਈਏ। ਠੀਕ ਹੈ ਜੀ। ਸੋ ਇਹ ਹੁਣ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਬ੍ਰੋਕਰ ਟਰਾਂਸਪੇਰੈਂਸੀ, ਇੱਕ ਵਾਰੀ ਮੈਂ ਕਹੂੰਗਾ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਇਹ ਥੋੜਾ ਜਿਹੜਾ ਬ੍ਰੋਕਰ ਟਰਾਂਸਪੇਰੈਂਸੀ ਦਾ ਰੌਲਾ ਕੀ ਸੀ, ਆਪਣੇ ਬ੍ਰੋਕਰਸ ਨੂੰ ਲੈ ਕੇ ਕੀ ਜਿਹੜਾ ਉਹ ਰੌਲਾ ਰੱਪਾ ਸੀਗਾ, ਥੋੜਾ ਜਿਹਾ ਇਹਦਾ ਬੈਕਗਰਾਊਂਡ ਦੱਸ ਤੇ ਰੀਫਰੈਸ਼ ਕਰ ਦਿਓ ਸਾਰਿਆਂ ਨੂੰ ਵੀ ਮਸਲਾ ਓਵਰਆਲ ਇਹ ਜਿਹੜਾ ਸੀਗਾ ਕੀ। ਮਸਲਾ ਰਾਜਕਰਨ ਸਿੰਪਲ ਆ ਕਿ ਜਦੋਂ ਬ੍ਰੋਕਰ ਕੋਲੋਂ ਲੋਡ ਲਿਆ ਜਾਂਦਾ ਆ ਤੇ ਇਹ ਗੱਲ ਚੱਲਦੀ ਸੀਗੀ ਕਿ ਬ੍ਰੋਕਰ ਜਿਹੜਾ ਹੈਗਾ ਆ ਉਹਨੂੰ ਕਿੰਨਾ ਰੇਟ ਮਿਲਿਆ, ਉਹਨੇ ਕਿੰਨੇ ਪਰਸੈਂਟੇਜ ਰੱਖਿਆ ਤੇ ਕਿੰਨਾ ਅੱਗੇ ਕੈਰੀਅਰ ਨੂੰ ਦਿੱਤਾ। ਸੋ ਸਿੰਪਲ ਕਹਾਣੀ ਸੀਗੀ ਕਿ ਬ੍ਰੋਕਰ ਦੀ ਟਰਾਂਸਪੇਰੈਂਸੀ ਹੈ ਨਹੀਂ ਗੀ, ਕੈਰੀਅਰਸ ਨੂੰ ਬ੍ਰੋਕਰ ਕਿੰਨੇ ਦਾ ਲੋਡ ਲੈ ਰਿਹਾ, ਕੈਰੀਅਰ ਨੂੰ ਕਿੰਨੇ ਦਾ ਦੇ ਰਿਹਾ, ਉਹ ਚੀਜ਼ ਦੇ ਉੱਤੇ ਜਿਹੜੀ ਸਾਰਾ ਮੁੱਦਾ ਸੀਗਾ। ਸੋ ਜਦੋਂ ਜਦੋਂ ਕਹਿੰਦੇ ਆ ਵੀ ਉਹ ਖਿੱਦੋ ਮਤਲਬ ਕਿ ਜਦੋਂ ਖੁੱਲਦਾ ਗਿਆ ਅੱਗੇ ਦੀ ਅੱਗੇ ਹੋਰ ਪਰਤਾਂ ਖੁੱਲਦੀਆਂ ਗਈਆਂ ਤੇ ਪਤਾ ਲੱਗਦਾ ਗਿਆ ਕਿ ਬਹੁਤ ਜ਼ਿਆਦਾ ਧਾਂਦਲੀ ਹੋ ਰਹੀ ਹੈ, ਬਹੁਤ ਜ਼ਿਆਦਾ ਇੱਥੇ ਧੱਕਾ ਹੋ ਰਿਹਾ। ਔਰ ਨਾਟ ਓਨਲੀ ਕਿ ਰੇਟ ਦੇ ਉੱਤੇ ਲੁਕਾ ਕੀਤਾ ਜਾ ਰਿਹਾ, ਜਿਹੜੀਆਂ ਬਾਅਦ ਦੇ ਵਿੱਚ ਜਿਹੜੀਆਂ ਕੁਐਸਚਨਸ ਆਉਂਦੇ ਆ, ਬਾਅਦ ਵਿੱਚ ਜਿਹੜੇ ਕਲੇਮਸ ਪੈਂਦੇ ਆ ਜਾਂ ਬਾਅਦ ਦੇ ਵਿੱਚ ਜਿਹੜੀਆਂ ਸ਼ਾਰਟੇਜ ਹੋ ਜਾਂਦੀ ਆ। ਹੁਣ ਜੇ ਸ਼ਾਰਟੇਜ ਕਿਸੇ ਟਰੱਕ ਦੇ ਵਿੱਚ ਸ਼ਿਪਰ ਨੇ 100 ਪੈਕੇਟ ਸ਼ਾਰਟ ਲੱਦੇ ਹੈਗੇ ਆ, ਉਹਦੇ ਵਿੱਚ ਕੈਰੀਅਰ ਦਾ ਤੇ ਕੋਈ ਕਸੂਰ ਨਹੀਂ ਨਾ ਹੈਗਾ, ਤੇ ਉਹ ਜਾ ਕੇ ਉੱਥੇ ਉਹਦੇ ਨਾਂ ਤੇ ਕੋਈ ਚੀਜ਼ ਪਾ ਦੇਣੀ, ਠੀਕ ਹੈ ਨਾ, ਉਹਦੇ ਨਾਂ ਤੇ ਕੋਈ ਚੀਜ਼ ਕਰ ਦੇਣੀ, ਜਾਂ ਸ਼ਿਪਰ ਦੇ ਕੋਲੋਂ ਜਿਹੜਾ ਆ ਬ੍ਰੋਕਰ ਉਹ ਆਪਣਾ ਵੇਟਿੰਗ ਟਾਈਮ ਜਿਹੜਾ ਆ, ਡਿਟੈਂਸ਼ਨ ਟਾਈਮ ਉਹ ਲੈ ਲੈਂਦਾ ਆ, ਲੇਕਿਨ ਅੱਗੇ ਨਹੀਂ ਦਿੰਦਾ ਕੈਰੀਅਰ ਨੂੰ ਕਿ ਸ਼ਿਪਰ ਨੇ ਨਹੀਂ ਦਿੱਤਾ, ਨਹੀਂ ਦੱਸਦਾ। ਜਾਂ ਜਦੋਂ ਟਰਨੂ ਹੁੰਦਾ ਆ ਵੀ ਟਰੱਕ ਨਾ ਆਰਡਰ ਨਾਟ ਯੂਜ਼ਡ ਹੈ ਨਾ, ਵੀ ਟਰੱਕ ਤੁਸੀਂ ਆਰਡਰ ਕੀਤਾ ਪਰ ਯੂਜ਼ ਨਹੀਂ ਕੀਤਾ, ਤੁਸੀਂ ਕਹਿ ਦਿੰਦੇ ਕਿ ਸ਼ਿਪਰ ਨੇ ਕੁਝ ਵੀ ਪੇ ਨਹੀਂ ਕੀਤਾ, ਠੀਕ ਹੈ ਨਾ। ਸੋ ਬਹੁਤ ਜ਼ਿਆਦੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਇਸ ਮਤਲਬ ਕਿ ਬ੍ਰੋਕਰ ਟਰਾਂਸਪੇਰੈਂਸੀ ਦੇ ਵਿੱਚ ਲੁਕੀਆਂ ਸੀਗੀਆਂ। ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਹੁਣ ਉਗੜ ਕੇ ਸਾਹਮਣੇ ਆਈਆਂ, ਔਰ ਇਹਨਾਂ ਦੇ ਵਿੱਚ ਕਾਫੀ ਹੋਰ ਚੀਜ਼ਾਂ ਦਾ ਜਿਹੜਾ ਉਹ ਪਤਾ ਲੱਗ ਰਿਹਾ ਹੈਗਾ। ਜਿਵੇਂ ਹੁਣ ਆਪਾਂ ਇੱਥੇ ਜ਼ਿਆਦਾ ਮੈਂ ਜਲਦੀ ਫਲਿੱਪ ਨਹੀਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਮੈਂ ਇਹ ਗੱਲ ਕਰ ਰਿਹਾ ਕਿ ਜਿਹੜੀ ਬ੍ਰੋਕਰ ਟਰਾਂਸਪੇਰੈਂਸੀ ਵਾਲਾ ਹੈਗਾ ਇਸ ਵੇਲੇ ਬਣ ਰਿਹਾ ਹੈਗਾ ਜੀ, ਸੇਮ ਇੱਕ ਜਿਹੜਾ 2022 ਦੇ ਵਿੱਚ ਜਿਹੜਾ ਬਣਿਆ ਸੀਗਾ, ਜਿਹੜੀ ਕਾਰਪੋਰੇਟ ਟਰਾਂਸਪੇਰੈਂਸੀ ਹੈਗੀ ਆ ਉਹਦਾ ਵੀ ਜਿਹੜਾ ਡੈਡਲਾਈਨ ਆ ਉਹ ਜਲਦੀ ਆ ਰਹੀ ਹੈਗੀ ਆ ਦਸੰਬਰ 31 ਨੂੰ। ਜਿਹੜਾ ਸਿਨਫਿਨ ਦੇ ਉੱਤੇ ਜਿਹੜੀ ਆਪਣੀ ਇਨਫੋਰਮੇਸ਼ਨ ਆ ਉਹ ਤੁਸੀਂ ਜਾ ਕੇ ਆਪਣੀ ਕੰਪਲੀਟ ਕਰਨੀ, ਆਪਣੀ ਕਾਰਪੋਰੇਸ਼ਨ ਦੀ ਜਾਂ LLC ਦੀ। ਉਹਦੇ ਲਈ ਵੀ ਰਾਜਕਰਨ ਮੈਨੂੰ ਬਹੁਤ ਕਾਲਸ ਆ ਰਹੀਆਂ ਕਿ ਲੋਕੀ ਕੋਈ $200, ਕੋਈ $500, ਮੈਨੂੰ $850 ਤੱਕ ਵੀ ਲੋਕਾਂ ਨੇ ਕਿਹਾ ਹੈਗਾ ਕਿ ਲੋਕਾਂ ਨੇ ਚਾਰਜ ਕੀਤਾ ਹੈਗਾ। ਪਰ ਉਹ ਇਨਫੋਰਮੇਸ਼ਨ ਤੁਸੀਂ ਸਾਡੇ ਨਾਪਤਾ ਦੇ ਪੇਜ ਤੇ ਜਾ ਕੇ ਰਿਸੋਰਸ ਟੈਬ ਦੇ ਥੱਲੇ ਅਸੀਂ ਉਹਦੇ ਲਿੰਕ ਪਾ ਦਿੱਤੇ ਆ। ਉਹ ਇਨਫੋਰਮੇਸ਼ਨ ਇਨਪੁਟ ਕਰਨ ਨੂੰ 5 ਮਿੰਟ ਤੋਂ ਵੱਧ ਸਮਾਂ ਨਹੀਂ ਲੱਗਦਾ ਹੈਗਾ। ਉਹ ਇਨਫੋਰਮੇਸ਼ਨ ਸਿੰਪਲ ਤੁਹਾਡੀ ਇਨਫੋਰਮੇਸ਼ਨ ਹੈਗੀ ਆ, ਤੁਸੀਂ ਉੱਥੇ ਜਾ ਕੇ ਇੱਕ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਪਣੀ ਇਨਫੋਰਮੇਸ਼ਨ ਵਿਦਿਨ 10 ਮਿੰਟਸ ਤੁਸੀਂ ਸੈਂਡ ਕਰ ਸਕਦੇ ਆ। ਤੁਹਾਨੂੰ ਪ੍ਰਿੰਟ ਆਊਟ ਉੱਥੇ ਹੀ ਨਾਲ ਹੀ ਉਹ ਦੇ ਦਿੰਦੇ ਆ ਕਿ ਤੁਸੀਂ ਜਿਹੜੀ ਆ ਤੁਹਾਡੀ ਰਸੀਦ ਆ ਕਿ ਤੁਸੀਂ ਸਬਮਿਟ ਕਰਤਾ, ਨਾਲ ਹੀ ਤੁਹਾਨੂੰ ਈਮੇਲ ਵੀ ਆ ਜਾਂਦੀ ਆ ਤੁਹਾਡੇ ਉਸ ਪ੍ਰਿੰਟ ਦੀ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਸੌਖੀਆਂ ਹੈਗੀਆਂ। ਇਸ ਵੇਲੇ ਲੁੱਟ ਖਸੁੱਟ ਜਿਹੜੀ ਆ ਉਹ ਬਹੁਤ ਹੋ ਰਹੀ ਹੈਗੀ ਇਸ ਮਾਮਲੇ ਦੇ ਵਿੱਚ। ਸੋ ਪਲੀਜ਼ ਧਿਆਨ ਕਰੋ, ਜੇ ਤੁਹਾਨੂੰ ਕੋਈ $100 ਜਾਂ $50 ਚਾਰਜ ਕਰਦਾ ਆ ਉਹਦੇ ਕੋਈ ਤਾਂ ਜੈਨੂਇਨ ਹੈਗਾ, ਜੋ ਅਗਲੇ ਦਾ ਟਾਈਮ ਲੱਗਦਾ ਜੈਨੂਇਨ ਹੈਗਾ। ਜੇ ਤੁਸੀਂ ਹੁਣ ਉੱਥੇ ਜਾਂਦੇ ਆ ਤਾਂ ਤੁਹਾਨੂੰ ਕੋਈ, ਮੈਨੂੰ ਇੱਥੋਂ ਤੱਕ ਵੀ ਪਤਾ ਲੱਗਾ ਕਿ lawyers are charging $850 to file the information. It's just nothing, it's just a 5-minute work ਹੈ ਨਾ। ਸਿੰਪਲ ਤੁਹਾਡੀ ਇਨਫੋਰਮੇਸ਼ਨ ਵਿੱਚ ਭਰਨੀ ਹੈ, ਕੋਈ ਵੱਡੀ ਇਨਫੋਰਮੇਸ਼ਨ ਨਹੀਂ, ਕੋਈ ਟੈਕਨੀਕਲ ਕੁਐਸਚਨ ਨਹੀਂ ਹੈਗਾ ਵਿੱਚ। ਸੋ ਉਹ ਵੀ ਚੀਜ਼ਾਂ ਦਾ ਧਿਆਨ ਰੱਖੋ, ਉਹ ਵੀ ਚੀਜ਼ਾਂ ਨੂੰ ਤੁਸੀਂ ਆਪ ਕਰ ਸਕਦੇ ਆ। ਅਸੀਂ ਇਸੇ ਕਰਕੇ ਨਾਪਤਾ ਦੀ ਵੈਬਸਾਈਟ ਦੇ ਉੱਤੇ ਰਿਸੋਰਸਿਸ ਟੈਬ ਦੇ ਥੱਲੇ ਅਸੀਂ ਉਹ ਲਿੰਕ ਦੇ ਦਿੱਤੇ ਆ, ਡਾਇਰੈਕਟਲੀ ਤੁਸੀਂ ਉੱਥੇ ਕਲਿੱਕ ਕਰੋ, ਜਾ ਕੇ ਆਪਣੀ ਇਨਫੋਰਮੇਸ਼ਨ ਭਰੋ। ਸੋ ਇਦਾਂ ਹੀ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਨੂੰ ਧਿਆਨ ਦਿਓ। ਇਹ ਚੀਜ਼ਾਂ ਦਾ ਬਹੁਤ ਜਿਹੜਾ ਇਸ ਵੇਲੇ ਲੁੱਟ ਖਸੁੱਟ ਤਾਂ ਬਹੁਤ ਜ਼ਿਆਦਾ ਹੋ ਰਹੀ ਆ, ਪਰ ਜਿਹੜੀ ਆ ਬ੍ਰੋਕਰ ਟਰਾਂਸਪੇਰੈਂਸੀ ਵਾਲੀ ਗੱਲ ਆ ਇਹਦੇ ਤੇ ਬਿਲਕੁਲ ਧਿਆਨ ਦੇਣ ਦੀ ਲੋੜ ਹੈ ਸਰ। ਬਿਲਕੁਲ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਸਵਾਲ ਵੀ ਆ, ਗੱਲ ਵੀ ਕਰਨੀ ਆ, ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲਾਂ ਵੀ ਦੱਸਿਆ ਵੀ I-5 ਦਾ ਰੈਡਿੰਗ ਲੱਗੇ ਜਿਹੜਾ ਕੱਲ ਬੰਦ ਹੋਇਆ ਪਿਆ ਸੀ, ਕਿ ਕਈ ਘੰਟੇ 20 ਘੰਟੇ ਤੱਕ ਵੀ ਲੋਕ ਜਿਹੜੇ ਉਹ ਫਸੇ ਰਹੇ, ਕੀ ਉੱਥੇ ਦੀ ਅਪਡੇਟ ਆ ਜੋ ਵੀ ਤੁਸੀਂ ਦੱਸ ਦਿਓ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ 4082725200 408 272 5200 ਦੇ ਉੱਤੇ ਤੁਸੀਂ
ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਜਿਹੜਾ ਉਹ ਹੁਣ ਲੈ ਸਕਦੇ ਆ। ਸੋ ਬਿਲਕੁਲ ਅੱਜ ਵੀ ਜਿਹੜਾ ਬੇ ਏਰੀਏ ਦੇ ਵਿੱਚ ਮੀਂਹ ਸ਼ੁਰੂ ਹੋਣ ਵਾਲਾ ਹੀ ਆ। ਕੱਲ ਨੂੰ ਬਹੁਤ ਜ਼ਿਆਦਾ ਪੈਣਾ ਹੈ, 8 ਇੰਚ ਤੱਕ ਕਹਿੰਦੇ ਮੀਂਹ ਪੈ ਸਕਦਾ। ਫਿਰ ਸੈਂਟਰ ਵੈਲੀ, ਸਦਰਨ ਕੈਲੀਫੋਰਨੀਆ ਵੱਡਾ ਸਟਾਰਮ ਆ ਰਿਹਾ ਹੈਗਾ। ਸੋ ਖਾਸ ਕਰਕੇ ਜਿਹੜੇ ਟਰੱਕਰਸ ਆ ਉਹ ਧਿਆਨ ਰੱਖਣ, ਅਪਡੇਟ ਜ਼ਰੂਰ ਕਰ ਦਿਓ ਤਾਂ ਕਿ ਹੋਰ ਭੈਣਾਂ ਭਰਾਵਾਂ ਨੂੰ ਪਤਾ ਲੱਗ ਜਾਏ। ਕੈਲੀਫੋਰਨੀਆ ਤੇ ਓਰੇਗਨ ਦਾ ਜਿਹੜਾ ਬਾਰਡਰ ਆ ਉੱਥੇ 20 ਘੰਟੇ ਕਹਿੰਦੇ ਟਰੱਕਰਸ ਆ ਉਹ ਸਾਈਡ ਦੇ ਉੱਤੇ ਟਰੱਕ ਲਾ ਕੇ ਖੜੇ ਰਹੇ, ਕਿਉਂਕਿ ਹਾਈਵੇ 5 ਨਾਰਥ ਅਮਾਉਂਟ ਜੋ ਆ 10 ਮਾਈਲਸ ਨਾਰਥ ਆਫ ਰੈਡਿੰਗ ਸ਼ਾਸਤਾ ਕਾਉਂਟੀ ਦੇ ਵਿੱਚ ਬੰਦ ਕਰ ਦਿੱਤਾ ਗਿਆ। ਵੀਡ ਲਾਗੇ ਜਿਹੜਾ ਉਹ ਬੰਦ ਹੋਇਆ ਸੀ ਜ਼ਿਆਦਾ। ਸੋ ਹੌਰਨਡੇਲ ਦਾ ਜਿਹੜਾ ਟਰੈਵਲ ਪਾਸ ਉਹ ਤੋਂ ਅੱਗੇ ਜਾ ਕੇ ਜੀ। ਤੇ ਆਪਣੇ ਨਾਲ ਰਾਜਕਰਨ ਇੱਥੇ ਮੈਂ ਇੱਕ ਗੱਲ ਕਹਿ ਦਿਆਂ, ਜਿਹੜਾ ਇਹ ਵੈਦਰ ਹੈਗਾ, ਅਸੀਂ ਵੀ ਜਦੋਂ ਟਰੱਕ ਡਰਾਈਵ ਕਰਦੇ ਸੀ, ਮੈਂ ਮੈਕਸਿਮਮ ਜਿਹੜਾ ਆ 3 ਦਿਨਾਂ ਵਾਸਤੇ ਵਾਇਓਮਿੰਗ ਦੇ ਵਿੱਚ ਸਟਕ ਹੋਇਆ ਸੀਗਾ ਸਨੋ ਦੇ ਵਿੱਚ। ਅੱਛਾ ਜੀ। ਇਹਦੇ ਵਿੱਚ ਸਾਰਿਆਂ ਨਾਲੋਂ ਜ਼ਰੂਰੀ ਹੈਗਾ ਪਹਿਲਾਂ ਤਾਂ ਤੁਹਾਡੇ ਕੋਲ ਵਾਰਮ ਕਲੋਥਸ ਹੋਣੇ ਚਾਹੀਦੇ ਆ। ਮਤਲਬ ਕਿ ਇਹ ਨਹੀਂ ਹੋਵੇ ਵੀ ਤੁਹਾਡਾ ਟਰੱਕ ਵਾਰਮ ਕਲੋਥ ਨਹੀਂ ਭਰਿਆ, ਪਰ ਇਨਫ ਵਾਰਮ ਕਲੋਥ ਹੋਣੇ ਚਾਹੀਦੇ ਆ। 2 ਤੋਂ 3 ਦਿਨ ਦਾ ਸੁੱਕਾ ਫੂਡ ਜਿਹੜਾ ਸੁੱਕਾ ਫੂਡ ਆ ਉਹ ਹੋਣਾ ਚਾਹੀਦਾ ਹੈ। ਤੁਹਾਡੇ ਟਰੱਕ ਦੇ ਵਿੱਚ, ਤੁਹਾਡੇ ਰੀਫਰ ਦੇ ਵਿੱਚ ਇਨਫ ਡੀਜ਼ਲ ਹੋਣਾ ਚਾਹੀਦਾ ਹੈ। ਤੇ ਤੁਹਾਡੇ ਕੋਲ ਚੇਨਸ ਹੋਣੀਆਂ ਚਾਹੀਦੀਆਂ। ਜੇ ਅਨਫੋਰਚੂਨੇਟਲੀ ਤੁਹਾਨੂੰ ਚੇਨਸ ਪਾ ਕੇ ਚੱਲਣ ਦੀ ਲੋੜ ਪੈਂਦੀ ਹੈ ਤਾਂ ਚੇਨਸ ਪਾ ਕੇ ਚੱਲ ਸਕੋ। ਵਿੰਟਰ ਰੈਡੀ ਰਹਿਣਾ ਚਾਹੀਦਾ। ਇਸ ਚੀਜ਼ ਦੇ ਵਿੱਚ ਇੱਕ ਬਹੁਤ ਜ਼ਰੂਰੀ ਇੱਕ ਚੀਜ਼ ਹੈਗੀ ਆ। ਮੈਂ ਵੀ ਜਦੋਂ ਟਰੱਕ ਚਲਾਉਣਾ ਸੀਗਾ, ਮੈਂ ਵੀ ਗਲਤੀ ਕਰਨ ਲੱਗਾ ਸੀਗਾ, ਲੇਕਿਨ ਮੈਨੂੰ ਕਿਸੇ ਗੋਰੇ ਨੇ ਸਲਾਹ ਦਿੱਤੀ ਸੀਗੀ ਕਿ ਕਦੀ ਵੀ ਤੁਸੀਂ ਸੁਨਸਾਨ ਜਗ੍ਹਾ ਤੇ ਇਹ ਸੋਚ ਕੇ ਵੀ ਟਰੱਕ ਰੋਡ ਦੀ ਸਾਈਡ ਤੇ ਲਾ ਦਿਓ ਬਈ ਆਪਾਂ ਸੇਫ ਆ, ਹੁਣ ਆਪਾਂ ਸਾਈਡ ਤੇ ਖੜੇ ਆ। ਨਹੀਂ, ਇਹ ਕੰਮ ਬਿਲਕੁਲ ਨਹੀਂ ਕਰਨਾ ਹੈਗਾ। ਤੁਸੀਂ ਸੇਫਟੀ ਦਾ ਬਹੁਤ ਧਿਆਨ ਰੱਖਣਾ ਹੈਗਾ। ਜੇ ਤੁਹਾਨੂੰ ਇਹੋ ਜਿਹਾ ਵੈਦਰ ਆ ਜਾਂਦਾ ਆ ਤਾਂ ਕੋਸ਼ਿਸ਼ ਤੁਹਾਡੀ ਇਹ ਰਹਿਣੀ ਚਾਹੀਦੀ ਹੈ ਵੀ ਕਿਸ ਤਰੀਕੇ ਦੇ ਨਾਲ ਰੋਡ ਤੋਂ ਥੱਲੇ ਉਤਰਿਆ ਜਾ ਸਕੇ ਤਾਂ ਕਿ ਸੇਫ ਜਗ੍ਹਾ ਤੇ ਜਾ ਕੇ ਤੁਸੀਂ ਆਪਣਾ ਟਰੱਕ ਪਾਰਕ ਕਰ ਸਕੋ। ਬਿਲਕੁਲ। ਜੇ ਮੰਨ ਲਓ ਤੁਸੀਂ ਰੋਡ ਤੇ ਵੀ ਤੁਹਾਡੇ ਟਰੱਕ ਸਟਕ ਹੋ ਜਾਂਦੇ ਆ, ਰੋਡ ਤੇ ਤੁਸੀਂ ਖੜੇ ਆ, ਤਾਂ ਡੈਫੀਨੇਟਲੀ ਇੱਕ ਵਾਰੀ ਜ਼ਰੂਰ ਆਪਣੇ ਟਰੱਕ ਤੋਂ ਨਿਕਲ ਕੇ ਦੂਰ ਜਾ ਕੇ ਖੜੋ ਤਾਂ ਕਿ ਤੁਹਾਨੂੰ ਇਹ ਹੋਵੇ ਕਿ ਕੋਈ ਪਿੱਛੋਂ ਆਣ ਕੇ ਤੁਹਾਡੇ ਟਰੱਕ ਦੇ ਵਿੱਚ ਕੋਈ ਦੂਸਰਾ ਟਰੱਕ ਜਾਂ ਕੋਈ ਇੱਦਾਂ ਦੀ ਕ੍ਰੈਸ਼ ਨਾ ਸ਼ੁਰੂ ਹੋ ਜਾਣ, ਜਿਸ 'ਚ ਮਲਟੀ ਵਹੀਕਲ ਕ੍ਰੈਸ਼ ਜਿਹੜੇ ਹੋ ਜਾਂਦੇ ਆ, ਪਾਈਲ ਅਪ ਹੋ ਜਾਂਦਾ। ਹਾਂਜੀ, ਸੋ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ ਜ਼ਰੂਰ। ਤੇ ਬਾਕੀ ਜਿਹੜੇ ਆ ਆਪਣੇ ਵਾਰਮ ਕਲੋਥਸ ਜਿਹੜੇ ਆ, ਗਲਵਜ਼ ਵਗੈਰਾ ਹੈਗੇ ਆ, ਬਿਨੀਜ਼ ਹੈਗੀਆਂ, ਉਹ ਸਾਰਾ ਕੁਝ ਜਿਹੜਾ ਜ਼ਰੂਰ ਆਪਣੇ ਕੋਲ ਰੱਖੋ। ਤੇ ਕੋਸ਼ਿਸ਼ ਕਰੋ ਵੀ ਜੇ ਕੋਈ ਪ੍ਰੋਬਲਮ ਹੈਗਾ ਤੇ ਇੱਕ ਦੂਜੇ ਦੀ ਹੈਲਪ ਜ਼ਰੂਰ ਕਰੋ। ਇਹ ਨਾ ਕਰੋ ਵੀ ਉਹ ਡਿੱਗਾ ਤਾਂ ਕੋਈ ਗੱਲ ਨਹੀਂ ਮੈਂ ਚੱਲਦਾ, ਇਹ ਗਲਤ ਹੈ। ਇੱਕ ਦੂਜੇ ਦੀ ਹੈਲਪ ਕਰਨੀ ਜਿਹੜੀ ਉਹ ਬਹੁਤ ਜ਼ਰੂਰੀ ਹੈਗੀ ਰੋਡ। ਬਿਲਕੁਲ। ਇਹ ਤੋਂ ਬਿਨਾਂ ਬੋਟਲਡ ਵਾਟਰ ਵੀ ਜ਼ਰੂਰ ਚਾਹੀਦਾ ਹੈਗਾ ਤੇ ਫਲੈਸ਼ ਲਾਈਟ ਬੜੀ ਜ਼ਰੂਰੀ ਹੈਗੀ ਹੈ ਜੀ। ਤੇ ਆਪਣੇ ਨਾਲ ਕਾਫੀ ਜਿਹੜੇ ਆ ਕਾਲਰਸ ਜੁੜ ਚੁੱਕੇ ਆ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ। ਸੋ ਹੈਰੀ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ। ਇੱਕ ਮੇਰਾ ਸਰ ਸਵਾਲ ਹੈ ਜੀ, ਆਪਣੇ ਜੇ ਹੈਜ਼ਮਟ ਦਾ ਲਾਇਸੈਂਸ ਕਰਨਾ ਹੋਵੇ ਤੇ ਉਹਦਾ ਕੀ ਪ੍ਰੋਸੈਸ ਹੈ ਜੀ? ਤੇ ਸਰ ਇੱਕ ਕੰਪਨੀ ਆ ਫਿਰ ਹੁਣ ਜਿਵੇਂ ਲੀਗਲ ਡਾਕੂਮੈਂਟ ਸਬਮਿਟ ਕਰਾਉਣ ਨੂੰ ਕਹਿੰਦੀਆਂ ਨੇ, ਜਿਵੇਂ ਪੇਰੋਲ ਵਾਸਤੇ ਉਹਨਾਂ ਨੇ ਦੇਣਾ ਹੋਊਗਾ ਜੀ, ਜਿਵੇਂ ਲਾਈਕ ਆਪਣੇ ਗ੍ਰੀਨ ਕਾਰਡ ਦੀ ਫੋਟੋ ਕਾਪੀ, ਆਪਣੇ ਸਿਟੀਜ਼ਨਸ਼ਿਪ ਦੀ ਫੋਟੋ ਕਾਪੀ, ਸਰਟੀਫਿਕੇਟ ਦੀ। ਇਹ ਸਰ ਜ਼ਰੂਰੀ ਹੈ ਕਿ ਮਤਲਬ ਜਦੋਂ ਆਪਾਂ ਲੈਣੇ ਹੋ ਆਪਾਂ ਨੂੰ ਕਹਿੰਦੇ ਨੇ ਵੀ ਇਹ ਤੁਹਾਡਾ ਲੀਗਲ ਡਾਕੂਮੈਂਟ ਆ, ਤੁਸੀਂ ਇਹਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਨਾ, ਕਿ ਆਪਾਂ ਉਹਨਾਂ ਦੀ ਫੋਟੋ ਕਾਪੀ ਆ ਕੇ ਦੇ ਸਕਦੇ ਜਿਵੇਂ ਉਹਨਾਂ ਨੂੰ ਦੇਣੀਆਂ ਨੇ? ਲੀਗਲੀ ਸਿਟੀਜ਼ਨਸ਼ਿਪ ਦੀ ਕਾਪੀ ਨਹੀਂ ਹੋ ਸਕਦੀ, ਸਿਟੀਜ਼ਨਸ਼ਿਪ ਸਰਟੀਫਿਕੇਟ ਦੀ ਕਾਪੀ ਨਹੀਂ ਕਰ ਸਕਦੇ ਤੁਸੀਂ ਲੀਗਲੀ। ਸੋ ਸਿਟੀਜ਼ਨਸ਼ਿਪ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੈਗੀ। ਜੇ ਤੁਹਾਡੇ ਕੋਲ ਵਰਕ ਪਰਮਿਟ ਹੈ, ਵਰਕ ਪਰਮਿਟ ਦੀ ਕਾਪੀ ਦੇ ਸਕਦੇ ਆ, ਗ੍ਰੀਨ ਕਾਰਡ ਦੀ ਕਾਪੀ ਦੇ ਸਕਦੇ ਆ, ਸੋਸ਼ਲ ਸਿਕਿਉਰਿਟੀ ਨੰਬਰ ਦੇ ਸਕਦੇ ਆ। ਇਹ ਚੀਜ਼ਾਂ ਜਿਹੜੀਆਂ ਇਹ ਲੀਗਲ ਹੈਗੀਆਂ, ਪਰ ਉਹ ਦਿਖਾਣਾ ਪੈਣਾ ਹੈ ਜ਼ਰੂਰ, ਕਿਉਂਕਿ ਜਿਹੜਾ ਏਮਪਲਾਇਰ ਹੈ ਨਾ ਉਹਨੂੰ ਵੀ ਵੈਰੀਫਾਈ ਕਰਨਾ ਵੀ ਉਹ ਬੰਦਾ ਇਲੀਗਲ ਬੰਦਾ ਤਾਂ ਨਹੀਂ ਹਾਇਰ ਕਰ ਰਿਹਾ। ਠੀਕ ਹੈ ਕਿ ਨਹੀਂ? ਜਿਹੜਾ ਸਪੈਸ਼ਲੀ ਜਿਹੜਾ ਤੁਹਾਡਾ ਸਿਟੀਜ਼ਨਸ਼ਿਪ ਸਰਟੀਫਿਕੇਟ ਹੈਗਾ ਉਹ ਲੀਗਲੀ ਕਾਪੀ ਨਹੀਂ ਹੁੰਦਾ ਹੈਗਾ, ਸੋ ਕਾਪੀ ਨਹੀਂ ਕਰ ਸਕਦੇ ਹੈਗੇ। ਉਹ ਦਿਖਾ ਸਕਦੇ ਆ ਤੁਸੀਂ, ਪਰ ਦਿਖਾਉਣ ਦੀ ਮੇਰੇ ਖਿਆਲ ਦੇ ਵਿੱਚ ਜੇ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਆ, ਸੋਸ਼ਲ ਸਿਕਿਉਰਿਟੀ ਕਾਰਡ ਹੈਗਾ ਆ, ਉਹ ਚੀਜ਼ਾਂ ਜਾਂ ਡਰਾਈਵਰ ਲਾਇਸੈਂਸ ਆ, ਉਹ ਚੀਜ਼ਾਂ ਜਿਹੜੀਆਂ ਕੰਪਨੀ ਦੇ ਲਈ ਲਾਜ਼ਮੀ ਹੈਗੀਆਂ ਦੇਖਣੀਆਂ। ਤੇ ਜਿਹੜਾ ਇੱਕ ਤੁਹਾਡਾ ਸਵਾਲ ਸੀਗਾ ਕਿ ਪਹਿਲਾਂ ਕੀ ਸੀਗਾ? ਹੈਜ਼ਮੈਟ ਦਾ ਤੁਸੀਂ ਕਲਾਸ ਹੈਗੀ ਹੈ, ਕਲਾਸ ਲੈ ਸਕਦੇ ਆ ਤੇ ਉਹ ਹੈਜ਼ਮੈਟ ਦੀ ਇੰਡੋਰਸਮੈਂਟ ਆ, ਉਹਦਾ ਟੈਸਟ ਹੋਊਗਾ DMV ਜਾ ਕੇ, ਤੇ ਉਹ ਟੈਸਟ ਦੇ ਕੇ ਤੁਸੀਂ ਆਪਣਾ ਜਿਹੜਾ ਆ ਉਹ ਲਾਇਸੈਂਸ ਜਿਹੜਾ ਤੇ ਐਡ ਕਰਵਾ ਸਕਦੇ ਹੈਜ਼ਮੈਟ। ਸਰ DMV ਤੇ ਜਾਣ ਤੋਂ ਪਹਿਲਾਂ ਆਪਾਂ ਨੂੰ ਕੋਈ ਕਲਾਸਿਸ ਵੀ ਲਾਉਣੀਆਂ ਪੈਂਦੀਆਂ ਨੇ ਇਹਦੀਆਂ? ਮੈਂ ਨੈਟ ਤੇ ਪੜ੍ਹਿਆ ਸੀ ਜਿਵੇਂ ਇਹਦਾ।
ਮੈਨੂੰ ਟੈਕਸਟ ਹੁਣੇ ਆਇਆ ਔਲਖ ਸਾਹਿਬ ਦਾ ਕਿ ਹੈਜ਼ਮੈਟ ਦੇ ਲਈ ਸਿੱਧਾ ਤੁਸੀਂ ਡੀਐਮਵੀ ਜਾ ਸਕਦੇ ਆ। ਡੀਐਮਵੀ ਜਾ ਕੇ ਤੁਸੀਂ ਆਪਣਾ ਟੈਸਟ ਦੇ ਸਕਦੇ ਹੈਗੇ ਆ। ਠੀਕ ਹੈ ਟੈਸਟ ਜੀ, ਦੇ ਕੇ ਤੇ ਤੁਸੀਂ ਆਪਣੀ ਐਂਡੋਰਸਮੈਂਟ ਜਿਹੜੀ ਆ ਉਹ ਐਡ ਕਰਵਾ ਸਕਦੇ। ਠੀਕ ਹੈ ਜੀ, ਓਕੇ, ਸ਼ੁਕਰੀਆ ਸਰ। ਮਿਹਰਬਾਨੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਰਣਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਅੱਜ ਜਿਹੜਾ ਬੀੜ ਤੋਂ ਤੁਰਿਆ ਸੀਗਾ ਜੀ 6:30 ਵਜੇ ਸਵੇਰੇ, ਤਾਂ ਰੋਡ ਸਾਰਾ ਕਲੀਅਰ ਹੈ ਜੀ। I-5 ਚੱਲਦਾ ਨਾਰਥ ਤੇ ਸਾਊਥ ਬਾਉਂਡ। ਹੁਣ ਚੱਲ ਪਿਆ, ਠੀਕ ਹੈ ਜੀ। ਚੈਨਾ ਦੀ ਕੋਈ ਲੋੜ ਨਹੀਂ। ਤੇ ਜਦੋਂ ਅਸੀਂ ਨਾਰਥ ਬਾਉਂਡ ਨੂੰ ਜਾਂਦੇ ਆ, ਰੈਡਿੰਗ ਚੈਨਾ ਚੈੱਕ ਕਰਦੇ ਆ ਜੀ। ਉਹ ਚੈਨਾ ਹਰ ਇੱਕ ਕੋਲ ਹੋਣੀਆਂ ਚਾਹੀਦੀਆਂ। ਠੀਕ ਹੈ ਜੀ। ਜਦੋਂ ਇਧਰੋਂ ਅਪ ਨਾਰਥ ਜਾਂਦੇ ਓਰੇਗਨ ਨਾਲ ਨੂੰ, ਵਾਸ਼ਿੰਗਟਨ ਨਾਲ ਨੂੰ, ਉਦੋਂ ਚਾਹੀਦੀ ਉਹ ਚੈਨਾ ਚੈੱਕ ਕਰਦੇ। 5 ਮੀਲ ਦਾ ਟ੍ਰੈਫਿਕ ਲੱਗਾ ਜੀ ਉਹ ਉੱਥੇ ਜਿੱਥੇ ਚੈੱਕ ਕਰਦੇ ਆ। ਠੀਕ ਹੈ ਜੀ। ਰਾਜਕਰਨ, ਇਹ ਜਿਹੜੀ ਚੀਜ਼ ਹੈਗੀ ਆ, ਇਹ ਇੱਕ ਬੜੀ ਇੰਪੋਰਟੈਂਟ ਹੈਗੀ ਆ ਕਿ ਤੁਹਾਨੂੰ ਚੇਨਸ ਪਾਉਣੀਆਂ ਨਹੀਂ ਪਾਉਣੀਆਂ, ਦੈਟਸ ਅ ਡਿਫਰੈਂਟ ਸਟੋਰੀ। ਪਰ ਚੇਨ ਕੈਰੀ ਜ਼ਰੂਰ ਕਰਨੀਆਂ ਪੈਣੀਆਂ। ਮੈਂ ਹਮੇਸ਼ਾ ਕੈਰੀ ਕੀਤੀਆਂ ਸੀਗੀਆਂ, ਮੈਂ ਪਾਈਆਂ ਕਦੀ ਨਹੀਂ, ਪਰ ਕੈਰੀ ਜ਼ਰੂਰ ਕੀਤੀਆਂ ਸੀਗੀਆਂ। ਸੋ ਰਿਕੁਆਇਰਮੈਂਟ ਹੈਗੀ, ਲੋੜ ਨਹੀਂ ਪਈ ਕਦੀ ਪਾਉਣ ਦੀ। ਮੈਂ ਕਿਹਾ ਲੋੜ ਨਹੀਂ ਪਈ ਕਦੀ ਪਾਉਣ ਦੀ। ਨਹੀਂ, ਲੋੜ ਬੜੀ ਪਈ ਪਾਉਣ ਦੀ। ਲੋੜ ਤਾਂ ਬਹੁਤ ਪਈ। ਉਦੋਂ ਚੁੱਪ ਕਰਕੇ ਜਾ ਕੇ ਆਰਾਮ ਨਾਲ ਸਾਈਡ ਕੱਢ ਕੇ ਟਰੱਕ ਸਟਾਪ ਤੇ ਸੌ ਜਾਈਦਾ ਸੀਗਾ ਕਿ ਇਹਦੇ ਵਿੱਚ ਚੇਨ ਨਹੀਂ ਪਾਉਣੀ, ਸੌ ਜਾਓ, ਦਿਹਾੜੀ ਸੁੱਤੇ ਰਹੋ, ਕੋਈ ਗੱਲ ਨਹੀਂ। ਭਲਿਆ ਮਿਲਿਆਂ ਦੀ ਗੱਲ ਕਰਦੇ ਆ ਤੁਸੀਂ ਜੀ। ਅਗਲੇ ਕਾਲਰ ਨੇ ਹਰਵਿੰਦਰ ਜੀ। ਸਤਿ ਸ਼੍ਰੀ ਅਕਾਲ ਭਰਾ ਨੂੰ। ਸਤਿ ਸ਼੍ਰੀ ਅਕਾਲ ਜੀ। ਹੋਰ ਵੀ ਸੁਣਨਾ ਵੀ ਨੂੰ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਰਵਿੰਦਰ ਸਿੰਘ ਮਰਤੂ ਬੋਲਦੇ ਸ਼ਹਿਰੋਂ ਤੋਂ ਭਾਜੀ। 5:30 ਵਜੇ ਸਵੇਰੇ ਖੋਲਤਾ ਇਹਨਾਂ ਨੇ ਐਸ਼ਲੈਂਡ ਹਿੱਲ ਤੋਂ। ਕੱਲ ਉੱਥੇ 22 ਘੰਟੇ ਪੂਰਾ ਭਗਤੀ ਕੀਤੀ ਹੈ ਜੀ ਸਾਊਥ ਬਾਉਂਡ ਦੀ। ਪਰ ਡੇਂਜਰਸ ਬਹੁਤ ਆ। ਲੋਕ ਜਿਹੜੇ ਨਵੇਂ ਮੁੰਡੇ ਆ ਨਾ, ਕਤੀੜ ਜੀ ਸਾਊਥ ਟੂ ਸੇ ਦੈਟ, ਜਿਹੜੇ ਯੰਗ ਮੁੰਡੇ ਆ ਬਹੁਤ ਕੱਟ ਕੁੱਟ ਮਾਰਦੇ ਸ਼ਬਦ ਨਹੀਂ ਵਰਤੋਂਦੇ ਜੀ, ਹਨਾ। ਵੀ ਧਿਆਨ ਨਾਲ ਚਲਾਉਣੀ ਚਾਹੀਦੀ ਆ। ਤੇ ਟ੍ਰੈਫਿਕ ਕਾਫੀ ਹੈਵੀ ਆ। ਤੇ ਭਾਈ ਸਾਹਿਬ ਨੂੰ ਜਿੱਦਾਂ ਸੀਗਾ ਨਾਰਥ ਬਾਉਂਡ ਵੀ ਖੁੱਲ ਗਿਆ ਨਾ, ਪਰ ਧਿਆਨ ਭਾਜੀ ਰੱਖਣਾ ਚਾਹੀਦਾ ਜਦੋਂ ਆਪਾਂ ਚਲਾਈ ਕਰ। ਜੇ ਕੋਈ ਤੁਹਾਡੇ ਕੋਲ ਰਾਈਟ ਮੰਗਦਾ ਜਾਂ ਕੋਈ ਠੀਕ ਹੈ, ਆਪਦੀ ਕੇਅਰਫੁਲ ਹੋ ਕੇ ਚਲਾਓ ਜੀ। ਬਾਕੀ ਭਾਜੀ ਢਿੱਲੋਂ ਸਾਹਿਬ ਦੱਸ ਕੇ ਸਭ ਕੁਝ। ਥੈਂਕ ਯੂ ਭਾਜੀ, ਮਿਹਰਬਾਨੀ ਜੀ। ਥੈਂਕ ਯੂ ਜੀ। ਤੇ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਓਂਕਾਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਕਿੰਨਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਥੋੜਾ 2 ਮਿੰਟ ਆਪਣੇ ਪੰਜਾਬੀ ਯੂਐਸਏ ਦੇ ਆਵਾਜ਼ ਕੱਟ ਰਹੀ ਹੈ ਓਂਕਾਰ ਜੀ ਤੁਹਾਡੀ। ਹਾਂਜੀ, ਮੈਂ ਕਿਹਾ ਜੀ ਅੱਜ ਦੇ ਦਿਨ ਆਪਣੇ ਬਹੁਤ ਜ਼ਿਆਦਾ ਪੰਜਾਬ ਸਰੋਤੇ ਹੁੰਦੇ ਆ, ਟਰੱਕ ਡਰਾਈਵਰ ਸਰੋਤੇ ਬਹੁਤ ਹੁੰਦੇ ਆ। ਤਾਂ ਮੈਂ 1-2 ਮਿੰਟ 2 ਗੱਲਾਂ ਕਰਨੀਆਂ ਚਾਹੁੰਦਾ ਸੀਗਾ ਜੀ। ਮੈਂ ਦੇਖਿਆ ਜੀ ਭਾਜੀ 2 ਵੀਕ ਪਹਿਲਾਂ ਨਿਊ ਮੈਕਸੀਕੋ ਦੇ ਵਿੱਚ ਮੇਰੇ ਨਾਲ ਵੀ ਹੋਇਆ। ਮੈਂ ਵੀ ਸਟਕ ਹੋਇਆ ਸੀਗਾ। ਮੈਂ ਦੇਖਿਆ ਵੀ ਆਪਣੇ ਨਾ ਹੁਣ ਨਵੇਂ ਡਰਾਈਵਰ ਬਹੁਤ ਜ਼ਿਆਦਾ ਹੈਗੇ ਆ ਇਸ ਵੇਲੇ ਰੋਡ ਦੇ ਉੱਤੇ ਜੀ। ਤਾਂ ਮੈਂ 1-2 ਗੱਲਾਂ ਕਹਿਣੀਆਂ ਚਾਹੁੰਦਾ। ਮੈਂ ਕਿਹਾ ਜੀ ਇੱਕ ਤਾਂ ਜੀ ਸੇਫਟੀ ਵਰਤੋ ਵੀ। ਇੱਕ ਤਾਂ ਜੇ ਤੁਹਾਡੇ ਕੋਲ ਲਾਈਟ ਲੋਡ ਆ ਤਾਂ ਉਹ ਕਹਿੰਦੇ ਹੁੰਦੇ ਨਾ ਘੜੀ ਦਾ ਖੁੰਝਿਆ ਆ, ਕਿੱਥੇ ਬੰਦਾ ਬਹੁਤ ਦੂਰ ਜਾ ਪੈਂਦਾ, ਵੀ ਆਪਣਾ ਤੁਸੀਂ ਰਿਸਕ ਨਾ ਲਓ। ਨੰਬਰ 2, ਮੈਂ ਦੇਖਿਆ ਵੀ ਆਪਣੇ ਨਵੇਂ ਮੁੰਡਿਆਂ ਨੇ ਕਾਫੀ ਰਾਤ ਨੂੰ ਸ਼ੋਲਡਰ ਤੇ ਲਾ ਕੇ ਸੌਂ ਗਏ। ਉਹ ਜਿੱਦਾਂ ਸਵੇਰ ਨੂੰ ਕਰਾਹ ਮਾਰਦੇ ਆ, ਉਹ ਸਮਾਂ ਜ਼ਿਆਦਾ ਸਨੋ ਦੇ ਵਿੱਚ ਸਟਕ ਹੋ ਗਏ। ਉਹ ਦਿਹਾੜੀ 2 ਦਿਹਾੜੀਆਂ ਮੂਵ ਨਹੀਂ ਹੋਏ ਹੈਗੇ ਉੱਥੋਂ, ਕਿਉਂਕਿ ਉਹਨਾਂ ਦੇ ਮੂਹਰੇ ਸਨੋ ਕਾਫੀ ਇਕੱਠੀ ਹੋ ਜਾਂਦੀ ਆ। ਨੰਬਰ 3 ਭਾਜੀ, ਇੱਕ ਡਿਸਟੈਂਸ ਨਹੀਂ ਰੱਖਦੇ ਹੈਗੇ। ਪਲੀਜ਼, ਅਸੀਂ ਤਾਂ ਚਲੋ ਹੁਣ ਬਸੰਤ 22 ਸਾਲ ਹੋ ਗਏ ਇਹੀ ਕੰਮ ਕਰਦੇ ਹਾਂ। ਵੀ ਜੇ ਤੁਸੀਂ 2 ਟਰੱਕਾਂ ਦੇ ਡਿਸਟੈਂਸ ਨਾਲ ਚੱਲਣਾ, ਏਦਾਂ ਦੇ ਵੈਦਰ ਦੇ ਵਿੱਚ ਘੱਟ ਤੋਂ ਘੱਟ 4-5 ਟਰੱਕਾਂ ਦਾ ਡਿਸਟੈਂਸ ਰੱਖੋ, ਤਾਂ ਕਿ ਤੁਹਾਨੂੰ ਬ੍ਰੇਕ ਨਾ ਲਾਉਣੀ ਪਵੇ। ਰੇਸ ਤੋਂ ਬੈਠ ਕੇ ਤੁਹਾਡਾ ਟਰੱਕ ਰੁਕ ਜਾਵੇ। ਮੇਨ ਗੱਲ ਭਾਜੀ ਇੱਕ ਹੋਰ ਹੈਗੀ ਆ, ਜਿਹੜੇ ਹੁਣ ਆਟੋਮੈਟਿਕ ਟਰੱਕ ਹੈਗੇ ਆ, ਤੁਸੀਂ ਮੈਨੂਅਲ ਟਰਾਂਸਮਿਸ਼ਨ ਯੂਜ਼ ਕਰਨ ਦੀ ਕੋਸ਼ਿਸ਼ ਕਰੋ ਸਨੋ ਦੇ ਵਿੱਚ, ਕਿਉਂਕਿ ਜਿਹੜਾ ਆਟੋਮੈਟਿਕ ਟਰਾਂਸਮਿਸ਼ਨ ਆ ਉਹ ਤੁਹਾਨੂੰ ਉਹ ਰੇਸ ਅਪ ਡਾਊਨ ਬਹੁਤ ਜ਼ਿਆਦਾ ਕਰਦਾ ਹੈਗਾ। ਠੀਕ ਹੈ। ਹਾਂਜੀ, ਸੁਣ ਰਹੇ ਜੀ। ਬਿਲਕੁਲ ਦੱਸੀ ਚੱਲੋ। ਹਾਂ, ਕਿਉਂਕਿ ਮੈਨੂਅਲ ਟਰਾਂਸਮਿਸ਼ਨ ਯੂਜ਼ ਕਰੋ ਤਾਂ ਉਹਦੇ ਨਾਲ ਤੁਹਾਨੂੰ ਕਾਫੀ ਫਰਕ ਪੈਂਦਾ, ਕੰਟਰੋਲ ਰਹਿੰਦਾ ਤੁਹਾਡਾ। ਹਾਂਜੀ, ਤੇ ਕਾਹਲ ਨਾ ਕਰੋ। ਮੇਰਾ ਵੀ ਥੋੜਾ ਜਿਹਾ ਡਿਸਟੈਂਸ ਜ਼ਰੂਰ ਰੱਖੋ। ਮੈਂ ਦੇਖਿਆ ਨਿਊ ਮੈਕਸੀਕੋ ਦੇ ਵਿੱਚ ਇੱਕ ਵਿਚਾਰਾ ਜਾਂਦਾ ਹੀ ਆਪਣੇ ਬੰਦੇ ਨੇ ਮਗਰੋਂ ਮਾਰ ਕੇ ਆਪ ਭੰਨਿਆ ਆਪਣਾ ਟਰੱਕ ਤੇ ਉਹਨੂੰ ਵੀ ਚੱਕ ਕੇ ਥੱਲੇ ਮਾਰਿਆ। ਕਿਉਂਕਿ ਤੁਸੀਂ ਜਦੋਂ ਡਿਸਟੈਂਸ ਨਹੀਂ ਰੱਖਦੇ ਸਨੋ ਦੇ ਵਿੱਚ ਬ੍ਰੇਕ, ਇੱਕ ਜਿਹੜੀ ਜੈਕ ਬ੍ਰੇਕ ਜਿਹਨੂੰ ਇੰਜਨ ਬ੍ਰੇਕ ਕਹਿੰਦੇ ਆ, ਕਮਨਸ ਵਾਲੇ ਵੀਰ ਗੱਲ ਨੋਟ ਕਰ ਲਓ ਵੀ 1 ਨੰਬਰ ਤੋਂ ਬਾਅਦ ਯੂਜ਼ ਨਾ ਕਰੀ ਕਰੋ, ਕਿ ਇੰਜਨ ਬ੍ਰੇਕ ਵੀ ਤੁਹਾਡਾ ਟਰੱਕ ਸਲਿੱਪ ਕਰਾ ਦਿੰਦੀ ਹੈਗੀ ਆ। ਸੋ ਆਹ ਥੋੜ੍ਹੀਆਂ ਚੀਜ਼ਾਂ ਦੀ ਸੇਫਟੀ ਰੱਖੋ। ਮਤਲਬ ਹੌਲੇ ਲੋਡ ਵਾਲੇ ਤਾਂ ਬਾਈ ਕੋਈ ਨਹੀਂ ਫਰਕ ਪੈਂਦਾ, 2 ਘੰਟਿਆਂ ਦਾ 10 ਘੰਟਿਆਂ ਦਾ ਜੇ ਰੁਕ ਜਾਣ ਤਾਂ ਬਹੁਤ ਜ਼ਿਆਦਾ ਸੇਫਟੀ। ਇੱਕ ਹੌਲਾ ਲੋਡ ਹਮੇਸ਼ਾ ਹੀ ਸਲਿੱਪ ਕਰਦਾ ਹੈਗਾ।
ਆਹੀ 2-4 ਗੱਲਾਂ ਮੈਂ ਕਹਿਣੀ ਚਾਹੁੰਦਾ ਸੀ। ਥੈਂਕ ਯੂ ਜੀ, ਮਿਹਰਬਾਨੀ ਟਿਪਸ ਦੇ ਲਈ, ਬਹੁਤ ਸ਼ੁਕਰੀਆ ਓਮਕਾਰ ਜੀ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਇਹ ਪਰਸਨਲ ਐਕਸਪੀਰੀਅੰਸ ਹੈਗੇ ਆ, ਇਹ ਬਹੁਤ ਵਧੀਆ ਤੇ ਵੱਡਮੁੱਲੇ ਐਕਸਪੀਰੀਅੰਸ ਆ, ਸੋ ਥੈਂਕ ਯੂ ਤੁਹਾਡਾ ਸ਼ੇਅਰ ਕਰਨ ਦਾ। ਤੇ ਰਾਜਪ੍ਰੀਤ, ਜਿਹੜੇ ਹੈਜ਼ਮੈਟ ਵਾਲੀ ਗੱਲ ਚੱਲੀ ਸੀਗੀ, ਉਹਦੇ ਲਈ 4 ਘੰਟੇ ਦੀ ਕਲਾਸ ਹੈਗੀ ਆ ਟੈਸਟ ਤੋਂ ਪਹਿਲਾਂ। ਸੋ ਤੁਸੀਂ ਪਹਿਲਾਂ DMV ਜਾਓ, DMV ਜਾ ਕੇ ਉਹਨਾਂ ਨਾਲ ਗੱਲ ਕਰੋ ਤੇ ਉੱਥੋਂ ਤੁਹਾਨੂੰ ਉਹ ਫਿੰਗਰ ਪ੍ਰਿੰਟਿੰਗ ਉਹਨਾਂ ਨੇ ਕਰਵਾਉਣੀ ਹੈਗੀ ਆ, ਤੁਹਾਡੀ ਫਿੰਗਰ ਪ੍ਰਿੰਟਿੰਗ ਹੋਣੀ ਆ, ਤੇ ਉਸ ਤੋਂ ਬਾਅਦ ਉਹ ਤੁਹਾਨੂੰ ਜਗ੍ਹਾ ਵੀ ਦੱਸਣਗੇ ਕਿ ਕਿੱਥੇ ਤੁਸੀਂ ਕਲਾਸ ਲੈ ਸਕਦੇ ਆ। ਤੁਹਾਨੂੰ ਜਿਹੜੀਆਂ places ਆ, ਲਿਸਟ ਆਫ places they will provide you, ਤੇ ਤੁਸੀਂ ਉੱਥੋਂ ਕਲਾਸ ਲੈ ਕੇ ਆਪਣਾ ਟੈਸਟ ਦੇ ਕੇ ਤੇ ਆਪਣੀ ਐਂਡੋਰਸਮੈਂਟ ਜਿਹੜੀ ਆ ਐਡ ਕਰਵਾ ਸਕਦੇ ਜੀ। ਬਿਲਕੁਲ। ਹੈਰੀ, ਸਤਿ ਸ਼੍ਰੀ ਅਕਾਲ। ਹਾਂਜੀ ਹੈਰੀ ਜੀ, ਆਪਾਂ ਅੱਗੇ ਵੱਧਦੇ ਹਾਂ। ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਮਨਜੋਤ ਭਾਜੀ ਨੇ ਅੱਧ ਵਿੱਚ ਦੀ ਗੱਲ ਤਾਂ ਦੱਸੀ ਆ। ਉਹ ਜਿਹੜੇ ਫਿੰਗਰਪ੍ਰਿੰਟ ਹੈ ਨਾ, ਤੁਹਾਡਾ FBI ਬੈਕਗਰਾਉਂਡ ਚੈੱਕ ਹੁੰਦਾ ਵਾ ਹੈਜ਼ਮੈਟ ਲਈ। ਜੀ। ਜੇ ਕਿਸੇ ਬੰਦੇ ਦੇ ਡੋਮੈਸਟਿਕ ਵਾਇਲੇਸ਼ਨ ਆ ਤਾਂ ਉਹਨੂੰ ਲੋੜ ਹੀ ਨਹੀਂ ਇਸ ਚੀਜ਼ ਦੀ ਅਪਲਾਈ ਕਰਨ ਦੀ। ਕਿਸੇ ਦਾ ਵੀ ਕੋਈ ਡੋਮੈਸਟਿਕ ਵਾਇਲੇਸ਼ਨ ਹੈਗਾ, ਉਹਨੂੰ ਲੋੜ ਨਹੀਂ ਹੈਗੀ, ਉਹਨਾਂ ਨੇ ਪਾਸ ਨਹੀਂ ਕਰਨਾ ਤੁਹਾਨੂੰ। ਠੀਕ ਹੈ ਜੀ। ਤੇ ਬਾਕੀ ਜਿਹੜੀ ਕਿਤਾਬ ਆ, ਤੁਸੀਂ DMV ਚੋਂ ਜਾ ਕੇ ਲੈ ਸਕਦੇ ਹੋ ਤੇ ਉਹਨੂੰ ਪੜ੍ਹ ਕੇ ਤੁਸੀਂ ਆਪ ਟੈਸਟ ਦੇ ਸਕਦੇ ਹੋ। ਤੁਹਾਨੂੰ ਕਿਸੇ ਕੋਲ ਲਾਉਣ ਦੀ ਲੋੜ ਵੀ ਹੈ ਨਹੀਂਗੀ। DMV ਚ ਕਿਤਾਬ ਮਿਲ ਜਾਂਦੀ ਹੈ ਹੈਜ਼ਮੈਟ ਦੀ। ਠੀਕ ਹੈ ਜੀ, ਤੇ ਇੰਨੇ ਗੱਲ ਦੱਸਣਾ। ਧੰਨਵਾਦ ਜੀ। ਖਾਸ ਕਰਕੇ ਹੈਜ਼ਮੈਟ ਦੀ ਤਾਂ ਪੂਰਾ ਪੜ੍ਹ ਕੇ ਲੈਣ ਦੀ ਲੋੜ ਹੈ, ਕਿਉਂਕਿ ਹੈਜ਼ਮੈਟ ਦਾ ਜਿਹੜਾ ਕੰਮ ਹੈ ਸੌਖਾ ਨਹੀਂ ਹੈਗਾ। ਤੇਲ ਵਾਲੇ ਟੈਂਕਰ ਦਾ ਮੈਜੋਰਟੀ ਕੰਮ ਹੁੰਦਾ ਹੈ। ਬਿਲਕੁਲ। ਥੋੜਾ ਹੈ ਟੇਢਾ ਹੁੰਦਾ ਹੈ ਕੰਮ, ਤੇ ਰਿਸਕੀ ਹੁੰਦਾ ਹੈ, ਤੇ ਉਹ ਜ਼ਿਆਦਾ ਜਿਹੜਾ ਇਸ ਦੇ ਵਿੱਚ ਧਿਆਨ ਰੱਖਣ ਦੀ ਗੱਲ ਆ। ਜਿਹੜੀ ਇਹਨਾਂ ਨੇ ਡੋਮੈਸਟਿਕ ਵਾਇਲੈਂਸ ਵਾਲੀ ਗੱਲ ਕੀਤੀ ਨਾ, ਹੁਣੇ ਚਾਈਨਾ ਵਾਲਾ ਇੱਕ ਸੀਗਾ ਬੰਦਾ, ਉਹ ਘਰੇ ਤੰਗ ਹੋਇਆ ਸੀ, ਉਹਨੇ ਬਾਅਦ ਚ ਗੱਡੀ ਚਾੜਤੀ ਸੀ। ਸੋ ਹੈਜ਼ਮੈਟ ਦੇ ਵਿੱਚ ਤੇ ਇਦਾਂ ਦਾ ਬਿਲਕੁਲ ਵੀ ਰਿਸਕ ਜਿਹੜਾ ਅਜਿਹੇ ਬੰਦੇ ਦਾ ਉਹ ਲੈਣਾ ਨਹੀਂ ਜਿਹੜਾ ਉਹ ਚਾਹੁੰਦੇ। ਤੇ ਅਗਲੇ ਆਪਣੇ ਕਾਲਰ ਨੇ ਅਭੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਜਿੰਨੇ ਵੀ ਸਾਰੇ ਸਰੋਤੇ ਹੈਗੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਸਨੋ ਦੇ ਤੁਸੀਂ ਗੱਲ ਕਰ ਰਹੇ ਸੀਗੇ, ਤੇ ਉਹ ਮੈਂ ਹਾਲਾਂਕਿ ਤਜਰਬਾ ਤਾਂ ਮੇਰਾ ਬਹੁਤ ਹੈਗਾ ਸਨੋ ਚਲਾਉਣ ਦਾ, ਪਰ ਫਿਰ ਵੀ ਮੈਂ ਆਪਣੇ ਆਪ ਨੂੰ ਇਹਦੇ ਵਿੱਚ 0 ਨੰਬਰ ਦਿੰਦਾ, ਕਿਉਂਕਿ ਇਹ ਚੀਜ਼ ਇੱਦਾਂ ਦੀ ਆ ਵੀ ਜਿਹਦੇ ਵਿੱਚ ਨਾ ਡਰਾਈਵਿੰਗ ਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਤੁਹਾਡਾ ਤਜਰਬਾ ਐਕਸਪੀਰੀਅੰਸ ਹੈਗਾ ਆ, ਉਹ ਬੰਦੇ ਦਾ ਬੱਸ ਨਹੀਂ ਚੱਲਦਾ। ਕਈ ਵਾਰ ਇੱਦਾਂ ਸਿਚੁਏਸ਼ਨ ਪੈਦਾ ਹੋ ਜਾਂਦੀ ਆ। ਸੋ ਬੈਸਟ ਇਹ ਹੁੰਦਾ ਹੈ ਕਿ ਜਿੰਨਾ ਇੱਕ ਹੁਣੇ ਮੁੰਡਾ ਦੱਸ ਕੇ ਗਿਆ ਤੁਹਾਡੇ ਆਪਣੇ 2 ਮਿੰਟ 2 ਕਲਰਾਂ ਤੋਂ ਪਹਿਲਾਂ ਕਿਹਾ, ਉਹ ਕਹਿੰਦਾ ਵੀ ਜਿੱਦਾਂ ਦੂਰੀ ਰੱਖੋ ਆਪਣੇ ਬਣਾ ਕੇ ਨਾ, ਫੋਲੋਇੰਗ ਡਿਸਟੈਂਸ ਜਿਹਨੂੰ ਕਹਿੰਦੇ। ਉਹ ਕਹਿੰਦੇ 4 ਟਰੱਕ ਦੀ ਸੀਗੀ, ਤੇ ਮੈਂ ਕਹਿੰਦਾ ਵੀ ਜ਼ਿਆਦਾ ਰੱਖੋ ਤੇ ਹੌਲੀ ਜਿੰਨਾ ਚਲਾ ਹੁੰਦਾ ਉਨਾ ਚਲਾਓ, ਠੀਕ ਹੈ ਜੀ। ਤੇ ਉਹਦੇ ਨਾਲ ਇਹ ਹੁੰਦਾ ਵੀ ਜਿੱਲੇ ਅੱਗੇ, ਕਿਉਂ ਜਿੱਲੇ ਤੁਸੀਂ ਟਰੱਕ ਸਨੋ ਦੇ ਵਿੱਚ ਚਲਾਉਂਦੇ ਆ ਨਾ, ਤੁਸੀਂ ਤੇਜ਼ ਜਿੰਨਾ ਮਰਜ਼ੀ ਚਲਾ ਲਓ, ਭਾਵੇਂ ਸਲੋ ਪੈਂਟੀ ਨਾ, ਉਹਨੂੰ ਭਾਵੇਂ 70 ਤੱਕ ਜਾ ਸਕਦੇ ਆ, ਕਹਿੰਦਾ ਮਤਲਬ। ਪਰ ਪ੍ਰੋਬਲਮ ਉਸ ਵੇਲੇ ਹੁੰਦੀ ਆ ਜਦੋਂ ਤੁਸੀਂ ਬ੍ਰੇਕ ਮਾਰ ਕੇ ਰੋਕਣਾ ਟਰੱਕ ਨੂੰ। ਉਸੇ ਵੇਲੇ ਫਿਰ ਟਾਇਰ ਜਿਹੜੇ ਨਾ ਉਹ ਫ੍ਰਿਕਸ਼ਨ ਜਿਹੜੀ ਹੁੰਦੀ ਨਹੀਂ, ਉਹ ਕੰਮ ਨਹੀਂ ਕਰਦੇ, ਪਕੜ ਨਹੀਂ ਕਰਦੇ ਰੋਡ ਦੇ ਨਾਲ, ਤੇ ਫਿਰ ਟਰੱਕ ਘੁੰਮ ਜਾਂਦਾ, ਸਕਿੱਡ ਹੋ ਜਾਂਦਾ, ਜਾਂ ਜਿੱਦਾਂ ਵੀ ਕਰੋ। ਨਾਲੇ ਦੂਸਰੇ ਨੰਬਰ ਤੇ ਜਿਹੜੇ ਤੁਸੀਂ ਟਰੱਕ ਚਲਾਉਣੇ, ਤੁਸੀਂ ਹੌਲੀ ਚੱਲੇ ਆ, ਚਲੋ ਠੀਕ ਆ, ਬਹੁਤ ਜਿਹੜਾ ਬੰਦਾ ਜਿੰਨਾ ਸਲੋ ਜਾਂਦਾ ਉਨਾ ਸੇਫ ਆ। ਫਲੈਸ਼ਰ ਜ਼ਰੂਰ ਲਾਓ ਜੇ ਹੌਲੀ ਜਾਂਦੇ ਆ ਨਾ, ਤੇ ਆਪਣੀ ਪਿਛਲੀਆਂ ਜਿਹੜੀਆਂ ਬੈਕ ਲਾਈਟਸ ਹੁੰਦੀਆਂ ਟ੍ਰੇਲਰ ਦੀਆਂ, ਉਹਨੂੰ ਕਲੀਨ ਰੱਖੋ। ਕਈ ਵਾਰ ਸਨੋ ਫਸ ਜਾਂਦੀ ਉੱਪਰ ਵਿੱਚ, ਲਾਈਟਾਂ ਦਿਖਦਾ ਨਹੀਂ ਪਿਛਲੇ ਬੰਦੇ ਨੂੰ। ਤੇ ਜੇ ਤੁਹਾਡੇ ਲਾਗੇ ਉਹਦੀ ਕੋਈ ਤੇਜ਼ ਜਾ ਰਿਹਾ, ਲੱਗਦਾ ਵੀ ਬਹੁਤ ਤੇਜ਼ ਜਾਣ ਰਿਹਾ, ਤੁਸੀਂ ਫਿਰ ਕਈ ਵਾਰ ਤਾਂ ਬੰਦੇ ਦੇ ਮਨ ਦੇ ਵਿੱਚ ਇੱਦਾਂ ਨਾ ਆ ਜਾਂਦੇ, ਯਾਰ ਸਾਰੇ ਤੇਜ਼ ਜਾਈ ਜਾਂਦੇ ਆ ਨਾ। ਤੇ ਆਪਣੇ ਮਨ ਨੂੰ ਸਮਝਾ ਕੇ ਰੱਖੋ, ਥੋੜਾ ਜਿਹਾ ਕੰਟਰੋਲ ਰੱਖੋ, ਪੇਸ਼ੈਂਸ ਰੱਖੋ, ਕਿਉਂਕਿ ਪਤਾ ਨਹੀਂ ਹੁੰਦਾ ਤੁਹਾਨੂੰ ਰੋਡ ਦੀ ਕੰਡੀਸ਼ਨ ਦੇ ਹਿਸਾਬ ਨਾਲ ਹੀ ਸਪੀਡ ਬਣਾਉਣੀ ਚਾਹੀਦੀ ਹੈ। ਕਈ ਵਾਰ ਅੱਗੇ ਬੰਦੇ ਜਾ ਕੇ ਨਾ ਡਿੱਗੇ ਹੁੰਦੇ ਆ ਸਾਈਡਾਂ ਤੇ, ਕੋਈ ਇੱਧਰ ਡਿੱਗਿਆ ਹੁੰਦਾ ਟਰੱਕ, ਉੱਧਰ ਡਿੱਗਿਆ ਹੁੰਦਾ ਆ। ਤਾਂ ਫੋਲੋਇੰਗ ਡਿਸਟੈਂਸ ਜਿਹੜੀ ਆ ਉਹ ਜ਼ਰੂਰ ਉੱਤੇ ਕੰਟਰੋਲ, ਜਿੰਨਾ ਤੁਸੀਂ ਜ਼ਿਆਦਾ ਫੋਲੋਇੰਗ ਡਿਸਟੈਂਸ ਕਰੋਗੇ ਉਨਾ ਜ਼ਿਆਦਾ ਤੁਹਾਡੇ ਵਾਸਤੇ ਸੇਫ ਆ। ਪਰ ਫਿਰ ਵੀ ਹੌਲੀ ਚੱਲਣ ਦੇ ਬਾਅਦ ਅਸੀਂ ਹੌਲੀ ਵੀ ਚਲਾਇਆ, ਮੈਂ ਬ੍ਰੇਕ ਬਰੂਕ ਲਾ ਕੇ ਪੰਗੇ ਲੈ ਕੇ ਦੇਖਿਆ, ਪਰ ਫਿਰ ਵੀ ਟਰੱਕ ਸਕਿੱਡ ਕਰਦਾ ਆ ਗਿਆ। ਮਤਲਬ ਵੀ ਇੰਨਾ ਭਾਰ ਆ। ਹਾਂਜੀ ਜੀ, ਹੌਲੀ ਦਾ ਵਿੱਚ ਇਹ ਹੋ ਜਾਂਦਾ ਵੀ ਤੁਸੀਂ ਇੱਕ ਲਿਮਿਟਡ ਟਾਈਮ ਦੇ ਵਿੱਚ ਨਾ ਥੋੜਾ ਦਾਇਰੇ ਦੇ ਵਿੱਚ ਸੱਜੇ ਖੱਬੇ ਕਰਕੇ ਰੋਕ ਲੈਂਦੇ ਆ ਟਰੱਕ ਨੂੰ, ਵੀ ਤੁਹਾਡਾ ਬਚਾਅ ਰਹਿੰਦਾ, ਸੱਜੇ ਦਾ ਨਹੀਂ ਸੱਜੇ ਪਾਸੇ, ਕਿਸੇ ਪਾਸੇ ਨੂੰ। ਤੇ ਦੂਜੇ ਨੰਬਰ ਤੇ ਇਹ ਹੁੰਦਾ ਵੀ ਜਿੱਦਾਂ ਮੁੰਡੇ ਹੁਣ ਰਾਤ ਨੂੰ ਟਰੱਕ ਚਲਾਇਆ ਅਸੀਂ ਸਨੋ ਵਿੱਚ ਜਾਂਦੇ ਆ, ਬੇਸਿਕਲੀ ਇੱਕ ਚੀਜ਼ ਹੋਰ ਹੁੰਦੀ ਇਹਦਾ, ਜਿਹੜੇ ਟਾਇਰ ਚੱਲਦੇ ਆ ਨਾ ਟਰੱਕ ਦੇ ਵਿੱਚ ਸਨੋ ਦੇ, ਪਾਣੀ ਉੱਡਦਾ ਆ, ਜਿੱਦਾਂ ਕਈ ਵਾਰ ਰੋਡ ਲੱਗਦਾ ਹੁੰਦਾ, ਜੇ ਸਲੱਸ਼ੀ ਵਗੈਰਾ ਉੱਡਦੀ ਨਾ, ਥੋੜਾ ਜਿਹਾ ਸੇਫ ਹੁੰਦਾ ਉਹ, ਠੀਕ ਹੈ। ਤੇ ਉਹਦੇ ਵਿੱਚ ਮਤਲਬ ਸੋਕੇ ਆ, ਪਰ ਫਿਰ ਵੀ ਸਲੋ ਚਲਾਓ। ਦੂਸਰੇ ਨੰਬਰ ਤੇ ਜਿਹੜੇ ਰਾਤ ਨੂੰ ਅਸੀਂ ਰੁਕਦੇ ਆ, ਤੇ ਟੈਂਪਰੇਚਰ ਖਾਸ ਕਰਕੇ ਜਿਹੜੇ ਫ੍ਰੀਜ਼ਿੰਗ ਟੈਂਪਰੇਚਰ ਹੋਵੇ ਨਾ, ਤੇ ਉਹਦੇ ਉਸ ਵਕਤ ਜਿਹੜੇ ਅਸੀਂ ਬ੍ਰੇਕਸ ਲਾ ਕੇ ਸੌਂ ਜਾਂਦੇ ਰਾਤ ਨੂੰ, ਉਹ ਸਵੇਰ ਨੂੰ ਕੀ ਹੁੰਦਾ, ਜਿਹੜੀਆਂ ਰਾਤ ਨੂੰ ਜਿਹੜੇ ਟਾਇਰ ਹੁੰਦੇ ਨਾ, ਉਹਦੇ ਬ੍ਰੇਕਾਂ ਦੇ ਵਿੱਚ ਪਾਣੀ ਮਤਲਬ ਮੈਲਟ ਹੋ ਕੇ ਟਾਇਰ ਵਗੈਰਾ ਗਰਮ ਹੋਏ ਹੁੰਦੇ, ਬ੍ਰੇਕਾਂ ਗਰਮ ਹੁੰਦੀਆਂ, ਉਹ ਮੈਲਟ ਹੋ ਕੇ ਬ੍ਰੇਕਾਂ ਦੇ ਜਿਹੜੇ ਸ਼ੂਜ਼ ਹੁੰਦੇ ਉਹਦੇ ਵਿੱਚ ਜਾ ਵੜਦਾ। ਉਹਦੇ ਨਾਲ ਕੀ ਹੁੰਦਾ, ਜਦੋਂ ਤੁਸੀਂ ਸਵੇਰ ਨੂੰ ਟਰੱਕ ਆਪਣੀ ਸ਼ਿਫਟ ਚਾਲੂ ਕਰਨੀ ਹੁੰਦੀ ਆ, ਬ੍ਰੇਕ ਖੋਲਦੇ ਆ, ਤਾਂ ਮੋਸਟਲੀ ਕੀ ਹੁੰਦਾ, ਬ੍ਰੇਕਾਂ ਜਿਹੜੀਆਂ ਨਾ ਉਹ ਜੁੜ ਜਾਂਦੀਆਂ ਨਾਲ, ਆਈਸ ਇੰਨੀ ਜ਼ਿਆਦਾ ਉਹਨੂੰ ਟਾਈਟਲੀ ਹੋਲਡ ਕਰ ਲੈਂਦੀ ਹੈ, ਤੁਰਦੀਆਂ ਨਹੀਂ, ਬੰਦੇ ਨਾ ਕਨਫਿਊਜ਼ ਹੋ ਜਾਂਦੇ, ਪਤਾ ਨਹੀਂ ਕੀ ਹੋ ਗਿਆ। ਉਹ ਇਹਦੇ ਵਾਸਤੇ ਬੈਸਟ ਇਹੀ ਹੁੰਦਾ ਵੀ ਤੁਸੀਂ ਰਾਤ ਨੂੰ ਅਗਰ ਸੌਣਾ ਆ, ਤੇ ਜੇ ਤੁਸੀਂ ਬਾਹਰ ਰਾਤ ਨੂੰ ਬਾਥਰੂਮ ਵਗੈਰਾ ਜਾਂਦੇ ਆ, ਤੇ ਬ੍ਰੇਕਾਂ ਰਿਲੀਜ਼ ਕਰਕੇ ਫਿਰ ਦੁਬਾਰਾ ਲਾਤੀਆਂ, ਤਾਂ ਥੋੜ੍ਹੀ ਜਿਹੀਆਂ ਨਾ ਉਹਨਾਂ ਕੀ ਹੁੰਦਾ
ਬ੍ਰੇਕਡਾਊਨ ਹੁੰਦੀ ਰਹਿੰਦੀ ਆ, ਉਹਦੇ ਵਿੱਚ ਫਿਰ ਆਈਸ ਜਿਹੜੀ ਉਹ ਜੰਮਦੀ ਨਹੀਂ। ਅਗਰ ਜੰਮ ਵੀ ਗਈਆਂ ਤਾਂ ਤੁਸੀਂ ਬੈਸਟ ਥਿੰਗ ਹੈ ਕਿ ਬ੍ਰੇਕਾਂ ਜਿਹੜੀਆਂ ਉਹ ਤੁਸੀਂ ਜਿਹੜੀ ਸੋਲਿਡ ਹੈਮਰ ਹੁੰਦਾ ਥੋੜੀ ਹੁੰਦੀ ਉਹਦੇ ਨਾਲ ਤੁਸੀਂ ਜਾ ਕੇ ਜਾਂ ਥੋੜਾ ਜਿਹਾ ਸਕਰੂ ਡਰਾਈਵਰ ਲੈ ਕੇ ਉਹਨੂੰ ਫਿੱਟ ਕਰਕੇ ਮਾੜਾ ਨੂੰ ਰਿਲੀਜ਼ ਕਰ ਸਕਦੇ ਆ ਜੀ। ਠੀਕ ਹੈ ਜੀ, ਥੈਂਕ ਯੂ ਅਭੀ ਜੀ, ਮਿਹਰਬਾਨੀ। ਬਾਕੀ ਮੈਨੂੰ ਲੱਗਦਾ ਸਮਥਿੰਗ ਗੁੱਡ ਨਿਊਜ਼ ਆ। ਮੈਂ ਰੇਡੀਓ ਲੇਟ ਆਨ ਕੀਤਾ ਸੀਗਾ, ਮੈਂ ਸੋਹਣਾ ਕਾ ਬਾਤ ਕੀ ਹੈਗਾ, ਕੋਈ ਬ੍ਰੋਕਰ ਬਾਰੇ ਕਰ ਰਹੀ ਗੱਲ। ਸੋ ਦੈਟਸ ਆਲ, ਥੈਂਕ ਯੂ ਸੋ ਮਚ ਫॉर गिविंग ਬ੍ਰੋਕਰ ਟ੍ਰਾਂਸਪੇਰੈਂਸੀ ਵਾਲਾ ਦੁਬਾਰਾ ਜਿਹੜਾ ਜੀ ਉੱਤੇ ਲੈ ਰਹੇ ਜੀ। ਤੇ ਜ਼ਿਆਦਾਤਰ ਤੇ ਫਿਰ ਇਸ ਹਿਸਾਬ ਦੇ ਨਾਲ ਰਮਨ ਜੀ ਰਾਤ ਨੂੰ ਅਵੋਇਡ ਕਰਨਾ ਚਾਹੀਦਾ ਸਨੋ ਦੇ ਵਿੱਚ। ਬਿਲਕੁਲ ਰਾਜਕਰਨ, ਮੈਂ ਸਾਰਿਆਂ ਨੂੰ ਜ਼ਰੂਰੀ ਇਹ ਗੱਲ ਹੈ ਕਿ ਇਫ ਯੂ ਡੋਂਟ ਫੀਲ ਇਟ ਸੇਫ ਜਸਟ ਪੁੱਲ ਓਵਰ ਐਂਡ ਹੈਵ ਰੈਸਟ। ਸਹੀ ਗੱਲ ਹੈ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਭਾਜੀ ਨੇ ਕਾਲ ਕੀਤੀ ਨਾ, ਉਹਨੇ ਐਂਡਰੋਸਮੈਂਟ ਐਡ ਕਰਾਉਣੀ ਸੀ। ਹੁਣ ਮੈਨੂੰ ਵੀ ਜਦੋਂ ਮੈਂ ਪੈਸੰਜਰ ਐਡ ਕਰਾਉਣਾ ਸੀ, ਪਹਿਲੇ ਮੇਰੇ ਲਾਇਸੈਂਸ ਵਿੱਚ ਡਬਲ ਟ੍ਰੇਲਰ ਵੀ ਐਡ ਸੀਗਾ, ਤੇ ਉਹ ਕਹਿੰਦੇ ਵੀ ਤੁਹਾਡਾ ਲਾਇਸੈਂਸ 1 ਸਾਲ ਤੋਂ ਪੁਰਾਣਾ ਹੋ ਗਿਆ, ਤੁਹਾਨੂੰ ਸਾਰੇ ਰਿਟਨ ਟੈਸਟ ਦੁਬਾਰਾ ਦੇਣੇ ਪੈਣੇ ਆ ਨਾ। ਫਿਰ ਮੈਂ 6 ਫਿਰ ਮੈਨੂੰ 6 ਦੇਣੇ ਸੀਗੇ, ਫਿਰ ਮੈਂ 4 ਤੇ 1 ਦਿਨ ਪਾਸ ਕਰ ਲਏ, 2 1 ਦਿਨ ਪਾਸ ਕੀਤੇ। ਤੇ ਉਹਦੇ ਜਿਹੜੇ ਕਾਰ ਵਾਲਾ ਬੜਾ ਡਿਫੀਕਲਟ ਕਰਤਾ ਇਹਨਾਂ ਨੇ, ਮਤਲਬ 1 ਸਾਲ ਤੋਂ ਪੁਰਾਣਾ ਜਦੋਂ ਲਾਇਸੈਂਸ ਹੋ ਜਾਂਦਾ ਤੁਹਾਨੂੰ ਸਾਰੇ ਟੈਸਟ ਦੁਬਾਰਾ ਦੇਣੇ ਪੈਂਦੇ ਰਿਟਨ ਨਾ ਜੀ। 1 ਸਾਲ ਤੋਂ ਪਹਿਲਾਂ ਐਡ ਕਰਾ ਲਓ, ਫਿਰ ਦੇਖੀ ਪੇਪਰ ਦੇਣਾ ਪੈਂਦਾ। ਇਹ ਵੀ ਚੱਕਰ ਹੈ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ, ਓਕੇ, ਥੈਂਕ ਯੂ ਜੀ। ਪ੍ਰਭਜੋਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਰਮਨ ਭਾਜੀ ਨਾਲ ਮੇਰੀ ਗੱਲ ਹੋਈ ਸੀ। ਮੈਂ ਪ੍ਰਭਜੋਤ ਬੋਲਦਾ ਭਾਜੀ। ਹੁਣਾਂ ਨਾਲ 2-3 ਦਿਨ ਹੋ ਗਿਆ ਗੱਲ ਕਰਦਿਆਂ ਨੂੰ ਮੇਰੇ ਨਾਲ, ਤੇ ਮੈਨੂੰ ਹੋ ਗਏ ਟਰਕਿੰਗ ਦੇ ਵੈਸੇ 15 ਸਾਲ, ਤੇ ਔਨ ਆਪਰੇਟਰ ਨੂੰ 8 ਸਾਲ ਹੋ ਗਏ, MC ਮੇਰੀ ਨੂੰ। ਤੇ ਭਾਜੀ ਇੱਕ ਮੈਨੂੰ ਇਸ਼ੂ ਆਇਆ ਸੀ, ਭਾਜੀ ਹੁਣਾਂ ਨੂੰ ਪਤਾ ਆਲਰੇਡੀ, ਤੇ ਕੈਰੀਅਰ ਬ੍ਰੋਕਰ 411 ਨੇ, ਤੇ ਮੇਰਾ ਲਾਸਟ ਵੀਕ ਲੋਡ ਚੱਕਣਾ ਸੀਗਾ ਤੇ ਸੈਟਰਡੇ ਨੂੰ, ਤੇ ਮੈਂ ਜਦੋਂ ਯਾਰਡ 'ਚ ਧੋਣ ਲੱਗਾ ਤੇ ਇੰਸਪੈਕਸ਼ਨ ਕੀਤੀ ਟਰੱਕ ਟਰਾਲੇ ਦੀ, ਤੇ ਮੇਰਾ ਪੈਪ ਰੇਡੀਏਟਰ ਦਾ ਪਾਟਾ ਸੀ, ਲੀਕ ਸੀਗਾ ਸਾਰਾ, ਹੈ ਨਾ। ਤੇ ਮੈਂ ਲੋਡ ਨਹੀਂ ਚੱਕ ਸਕਦਾ ਕਿਉਂਕਿ ਪੈਪ ਦਾ ਇਸ਼ੂ ਸੀਗਾ। ਤੇ ਮੈਂ ਬ੍ਰੋਕਰ ਨੂੰ ਫੋਟੋਆਂ ਇਹ ਭੇਜੀਆਂ, ਸਾਰਾ ਕੁਛ ਭੇਜਿਆ, ਐਵਰੀਥਿੰਗ ਵੀਡੀਓ ਬਣਾ ਕੇ, ਰਸੀਦ ਵੀ ਭੇਜੀ ਮਕੈਨਿਕ ਦੀ, ਹੈ ਨਾ। ਉਹਨੇ ਫੇਰ ਵੀ ਮੇਰਾ ਕਰਾ ਕੇ ਉੱਤੇ ਕੈਰੀਅਰ 411 ਤੇ ਚੜਾਤਾ। ਹਾਲਾਂਕਿ ਮੇਰਾ ਕੋਈ ਮਹਾਰਾਜ ਦੀ ਕਿਰਪਾ ਨਾਲ ਕੋਈ ਐਕਸੀਡੈਂਟ ਨਹੀਂ ਅੱਜ ਤੱਕ, ਜਾਂ ਐਨ ਕਲੀਨ ਆ ਨਾ। ਠੀਕ ਹੈ। ਤੇ ਉਹਦੇ ਕਰਕੇ ਹੁਣ ਮੈਨੂੰ ਲੋਡ ਦੀ ਇਸ਼ੂ ਆ ਰਿਹਾ ਹੈ। ਜਿਹੜੇ ਪੁਰਾਣੇ ਬ੍ਰੋਕਰ ਵੀ ਹੈ ਜਿਹਨਾਂ ਨਾਲ ਸਾਈਨ ਅਪ ਹੋਏ 8 ਸਾਲ ਹੋ ਗਏ, ਉਹ ਵੀ ਦੇਖਦੇ ਆ ਸਾਰੇ ਮੇਰਾ। ਉਹ ਤੇ ਚਲੋ ਕੁਛ ਨਾ ਕੁਛ ਕਰਕੇ ਕਰ ਲਾਂਗੇ, ਹੈ ਨਾ। ਇੱਕ ਨੂੰ ਕਾਲ ਕੀਤੀ ਜਿਹੜਾ ਕੰਮ ਕਰਦਾ ਪੇਪਰ ਵਰਕ ਮੇਰਾ, ਉਹ ਕਹਿੰਦੇ ਦੱਸ ਹੁਣ ਛੇਤੀ ਨਵੀਂ ਕੰਪਨੀ ਬਣਾਉਣੀ ਆ। ਮੈਂ ਕਿਹਾ ਲੈ ਦੱਸ, ਹੈ ਨਾ। ਤੇ ਮਤਲਬ ਕਿ ਮੇਰੇ ਕਹਿਣ ਦਾ ਮੇਰਾ ਇੱਕ ਕੁਐਸਚਨ ਆ ਕਿ ਇੱਕ ਬੰਦੇ ਦੇ ਹੱਥ 'ਚ ਸਾਡੀ ਸਾਰੇ ਟਰੱਕਾਂ ਵਾਲਿਆਂ ਦੀ ਲਾਈਫ ਆ, ਮਤਲਬ ਕਿ ਉਹ ਜੋ ਮਰਜ਼ੀ ਕਰ ਸਕਦਾ ਸਾਨੂੰ ਉਂਗਲਾਂ। ਇਹਦੇ ਨਾਲ ਤਾਂ ਮਿਡਲ ਈਸਟ ਵਧੀਆ ਕੰਟਰੀਆਂ, ਅਰਬ ਕੰਟਰੀਆਂ ਵਧੀਆ ਹੈ ਇਹਦੇ ਨਾਲ ਤਾਂ, ਕਿ ਤੁਹਾਡਾ ਇੱਕ ਬੰਦਾ ਇੰਨਾ ਕੰਮ ਕਰਦਾ, ਇੱਕ ਬੰਦੇ ਦੇ ਉੱਤੇ ਤੁਹਾਡਾ ਘਰ-ਬਾਰ ਸਾਰਾ ਜਾ ਸਕਦਾ। ਮੈਂ ਉਹਨੂੰ ਈਮੇਲਾਂ ਕੀਤੀਆਂ, ਸਾਰਾ ਕੁਛ ਕੀਤਾ, ਹੈ ਨਾ। ਤੇ ਉਹ ਲਾਈਕ ਮੈਨੂੰ ਇੱਕ ਸਵਾਲ, ਮੈਂ ਅੰਡਰਸਟੈਂਡ ਨਹੀਂ ਕਰ ਪਾ ਰਿਹਾ ਕਿ ਇੰਨੇ ਟਰੱਕਾਂ ਵਾਲੇ ਆ, ਸਨੋ ਦੀ ਗੱਲ ਚੱਲ ਰਹੀ ਆ, ਅਸੀਂ ਦਿਨ ਰਾਤ ਭਾਜੀ ਟਰੱਕੀ ਦੇ ਸਨੋ ਪਈ ਆ, ਉੱਥੇ ਚੇਨਾਂ ਚੜਾਈਆਂ, ਟਰੱਕ ਦੇ ਐਕਸੀਡੈਂਟ ਵੀ ਹੋਏ। ਅਸੀਂ ਮੀਂਹ 'ਚ ਜਾਂਦੇ, ਅੱਗਾਂ ਦੇ ਵਿੱਚੋਂ ਅਸੀਂ ਸਨੋਹਾਂ 'ਚੋਂ, ਹਨੇਰੀਆਂ 'ਚੋਂ, ਹੈ ਨਾ। ਫਿਰ ਬ੍ਰੋਕਰਾਂ ਦੀ ਟਾਕ ਵੇ ਬੈਡ, ਸ਼ਿਪਰਾਂ ਦੀ, ਕਈ ਵੇਲੇ ਮਕੈਨਿਕ ਨੇਮ ਇਟ, ਹੈ ਨਾ। ਜਿਹੜਾ ਵੀ ਇਹ ਸਾਰਾ ਭਾਰ ਮਤਲਬ ਸਾਡੇ 'ਤੇ ਹੀ ਆ। ਕਿਉਂ ਅਸੀਂ ਨਹੀਂ ਇਕਜੁੱਟ ਹੁੰਦੇ, ਮੈਨੂੰ ਸਮਝ ਜਿਹੀ ਨਹੀਂ ਲੱਗ ਰਹੀ, ਮਤਲਬ ਕਿਉਂ ਇੱਦਾਂ ਆ। ਜੀ ਜੀ ਬਿਲਕੁਲ, ਹੈ ਨਾ ਜੀ ਰਮਨ ਜੀ। ਪ੍ਰੋਬਲਮ ਸਾਰਿਆਂ ਨੂੰ ਵੱਡੀ ਇਹ ਆ ਕਿ ਜਦੋਂ ਅਸੀਂ ਐਕਸ਼ਨ ਨੂੰ, ਹੁਣ ਦੇਖੋ ਆਪਾਂ ਇਸ ਵੇਲੇ ਗੱਲ ਕਰ ਰਹੇ ਹਾਂ, ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਹੈ ਬ੍ਰੋਕਰ ਟ੍ਰਾਂਸਪੇਰੈਂਸੀ ਦੀ, ਠੀਕ ਹੈ ਨਾ। ਇਹ ਹੁਣ ਮੈਂ ਅਜੇ ਤੱਕ ਹੁਣ ਕਾਲਰ ਲੈ ਰਹੇ, ਆਪਾਂ ਸਿਰਫ ਸਨੋ ਦੇ ਵਿੱਚ ਫਸੇ ਬੈਠੇ ਹਾਂ ਸਰ, ਠੀਕ ਹੈ ਨਾ। ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਬ੍ਰੋਕਰ ਟ੍ਰਾਂਸਪੇਰੈਂਸੀ ਦੀ ਗੱਲ ਹੈਗੀ, ਉਹਦੇ ਤੇ ਜਿੱਦਣ ਤੁਹਾਡਾ ਕਮੈਂਟ ਪੀਰੀਅਡ ਆਇਆ, ਜਿੱਦਣ ਤੁਹਾਡਾ ਆਪਣੇ ਵਿਚਾਰ ਰੱਖਣ ਦਾ ਟਾਈਮ ਆਇਆ, ਉਦਣ ਗਿਣਤੀ ਮਿਣਤੀ ਦੇ ਜਿਹੜੇ ਵਿਚਾਰ ਉੱਥੇ ਰੱਖੇ ਜਾਣੇ ਆ, ਗਿਣਤੀ ਮਿਣਤੀ ਦੀ ਗੱਲ ਹੋਣੀ ਆ। ਇਹ ਪ੍ਰੋਬਲਮ ਹੈਗੀ। ਪ੍ਰੋਬਲਮ ਆਪਾਂ ਇਹ ਨਹੀਂ ਕਹਿੰਦੇ ਜੀ ਇੱਥੇ ਆਪਾਂ ਕੋਈ ਇੱਕ ਝੰਡਾ ਲੈ ਕੇ ਤੁਰਨਾ ਤੇ ਉਹਦੇ ਪਿੱਛੇ ਸਟ੍ਰਾਈਕ ਕਰਨੀ ਹੈ ਜਾਂ ਉਹਦੇ ਪਿੱਛੇ ਤੁਰਨਾ ਹੈ। ਇੱਥੇ ਇਕੱਠੇ ਹੋਣ ਦਾ ਮਤਲਬ ਟੋਟਲੀ ਡਿਫਰੈਂਟ ਹੈਗਾ। ਇੱਥੇ ਇਕੱਠੇ ਹੋਣ ਦਾ ਮਤਲਬ ਹੈਗਾ ਕਿ ਤੁਸੀਂ ਇੱਕ ਐਸੋਸੀਏਸ਼ਨ ਜਾਂ ਇੱਕ ਧਿਰ ਦੇ ਨਾਲ ਤੁਸੀਂ ਖੜੇ ਆ, ਤੁਹਾਡੇ ਨੰਬਰਸ ਦੇਖਦੇ ਆ, ਠੀਕ ਆ। ਉਹ ਚੀਜ਼ ਜਿਹੜੀ ਆ ਉਹ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈਗੀ ਆ। ਉਹ ਇਹੋ ਹੀ ਆ, ਮੈਨੂੰ ਮੇਰੇ ਨਾਲ ਨਹੀਂ ਹੋਇਆ, ਮੈਂ ਕੀ ਲੈਣਾ। ਸੋ ਇਸ ਕਰਕੇ ਇਹ ਜਿਹੜੀ ਤਕਲੀਫ ਆ, ਇਹ ਜਿਹੜੀ ਤੰਗੀ ਆ, ਇਹ ਕਿਉਂ ਆ। ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀਗੀ ਕਿ ਇਹ 14 ਤੋਂ 15 ਹਜ਼ਾਰ ਬ੍ਰੋਕਰ ਆ ਜਿਹੜਾ ਕਿ 1.3 ਮਿਲੀਅਨ ਕੈਰੀਅਰ ਨੂੰ ਅੱਗੇ ਲਾਈ ਫਿਰਦਾ,
ਠੀਕ ਹੈ। 1.3 ਮਿਲੀਅਨ ਕੈਰੀਅਰ ਜਿਹੜਾ ਹੈ ਉਹਦੇ 'ਚ ਇੰਨੀ ਹਿੰਮਤ ਨਹੀਂ ਕਿ 14,000 ਬ੍ਰੋਕਰ ਨੂੰ ਹਿਲਾ ਦੂ। ਠੀਕ ਹੈ, ਕਿਉਂ? ਕਿਉਂਕਿ ਬ੍ਰੋਕਰ ਨੇ ਇੱਕ ਗੱਲ ਧਾਰ ਲਈ ਕਿ ਜਦੋਂ ਕੈਰੀਅਰ ਨੂੰ ਲੋਡ ਦੇਣਾ ਉਹਨੇ ਕਿਸੇ ਇੱਕ ਸਾਈਟ ਤੇ ਜਾ ਕੇ ਕ੍ਰੈਡਿਟ ਚੈੱਕ ਕਰਨਾ। ਕੈਰੀਅਰ ਨੂੰ ਇੱਕ ਚੀਜ਼ ਬਣਾ ਕੇ ਦੇਤੀ ਵੀ ਤੁਸੀਂ ਬ੍ਰੋਕਰ ਨੂੰ ਰਿਪੋਰਟ ਕਰੋ, ਕੱਲ ਨੂੰ ਜਦੋਂ ਤੁਸੀਂ ਲੋਡ ਚੱਕਣਾ ਇੱਥੇ ਜਾ ਕੇ ਚੈੱਕ ਕਰੋ, ਕੋਈ ਕੈਰੀਅਰ ਚੈੱਕ ਨਹੀਂ ਕਰਦਾ। ਉਹ $100-200 ਵੱਧ ਦੇ ਦੇਵੇ ਉਸੇ ਵੇਲੇ ਚੱਕ ਲੈਂਦੇ ਲੋਡ। ਠੀਕ ਹੈ ਨਾ। ਸੋ ਰੌਲਾ ਇਹ ਹੈ ਕਿ ਆਪਾਂ ਕਿਸੇ ਗੱਲ ਤੇ ਖੜਦੇ ਨਹੀਂਗੇ, ਆਪਾਂ ਕਿਸੇ ਚੀਜ਼ ਦੇ ਉੱਤੇ ਖੜਦੇ ਨਹੀਂ। ਆਪਾਂ ਇਹ ਕਹਿੰਦੇ ਵੀ ਮੇਰਾ ਬੈਨੀਫਿਟ ਕਿੱਥੇ ਆ, ਮੇਰਾ ਭਲਾ ਕਿੱਥੇ ਆ। ਠੀਕ ਹੈ ਨਾ। ਇਸ ਕਰਕੇ ਮੈਂ ਕੋਈ ਇਹ ਨਹੀਂ ਕਹਿੰਦਾ ਬ੍ਰੋਕਰ ਕਮਿਊਨਿਟੀ ਕੋਈ ਮਾੜੀ ਹੈ, ਸਾਰੇ ਬ੍ਰੋਕਰ ਹੀ ਮਾੜੇ ਆ ਜਾਂ ਸਾਰੇ ਕੈਰੀਅਰ ਹੀ ਮਾੜੇ ਆ, ਪਰ ਡੈਫੀਨੇਟਲੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹ ਮੈਨੇ ਰਖਾਉਂਦੀਆਂ ਜਦੋਂ ਤੁਸੀਂ ਕਲੈਕਟਿਵਲੀ ਇੱਕ ਜਗ੍ਹਾ ਤੇ ਇਕੱਠੇ ਨਹੀਂ ਹੁੰਦੇ। ਠੀਕ ਹੈ, ਤੁਸੀਂ ਆਪਣਾ ਆਪਣਾ ਕੰਮ ਕਰਨਾ। ਆਪਾਂ ਕਿਸੇ ਨੂੰ ਕਿਸੇ ਦਾ ਰੇਟ ਨਹੀਂ ਬੰਨ੍ਹ ਸਕਦੇ, ਆਪਾਂ ਕਿਸੇ ਦਾ ਕੋਈ ਚੀਜ਼ ਨਹੀਂ ਬੰਨ੍ਹ ਸਕਦੇ, ਕਿਸੇ ਦੀ ਕੋਈ ਚੀਜ਼ ਨਹੀਂ ਕਰ ਸਕਦੇ, ਪਰ ਇੱਕ ਮੋਰਲ ਇੱਕ ਮਤਲਬ ਕਿ ਲੈਵਲ ਤੇ ਖੜਨਾ ਤਾਂ ਜਿਹੜਾ ਉਹ ਬਣਦਾ ਆ। ਉਹਦੇ ਵਿੱਚ ਮੈਨੂੰ ਲੱਗ ਰਿਹਾ ਕਿ ਸ਼ਾਇਦ ਹਰ ਇੱਕ ਜਿਹੜਾ ਬੰਦਾ ਹੈਗਾ ਉਹ ਆਪਣਾ ਘੋੜਾ, ਆਪਣੀ ਰੇਸ, ਆਪਣੀ ਸਪੀਡ ਆਪਣੇ ਪਾਸੇ ਨੂੰ ਦੌੜਾਇਆ ਜਾ ਰਿਹਾ। ਕੋਈ ਨੂੰ ਇਹ ਪਰਵਾਹ ਨਹੀਂ ਹੈਗੀ। ਉਹ ਪਰ ਜਿੱਦਾਂ ਹੁਣ ਤੁਹਾਨੂੰ ਪ੍ਰੋਬਲਮ ਆਈ ਆ, ਤੁਸੀਂ ਫੀਲ ਕਰ ਰਹੇ ਹੈਗੇ ਪ੍ਰੋਬਲਮ ਹੋਈ ਆ, ਇਹ ਪ੍ਰੋਬਲਮ ਦਾ ਕੀ ਹੱਲ ਹੋ ਸਕਦਾ। ਪਰ ਜਿਹੜੇ ਹੋਰ ਆਪਣੇ ਕੈਰੀਅਰਸ ਹੈਗੇ, ਟਰੱਕਰਸ ਹੈਗੇ ਆ, ਉਹਨਾਂ ਵੱਲੋਂ ਇਹ ਚੀਜ਼ ਨੂੰ ਨਹੀਂ ਮੰਨਿਆ ਜਾਂਦਾ ਜਾਂ ਇਹ ਚੀਜ਼ ਦੇ ਉੱਤੇ ਗੱਲ ਨਹੀਂ ਕੀਤੀ। ਇਹੀ ਤਾਂ ਕੁਐਸਚਨ ਆ ਕਿ ਐਸੀ ਮਤਲਬ ਕਿ ਇਕਜੁੱਟ ਕਿਉਂ ਨਹੀਂ ਹੋ ਰਹੇ। ਹੁਣ ਨਾਫਤਾ ਆ ਰਾਈਟ, OID ਵਾਲੇ ਆ ਹਨਾ, ਹੋਰ ਵੀ ਆ। ਤੇ ਉਹ ਜੇ ਹੁਣ ਆਪਾਂ ਨਾਫਤੇ ਦੀ ਗੱਲ ਕਰਦੇ ਆ, ਇੱਥੇ 1 ਲੱਖ ਬੰਦਾ ਜੇ ਆਪਾਂ ਮੈਂਬਰ ਹੋਵੇ, ਐਗਜ਼ਾਮਪਲ ਦਿੰਦਾ, ਕੱਲ ਨੂੰ ਉਹਨੂੰ ਕਹਿਣਾ ਅਸੀਂ 1 ਲੱਖ ਮੈਂਬਰ ਵਾਂ, 1 ਲੱਖ ਇੰਨਾ ਬੰਦਾ ਆ ਮੇਰੇ ਕੋਲ, ਉਹ ਤੇ ਆਪਣੇ ਵੈਬਸਾਈਟ ਤੇ ਜਾ ਕੇ ਆਹ ਸਾਰੇ ਤੇਰਾ ਕਿਸੇ ਨੇ ਲੋਡ ਕਵਰ ਨਹੀਂ ਕਰਨਾ, ਆਪ ਹੀ ਅਗਲਾ ਕਰੂਗਾ ਹਨਾ। ਜਦੋਂ ਅਸੀਂ ਇਕਜੁੱਟ ਹੋ ਗਏ ਤੇ ਹੁਣ ਤੁਹਾਨੂੰ ਪਤਾ ਵਕੀਲਖਾਨਾ ਖਰਚੇ ਜਾਂ ਪਤਾ ਨਹੀਂ ਕੀ ਹੋਣਾ, ਲੋਕੀ ਕੀ ਕਰਦੇ ਜੇ ਚੜ ਜਾਂਦਾ ਆ ਉਹ ਬੰਦ ਕਰਕੇ ਨਵੀਂ ਕੰਪਨੀ ਬਣਾਉਂਦੇ। ਇਹ ਸੋਲੂਸ਼ਨ ਨਹੀਂ ਹੈਗਾ। ਬਿਲਕੁਲ ਨਹੀਂ, ਬਿਲਕੁਲ ਸਹੀ, ਆਈ ਐਗਰੀ ਵਿਦ ਯੂ ਜੀ। ਹਾਂਜੀ, ਥੈਂਕ ਯੂ ਪ੍ਰਭਜੋਤ। ਹਾਂਜੀ, ਥੈਂਕ ਯੂ ਕਾਲ ਦੇ ਲਈ, ਮਿਹਰਬਾਨੀ, ਸ਼ੁਕਰੀਆ ਜੀ। ਆਪਣੇ ਨਾਲ ਜਿਹੜਾ ਇੱਕ ਮੈਂ ਇੱਥੇ ਮੈਨੂੰ ਯਾਦ, ਇਸ ਤੋਂ ਪਹਿਲਾਂ ਮੈਂ ਭੁੱਲ ਜਾਵਾਂ, ਜਿਹੜਾ ਹੈਜ਼ਮੈਟ ਦੀ ਗੱਲ ਕੀਤੀ ਹੈ ਨਾ, ਉਹ ਤੁਹਾਨੂੰ ਸਾਰੇ ਟੈਸਟ ਦੇਣ ਦੀ ਲੋੜ ਨਹੀਂ ਹੈਗੀ। ਉਹ ਇੱਕ ਕਿਸੇ ਸਪੈਸੀਫਿਕ ਪਰਸਨ ਨਾਲ ਹੋ ਸਕਦਾ ਆ। ਮੈਨੂੰ ਔਲਖ ਸਾਹਿਬ ਵੱਲੋਂ ਇਹੋ ਹੀ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਦਾ ਸਾਲ ਤੋਂ ਉੱਤੇ ਹੋ ਗਿਆ ਸੀ ਤਾਂ ਉਹਨਾਂ ਦੇ ਸਾਰੇ ਟੈਸਟ ਲਏ। ਏਦਾਂ ਦਾ ਕੋਈ ਨਹੀਂ ਹੈਗਾ, ਏਦਾਂ ਦੀ ਕੋਈ ਰੂਲ ਨਹੀਂ ਹੈ। ਠੀਕ ਹੈ, ਓਕੇ। ਉਹਨਾਂ ਨੇ ਮਿਸਟਰ ਔਲਖ ਕਹਿੰਦੇ ਕਿ ਮੇਰਾ 20 ਸਾਲ ਪੁਰਾਣਾ ਲਾਇਸੈਂਸ ਆ ਤੇ ਮੈਂ 3 ਸਾਲ ਪਹਿਲਾਂ ਹੈਜ਼ਮੈਟ ਐਡ ਕਰਾਇਆ ਤੇ ਮੈਨੂੰ ਸਿਰਫ ਹੈਜ਼ਮੈਟ ਦਾ ਰਿਟਨ ਟੈਸਟ ਤੇ ਫਿੰਗਰਪ੍ਰਿੰਟ ਦੇਣੇ ਪਏ ਆ, ਜਿਹੜੇ ਆ ਕਿ ਉਸ ਤੋਂ ਬਿਨਾਂ ਇਹ ਡੈਫੀਨੇਟਲੀ ਸਾਰੇ ਟੈਸਟ ਨਹੀਂ ਦੇਣੇ ਪੈਂਦੇ। ਉਹ ਸਪੈਸੀਫਿਕ ਕੋਈ ਨਾ ਕੋਈ ਰੀਜ਼ਨ ਹੋਊਗਾ, ਕੋਈ ਨਾ ਕੋਈ ਗੱਲਬਾਤ ਹੋਊਗੀ ਜਿਹਦੇ ਕਰਕੇ ਉਹਨਾਂ ਸਾਰੇ ਟੈਸਟ ਦੀ ਗੱਲ ਕੀਤੀ ਹੋਊਗੀ। ਹੋ ਸਕਦਾ ਲਾਇਸੈਂਸ ਤੇ ਟਿਕਟ ਹੋਣ, ਹੋ ਸਕਦਾ ਲਾਇਸੈਂਸ ਤੇ ਕੋਈ ਵਾਇਓਲੇਸ਼ਨ ਹੋਣ, ਕੁਛ ਹੋਵੇ। ਜੇ ਨਹੀਂ ਵੀ ਤੇ ਇਹ ਜਿਹੜੇ DMV 'ਚ ਬੈਠੇ ਆ ਨਾ, ਉਹਨਾਂ ਦੇ ਸਪੈਸੀਫਿਕ ਬੰਦੇ ਦੇ ਉੱਤੇ ਵੀ ਕਈ ਵਾਰੀ ਹੁੰਦਾ ਆ ਕਿ ਉਹ ਕੀ ਕਹਿ ਦਿੰਦੇ ਆ। ਜੀ ਨਹੀਂ, ਬਿਲਕੁਲ। ਤੇ ਆਪਣੇ ਜਿਹੜੇ ਅਗਲੇ ਕਾਲਰ ਉਹ ਵੀ ਲੈ ਲੈਂਦੇ ਆ ਤੇ ਫਿਰ ਇਵੈਂਚੁਅਲੀ ਆਪਣੇ ਨਾਲ ਊੜਾ ਡੈਟ ਰਿਲੀਫ ਤੋਂ ਨਿਰਮਲ ਸਿੰਘ ਮਾਨ, ਉਹਨਾਂ ਨੇ ਵੀ ਜਿਹੜਾ ਜੁੜਨਾ ਆ, ਉਹਨਾਂ ਦੇ ਨਾਲ ਵੀ ਆਪਾਂ ਜਿਹੜੀ ਗੱਲਬਾਤ ਕਰਾਂਗੇ। ਅਗਲੇ ਕਾਲਰ ਨੇ ਰੁਪਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਭਾਜੀ ਮੈਂ ਇੱਕ ਆਪਣੇ ਫਰੈਂਡ ਦੇ ਬਾਰੇ ਗੱਲ ਕਰਨੀ ਸੀ। ਮੇਰਾ ਨਾ, ਮੈਂ ਵੀ ਡਰਾਈਵਰ ਹਾਂ ਤੇ ਮੇਰਾ ਇੱਕ ਫਰੈਂਡ ਨੇ ਨਵਾਂ ਲਾਇਸੈਂਸ ਲਿਆ ਹੈ, ਹੋ ਗਏ ਨੇ 8 ਮਹੀਨੇ। ਇੱਕ ਆਪਣੀ ਪੰਜਾਬੀਆਂ ਦੀ ਕੰਪਨੀ, ਆਈ ਥਿੰਕ ਸਟੋਕਟਨ ਦੀ ਹੈ ਜਾਂ ਅੰਮ੍ਰਿਤਸਰ ਦੀ ਹੈ, ਉਹਨਾਂ ਹਾਇਰ ਕੀਤਾ ਉਹਨੂੰ। ਤੇ ਉਹਨਾਂ ਹਾਇਰ ਕੀਤਾ, ਸਭ ਕੁਛ ਉਹਦਾ ਕਰਵਾ ਲਿਆ, ਡਰਗ ਟੈਸਟ ਵਗੈਰਾ ਮੈਡੀਕਲ ਕਰਵਾ ਕੇ ਉਹਨਾਂ ਭਾਈ ਨਾ ਤਾਂ ਉਹਦਾ ਨਾਮ ਇੰਸ਼ੋਰੈਂਸ 'ਚ ਐਡ ਕਰਵਾਇਆ। ਉਹਨੂੰ ਦੱਸਿਆ ਵੀ ਡਰਾਈਵਰ ਨੂੰ ਵੀ ਤੇਰਾ ਨਾਮ ਐਡ ਨਹੀਂ ਹੈਗਾ। ਤੇ ਨਵਾਂ ਡਰਾਈਵਰ ਸੀ, ਉਹਨੂੰ ਭੇਜ ਦਿੱਤਾ, ਸਭ ਕੁਛ ਸਹੀ ਰਿਹਾ। ਉਹ ਗੇੜਾ ਉਹਨਾਂ ਪਹਿਲੇ ਦਿਨ ਐਸਾ ਚੁਕਵਾਇਆ, ਉਹ ਆਂਦਾ ਵੀ ਟਰੱਕ ਦੀ ਲਾਈਟ ਖਰਾਬ ਹੈ, ਮੈਂ ਰਿਪੇਅਰ ਕਰਵਾ ਕੇ ਲਿਜਾਣਾ ਹੈ। ਉਹ ਗੇੜਾ ਖਿੱਚਵਾ ਹੋ ਗਿਆ, ਨਵਾਂ ਡਰਾਈਵਰ ਸੀ ਲੈ ਗਿਆ। ਉਹ ਵਾਪਸੀ ਵੀ ਉਹਨੇ ਐਵੇਂ ਦਿੱਤਾ। ਫਿਰ ਅਗਲਾ ਗੇੜਾ ਭਾਈ 2 ਦਿਨਾਂ ਦੇ ਵਿੱਚ ਉਹਨੇ ਦਿੱਤਾ ਉਹਨੂੰ, ਕੈਲੀਫੋਰਨੀਆ ਤੋਂ ਨਾਰਥ ਕੈਰੋਲੀਨਾ ਲੈ ਕੇ ਜਾਣਾ। ਤੇ ਉਹ ਲੈ ਕੇ ਟੁਰ ਗਿਆ। ਮੈਂ ਵੀ ਉਹਨੂੰ ਦੱਸਿਆ, ਮੈਨੂੰ ਜਦੋਂ ਦੱਸਿਆ ਮੈਂ ਕਿਹਾ ਮੈਂ ਤੇ 3 ਸਾਲ ਹੋ ਗਏ ਨੇ ਡਰਾਈਵਿੰਗ ਕਰਦੇ ਨੇ, ਜੇ ਮੈਂ ਐਵੇਂ ਦਾ ਹੁੰਦਾ ਮੈਂ ਟਰੱਕ ਉੱਥੇ ਹੀ ਛੱਡਣਾ ਸੀ। ਕਿ ਚਲੋ ਲੈ ਕੇ ਆਉਂਦਾ ਵੀ ਮੇਰੇ ਕੋਲ ਮਜਬੂਰੀ, ਮੈਨੂੰ ਕੰਮ ਨਹੀਂ ਮਿਲਦਾ। ਉਹ ਭਾਜੀ ਜਦੋਂ ਵਾਪਸੀ ਉੱਥੋਂ ਚੱਲਿਆ, ਉਹ ਵਾਪਸੀ ਵੀ ਇਹੀ ਹਾਲ। ਉਹਨੇ ਆਖਿਆ ਵੀ ਡਰਾਈਵਰ ਨੇ ਭਾਜੀ ਵੀ ਮੈਂ ਕੰਪਨੀ ਨੂੰ ਆਖਿਆ ਵੀ ਮੈਂ ਸੁੱਤਾ ਨਹੀਂ ਹੈਗਾ, ਮੈਂ ਸੌਣਾ ਹੈ। ਕੰਪਨੀ ਵਾਲੇ ਨੇ 35 ਮਿੰਟ ਗਿਣ ਕੇ ਉਹਨੂੰ ਦਿੱਤੇ ਸੌਣ ਲਈ ਤੇ ਫਿਰ ਕਾਲ ਕਰਕੇ ਫਿਰ ਉਹਨੂੰ ਭਜਾ ਦਿੱਤਾ। ਤੇ ਰਸਤੇ ਦੇ ਵਿੱਚ ਉਹਨੇ ਜਵਾਬ ਦੇ ਦਿੱਤਾ ਵੀ ਮੈਂ ਕਿਹੜਾ ਨਹੀਂ ਹੋਰ ਕੰਮ ਨਹੀਂ ਕਰਨਾ, ਵੀ ਮੈਂ ਐਵੇਂ ਨਹੀਂ ਮਰ ਸਕਦਾ ਹੈਗਾ। ਉਹ ਕੰਪਨੀ ਵਾਲਾ ਆਪਣਾ ਪੰਜਾਬੀ ਹੈ,
ਉਹ ਇੰਨਾ ਮੰਦਾ ਚੱਕਾ ਡਰਾਈਵਰ ਨੂੰ ਵੀ ਬੋਲਿਆ ਹੈ। ਫਿਰ ਜਦੋਂ ਉਹਨਾਂ ਆਖਿਆ ਵੀ ਮੈਂ ਤੇਰੇ ਡਰਾਈਵਰ ਨੂੰ ਇਹ ਆਖਿਆ ਵੀ ਮੈਂ ਛੱਡ ਦੇਣਾ ਤੇਰਾ ਟਰੱਕ ਯਾਰ 'ਚ ਡਰੋਪ ਕਰ ਦਿੰਦਾ ਵਾ। ਜਦੋਂ ਡਰੋਪ ਕਰਨ ਗਿਆ ਹੈ ਕੰਪਨੀ ਵਾਲੇ 5-6 ਬੰਦੇ ਬੁਲਾ ਕੇ ਉਹਨੂੰ ਘੇਰਿਆ ਵੀ ਹੈ ਤੇ ਪੈਸੇ ਵੀ ਨਹੀਂ ਦਿੱਤੇ ਹੈਗੇ ਤੇ ਸਾਰਾ ਕੁਝ ਉਹਦੇ ਕੋਲ ਲੋਗ ਬੁੱਕ ਵਗੈਰਾ ਪਏ ਨੇ ਤੇ ਅਸੀਂ ਕੀ ਕੁਝ ਕਰ ਸਕਦੇ ਉਹਨਾਂ ਲਈ। ਜੀ ਲੇਬਰ ਕੋਰਟ ਦੇ ਵਿੱਚ ਕੇਸ ਕਰ ਸਕਦੇ ਆ, ਪੁਲਿਸ ਨੂੰ ਰਿਪੋਰਟ ਕਰ ਸਕਦੇ ਆ, ਦੋਨੋਂ ਚੀਜ਼ਾਂ। ਹਰਾਸਮੈਂਟ ਦਾ ਕੇਸ ਜਾਂ ਲੇਬਰ ਕੋਰਟ ਦਾ ਕੇਸ ਜਾਂ ਉਹ ਜੋ ਵੀ ਤੁਹਾਡਾ ਦਿਲ ਕਰਦਾ ਉਹ ਕਰ ਸਕਦੇ। ਲਾਟ ਆਫ ਥਿੰਗਸ ਅਵੇਲੇਬਲ। ਇਹ ਮੈਂ ਇੱਥੇ ਸਾਰੇ ਮੇਰੇ ਇੱਕ ਸਵਾਲ ਹੁੰਦਾ ਵੀ ਚਲੋ ਐਵੇਂ ਦੇ ਜਿਹੜੇ ਕੰਪਨੀ ਵਾਲੇ ਓਨਰ ਨੇ ਉਹ ਸਾਰਿਆਂ ਵਾਸਤੇ ਕਿੰਨਾ ਹੀ ਵੱਡੀ ਹੋਵੇ। ਜੋ ਡਰਾਈਵਰ ਦੇ ਕੁਝ ਹੋ ਜਾਂਦਾ ਨਾ ਉਹਦਾ ਇੰਸ਼ੋਰੈਂਸ ਐਡ ਤੇ 2 ਦਿਨਾਂ ਦੇ ਵਿੱਚ ਉਹਨੂੰ ਨੋਟ ਕਰ ਲੈਣਾ ਤਾਂ ਇੱਥੇ ਲੈ ਕੇ ਆਉਂਦਾ ਪਿਆ ਕੈਲੀਫੋਰਨੀਆ ਤੇ ਕੰਪਨੀ ਵਾਲੇ ਬੰਦੇ ਪਹਿਲਾਂ ਵੀ ਕਈ ਟਰੱਕ ਟੋਟਲ ਵੀ ਹੋਏ ਨੇ ਤੇ ਫਿਰ ਵੀ ਉਹਨਾਂ ਨੂੰ ਸਮਝ ਨਹੀਂ ਲੱਗਦੀ ਹੈਗੀ ਭਾਜੀ, ਕਿਉਂਕਿ ਸਮਝਾਉਣ ਵਾਲਾ ਕੋਈ ਚੰਗੀ ਤਰ੍ਹਾਂ ਮਿਲਿਆ ਨਹੀਂ ਉਹਨਾਂ ਨੂੰ। ਭਾਜੀ ਇਹੀ ਅਸੀਂ 2-3 ਨਹੀਂ ਤੁਸੀਂ ਦੇਖੋ ਜੀ, ਇਹ ਤਾਂ ਫਿਰ ਹੁਣ ਜਿਹੜੀ ਇਹ ਚੀਜ਼ ਬਣਦੀ ਆ ਕਾਰਵਾਈ ਹੁਣ ਕਿਸੇ ਇੱਕ ਨੂੰ ਸ਼ੁਰੂਆਤ ਕਰਨੀ ਪੈਣੀ ਹੈ, ਤੁਹਾਨੂੰ ਹੀ ਕਰਨੀ ਪੈਣੀ ਆ। ਜੇ ਇਹੀ ਡੀਕਦੇ ਰਹੇ ਵੀ ਕੋਈ ਆਪਣੀ ਤੋਂ ਬਾਅਦ ਚ ਹੁਣ ਕਰੂਗਾ ਫਿਰ ਉਹਨਾਂ ਨੇ ਇਦਾਂ ਕਰਦੇ ਹੀ ਰਹਿਣਾ ਜੀ। ਹਾਂਜੀ, ਸੋ ਇਹ ਕਦਮ ਤੁਹਾਨੂੰ ਚੱਕਣਾ ਪੈਣਾ ਜੀ। ਇਹ ਜੇ ਤੁਸੀਂ ਚਾਹੁੰਦੇ ਆ ਵੀ ਵਾਕਿਆ ਹੀ ਉਹਨਾਂ ਨੂੰ ਸੁਰਤ ਆਵੇ, ਉਹਨਾਂ ਨੂੰ ਪਤਾ ਲੱਗੇ ਵੀ ਕੀ ਆ, ਤੇ ਫਿਰ ਕਾਨੂੰਨੀ ਕਾਰਵਾਈ ਵਾਲੇ ਪਾਸੇ ਨੂੰ ਤੁਹਾਨੂੰ ਤੁਰਨਾ ਪੈਣਾ ਜੀ। ਨਹੀਂ, ਇਹ ਤਾਂ ਇੰਟੀਮੀਡੇਸ਼ਨ ਵਾਲੀ ਜਿਹੜੀ ਗੱਲ ਆ, ਇਹ ਤਾਂ ਹੁਣ ਭਾਜੀ ਸਿੱਧਾ ਹੀ ਆ ਗੱਲ ਇਹ ਜਿਹੜੀ ਫਿਰ ਇਹਦੇ ਵਿੱਚ। ਹਾਂਜੀ ਜੀ, ਥੈਂਕ ਯੂ ਵੀਰ ਜੀ ਕਾਲ ਦੇ ਲਈ ਜੀ। ਜੀ ਰਮਨ ਜੀ, ਚੀਜ਼ਾਂ ਜਿਹੜੀਆਂ ਜੇ ਅਸੀਂ ਗਲਤੀ ਕਰਦੇ ਜਾਂ ਅਸੀਂ ਕੋਈ ਇਦਾਂ ਦੀ ਚੀਜ਼ ਤੇ ਐਕਸ਼ਨ ਲੈਂਦੇ, ਆਈ ਡੋਂਟ ਥਿੰਕ ਇਹ ਚੀਜ਼ਾਂ ਬੰਦ ਹੋ ਜੀ। ਤੇ ਆਪਣੇ ਨਾਲ ਹੁਣ ਨਿਰਮਲ ਸਿੰਘ ਮਾਨ ਜੀ ਵੀ ਜਿਹੜੇ ਜੁੜ ਚੁੱਕੇ ਆ, ਊੜਾ ਡੈਟ ਰਿਲੀਫ। ਤਾਂ ਨਿਰਮਲ ਸਿੰਘ ਮਾਨ ਜੀ, ਆਪਣੀ ਆਡੀਓ ਜੇ ਚੈੱਕ ਕਰਿਓ, ਆਵਾਜ਼ ਤਿੱਖੀ ਜੀ ਹੋ ਗਈ, ਬੜੀ ਆ ਰਹੀ ਆ। ਇੱਕ ਥੋੜੀ ਜਿਹੀ ਆਡੀਓ ਦੀ ਲੱਗਦਾ ਦਿੱਕਤ ਆ। ਤੇ ਬਾਕੀ ਉਹਦਾ ਜੀ ਆਇਆਂ ਨੂੰ ਤੁਹਾਨੂੰ ਆਉਂਦੇ ਆ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਆਪਣੀ ਆਡੀਓ ਜੇ ਚੈੱਕ ਕਰਿਓ, ਆਵਾਜ਼ ਇੱਕ ਥੋੜੀ ਜਿਹੀ ਤਾਂ ਫੀਡਬੈਕ ਆ ਰਹੀ ਆ। ਨਿਰਮਲ ਮਾਨ ਜੀ ਪਲੀਜ਼ ਜਿਹੜਾ ਆਪਣੀ ਆਡੀਓ ਦਾ ਥੋੜਾ ਜਿਹਾ ਪਲੀਜ਼ ਚੈੱਕ ਕਰ ਲਿਓ ਜੀ। ਫੀਡਬੈਕ ਆ ਰਹੀ ਆ ਨਿਰਮਲ ਮਾਨ ਜੀ। ਤੁਹਾਨੂੰ ਮੈਨੂੰ ਲੱਗਦਾ ਦੁਬਾਰਾ ਜੁੜਨਾ ਪੈਣਾ ਨਿਰਮਲ ਮਾਨ ਜੀ। ਕੱਟ ਕੇ ਆਪਾਂ ਦੁਬਾਰਾ ਤੁਹਾਡੇ ਨਾਲ ਜੁਆਇਨ ਕਰਦੇ ਹਾਂ ਤੇ ਮਾਫੀ ਚਾਹੁੰਦੇ ਹਾਂ ਇਸ ਚੀਜ਼ ਦੇ ਲਈ। ਤੇ ਹਾਂਜੀ ਰਮਨ ਜੀ, ਤੁਸੀਂ ਪਲੀਜ਼ ਕੰਟੀਨਿਊ ਕਰਿਓ ਜਿਹੜੀ ਤੁਸੀਂ ਉਸ ਟਾਈਮ ਦੇ ਉੱਤੇ ਗੱਲ ਕਰ ਰਹੇ ਸੀਗੇ। ਯਾਰ ਰਾਜਕਰਨ, ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਤੁਸੀਂ ਰਿਪੋਰਟਿੰਗ ਜਿਹੜੀ ਆਪਾਂ ਬਹੁਤ ਵਾਰੀ ਇਹ ਗੱਲ ਕੀਤੀ ਹੈ ਕਿ ਰਿਪੋਰਟਿੰਗ ਜਿਹੜੀ ਮਸਟ ਹੈਗੀ ਆ। ਜੇ ਰਿਪੋਰਟਿੰਗ ਤੁਸੀਂ ਨਹੀਂ ਕਰਦੇ ਹੈਗੇ ਫਿਰ ਤੁਹਾਨੂੰ ਉਹ ਚੀਜ਼ਾਂ ਜਿਹੜੀਆਂ ਆ ਇਹ ਬਾਰ-ਬਾਰ ਵਾਪਰਦੀਆਂ। ਔਰ ਇਹ ਚੀਜ਼ਾਂ ਜਿਹੜੀਆਂ ਆ ਇਹ ਬਹੁਤ ਜ਼ਿਆਦਾ ਇਸ ਵੇਲੇ ਦੇਖੋ, ਇਸ ਵੇਲੇ ਦੋਨੋਂ ਹੀ ਧਿਰਾਂ ਨੂੰ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਅਵੇਅਰਨੈਸ ਦੀ ਲੋੜ ਹੈਗੀ ਆ। ਕੰਪਨੀਆਂ ਨੂੰ ਬਹੁਤ ਐਜੂਕੇਸ਼ਨ ਦੀ ਲੋੜ ਹੈਗੀ ਆ। ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਬਹੁਤ ਇਹ ਇਸ਼ੂ ਚੱਲ ਰਹੇ ਹੈਗੇ ਆ ਕਿ ਅਸੀਂ ਇੰਨੇ ਪੈਸੇ ਕੱਟ ਲਾਂਗੇ ਤੁਹਾਡੇ ਚੈੱਕ ਚੋਂ, ਆਹ ਕੱਟ ਲਾਂਗੇ, ਆਹ ਹੋ ਜਾਊਗਾ, ਏਦਾਂ ਹੋ ਜਾਊਗਾ, ਉੱਦਾਂ ਹੋ ਜਾਊਗਾ। ਪਲੀਜ਼ ਡੂ ਨਾਟ ਡੂ ਦੈਟ। ਠੀਕ ਆ, ਕੰਪਨੀ ਇਹ ਕੰਮ ਨਾ ਕਰੇ। ਏਦਾਂ ਦੀ ਕੋਈ ਵੀ ਜਿਹੜੀ ਹਰਕਤ ਆ ਉਹ ਬਹੁਤ ਮਹਿੰਗੀ ਪੈ ਸਕਦੀ ਆ। ਉੱਥੇ ਮੈਂ ਡਰਾਈਵਰ ਨੂੰ ਕਹੂੰਗਾ ਕਿ ਜਿਹੜੇ ਡਰਾਈਵਰ ਹੈਗੇ ਆ ਉਹ ਵੀ ਥੋੜਾ ਹੌਸਲਾ ਹਲੀਮੀ ਤੇ ਥੋੜਾ ਜਿਹਾ ਹਿਸਾਬ ਦੇ ਨਾਲ ਚੱਲਣ, ਆਪਣਾ ਸਿੱਖ ਕੇ ਚੱਲਣ ਸਾਰਾ ਕੁਝ, ਕਿਉਂਕਿ ਸਿੱਖਦੇ ਨਹੀਂਗੇ, ਉਹ ਲਰਨ ਨਹੀਂ ਕਰਦੇ ਹੈਗੇ। ਔਰ ਉਹਨਾਂ ਦੇ ਲਰਨ ਨਾ ਕਰਨ ਦਾ ਵੀ ਮਤਲਬ ਜਿਹੜਾ ਹੈਗਾ ਉਹ ਕੰਪਨੀ ਦੀ ਪ੍ਰੋਬਲਮ ਹੈ, ਕਿਉਂਕਿ ਕੰਪਨੀ ਉਹਨਾਂ ਨੂੰ ਸਹੀ ਢੰਗ ਦੇ ਨਾਲ ਓਰੀਐਂਟੇਸ਼ਨ ਨਹੀਂ ਕਰਦੀ ਹੈਗੀ, ਉਹਨਾਂ ਨੂੰ ਨਹੀਂ ਸਮਝਾਉਂਦੀ, ਨਹੀਂ ਉਹਨਾਂ ਨੂੰ ਕੰਮ ਤੇ ਰੱਖਣ ਤੋਂ ਪਹਿਲਾਂ ਪੂਰਾ ਦੱਸਦੀ ਹੈਗੀ। ਸੋ ਇਸ ਕਰਕੇ ਕੰਪਨੀਆਂ ਜਿਹੜੀਆਂ ਆ ਉਹ ਬਹੁਤ ਜ਼ਿਆਦੀਆਂ ਇਸ ਵੇਲੇ ਫਾਲਟ ਤੇ ਹੈਗੀਆਂ। ਮੈਂ ਕਈ ਕੰਪਨੀਆਂ ਦੇ ਵਿੱਚ ਜਾਂਦਾ ਆ ਔਰ ਡਰਾਈਵਰ ਦੇ ਇਸ਼ੂ ਉਹ ਦੱਸਣ ਲੱਗ ਜਾਂਦੇ, ਭਾਜੀ ਡਰਾਈਵਰ ਨੇ ਆਹ ਕਰਤਾ, ਡਰਾਈਵਰ ਨੇ ਆਹ ਕਰਤਾ। ਤੇ ਉਹਨਾਂ ਨੂੰ ਪਹਿਲਾ ਕੁਐਸਚਨ ਪੁੱਛੀਦਾ, ਭਾਜੀ ਜਦੋਂ ਤੁਸੀਂ ਹਾਇਰ ਕੀਤਾ ਸੀਗਾ ਕੀ ਤੁਸੀਂ ਡਰਾਈਵਰ ਨੂੰ ਆਫਿਸ ਦੇ ਵਿੱਚ ਬਿਠਾ ਕੇ 2 ਦਿਨ 4 ਦਿਨ ਸਮਝਾਇਆ ਕਿ ਤੁਹਾਡੀ ਕੰਪਨੀ ਕਿਵੇਂ ਕੰਮ ਕਰਦੀ ਆ, ਤੁਹਾਡੀ ਕੰਪਨੀ ਦੇ ਕੀ ਰੂਲ ਐਂਡ ਰੈਗੂਲੇਸ਼ਨਸ ਹੈਗੇ ਆ, ਤੁਹਾਡੀ ਕੰਪਨੀ ਦੇ ਤੁਸੀਂ ਕਿਵੇਂ ਟਰੱਕਾਂ ਦੀ ਦੇਖਭਾਲ ਕਰਦੇ ਆ, ਤੁਸੀਂ ਕੀ ਇੱਕ ਚੀਜ਼ ਤੁਹਾਨੂੰ ਸਮਝਾਉਣੀ ਪੈਂਦੀ ਆ। ਕੀ ਤੁਸੀਂ ਕੰਪਨੀ ਦੀ ਵਰਕ ਪਾਲਿਸੀ ਦਿੱਤੀ, ਕੀ ਤੁਸੀਂ ਕੰਪਨੀ ਦੀ ਡਰੱਗ ਐਂਡ ਅਲਕੋਹਲ ਪਾਲਿਸੀ ਦਿੱਤੀ ਸੀਗੀ ਉਹਨਾਂ ਨੂੰ। ਤੇ ਉੱਥੇ ਸਨਾਟਾ ਛਾ ਜਾਂਦਾ ਜੀ। ਉਹ ਸਨਾਟਾ ਜਿਹੜਾ ਆ ਉਹ ਇਹ ਦੱਸਦਾ ਆ ਕਿ ਜਿੱਦਾਂ ਦੇ ਤੁਸੀਂ ਆ ਉਦਾਂ ਦਾ ਤੁਹਾਨੂੰ ਅੱਗੇ ਕੰਮ ਵਾਲਾ ਮਿਲ ਗਿਆ। ਠੀਕ ਆ, ਸੋ ਸਟਾਪ ਕੰਪਲੇਨਿੰਗ ਐਂਡ ਸਟਾਰਟ ਵਰਕਿੰਗ। ਦੋਨੋਂ ਧਿਰਾਂ ਨੂੰ ਬਹੁਤ ਸਮਝਦਾਰੀ ਤੇ ਅਕਲ ਨਾਲ ਕੰਮ ਲੈਣਾ ਚਾਹੀਦਾ।
ਦੋਨੋਂ ਧਿਰਾਂ ਦੇ ਵਿੱਚ ਬਹੁਤ ਖਾਮੀਆਂ ਹੈਗੀਆਂ। ਦੋਨੋਂ ਧਿਰਾਂ ਨੂੰ ਇਸ ਚੀਜ਼ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਕਿ ਆਪਾਂ ਜਦੋਂ ਇਹ ਕੰਮ ਕਰਦੇ ਹਾਂ, ਇਸ ਕੰਮ ਦੇ ਵਿੱਚ ਗਲਤੀਆਂ ਜਿਹੜੀਆਂ ਉਦੋਂ ਹੀ ਹੁੰਦੀਆਂ ਜਦੋਂ ਆਪਾਂ ਕਿਸੇ ਨੂੰ ਸਿਖਾਇਆ ਹੀ ਕੁਛ ਨਹੀਂ। ਜਦੋਂ ਆਪਾਂ ਸਿਖਾਇਆ ਕੁਛ ਨਹੀਂ ਗਾ ਤੇ ਫਿਰ ਆਪਾਂ ਉਹਨੂੰ ਗਲਤੀ ਤੇ ਸਜ਼ਾ ਕਿੱਦਾਂ ਦੇ ਸਕਦੇ? ਜੀ ਬਿਲਕੁਲ। ਤੇ ਥੈਂਕ ਯੂ ਰਮਨ ਜੀ। ਤੇ ਹੁਣ ਆਪਣੇ ਨਾਲ ਨਿਰਮਲ ਮਾਨ ਜੀ ਵੀ ਜੁੜੇ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ। ਹਾਂਜੀ ਨਿਰਮਲ ਮਾਨ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਰਾਜੀ, ਥੈਂਕ ਯੂ ਤਾਂ ਨਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਜੀ ਹਰਜੋਤ ਭਾਜੀ ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਊੜਾ ਡਾਟਾ ਲੀਫ ਤੋਂ ਆਪਣੇ ਨਾਲ ਜੁੜੇ ਨੇ ਨਿਰਮਲ ਸਿੰਘ ਮਾਨ ਜੀ। ਤੇ ਹੁਣ ਤਾਂ ਚਲੋ ਥੋੜਾ ਬਹੁਤਾ ਮੋੜਾ ਪੈਣਾ ਸ਼ੁਰੂ ਹੋਇਆ, ਵਿਚ ਇਜ਼ ਗੁੱਡ ਨਿਊਜ਼ ਸਾਰਿਆਂ ਦੇ ਲਈ ਵੀ ਇਕਨੋਮੀ ਥੋੜੀ ਪਿਕ ਹੋਵੇ, ਟਰੱਕਿੰਗ ਦਾ ਕੰਮ ਵੀ ਥੋੜਾ ਪਿਕ ਜਿਹੜਾ ਹੋ ਰਿਹਾ। ਬਟ ਫਿਰ ਵੀ ਆਪਣੇ ਬਹੁਤ ਸਾਰੀ ਜਿਹੜੀ ਕਮਿਊਨਿਟੀ ਆ ਉਹ ਅਜੇ ਵੀ ਡੈਟ ਦੇ ਵਿੱਚ ਨੇ। ਸੋ ਤੁਸੀਂ ਜ਼ਰੂਰ ਥੋੜਾ ਜਿਹਾ ਇਸ ਚੀਜ਼ ਦੇ ਬਾਰੇ ਜਿਹੜਾ ਦੱਸੋ, ਆਪਣੀ ਜਿਹੜੇ ਸਰਵਿਸਿਜ਼ ਆ ਉਹਨਾਂ ਦੇ ਬਾਰੇ ਜਿਹੜਾ ਸ਼ੇਅਰ ਕਰੋ। ਜੀ ਬਿਲਕੁਲ। ਡੈਟ ਸੈਟਲਮੈਂਟ ਦੀ ਜਿਹੜੀ ਪ੍ਰਾਇਮਰਲੀ ਆਪਾਂ ਜਿਹੜੀ ਬਿਜ਼ਨਸ ਦੀ ਆਪਾਂ ਗੱਲ ਕਰਦੇ ਹਾਂ ਪਿਛਲੇ ਲਾਸਟ 17 ਇਅਰਸ ਤੋਂ, ਪ੍ਰਾਇਮਰਲੀ ਗੱਲ ਵਿੱਚ ਮੈਂ ਇਹੀ ਗੱਲ ਕਰਨਾ ਚਾਹਾਂਗਾ ਰਾਜੀ, ਇੱਕ ਥੋੜਾ ਜਿਹਾ ਜਿਹੜਾ ਇਸ ਇੰਡਸਟਰੀ 'ਚ ਥੋੜਾ ਜਿਹਾ ਹੋਰ ਇੱਕ ਜਿਹੜੀ ਸਾਨੂੰ ਸਾਡੇ ਵਿੱਚ ਨੋਟਿਸ ਕਰਨਾ ਪਿਆ, ਖਾਸ ਕਰਕੇ ਟਰੱਕਿੰਗ ਇੰਡਸਟਰੀ 'ਚ ਨੋਟਿਸ ਜਿਹੜਾ ਜਿਨ੍ਹਾਂ ਨੇ ਕਈ ਸਾਡੇ ਕੰਪਨੀਆਂ ਨੇ ਜਿਨ੍ਹਾਂ ਨੇ ਪਿੱਛੇ ਬੈਂਕਰਪਸੀ ਕੀਤੀਆਂ ਨੇ ਜਾਂ ਬੈਂਕਰਪਸੀਆਂ ਨਹੀਂ ਕੀਤੀਆਂ, ਉੱਦਾਂ ਹੀ ਟਰੱਕ ਛੱਡਣੇ ਸ਼ੁਰੂ ਕਰ ਦਿੱਤੇ ਨੇ ਪ੍ਰੋਪਰ ਕਿਸੇ ਚੈਨਲ ਥਰੂ ਜਾਣ ਤੇ ਕਿ ਉਹਨਾਂ ਦੀਆਂ ਪੇਮੈਂਟਾਂ ਬੰਦ ਕਰ ਦਿੱਤੀਆਂ ਨੇ। ਇਹ ਬੜਾ ਅਨਫੋਰਚੂਨੇਟ ਹੈ ਕਿ ਅਜੇ ਤੱਕ ਕਦੇ ਇੰਨਾ ਹੋਇਆ ਨਹੀਂ, ਪਰ ਹੁਣ ਮੋਸਟ ਕੇਸਿਸ ਦੇ ਵਿੱਚ, ਮਲਟੀਪਲ ਕੇਸਿਸ ਦੇ ਵਿੱਚ ਏਦਾਂ ਦੇ ਕੇਸਿਸ ਵੀ ਆਉਣ ਲੱਗ ਪਏ ਸਾਡੇ ਕੋਲ, ਜਿਹਦੇ ਵਿੱਚ ਉਹਨਾਂ ਨੇ ਕੰਪਨੀਆਂ ਨੇ ਬੈਂਚ ਵਾਰੰਟ ਲੈਣੇ ਸ਼ੁਰੂ ਕਰ ਦਿੱਤੇ ਨੇ, ਮਤਲਬ ਕਿ ਅਰੈਸਟ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਦੇ ਵਿੱਚ ਕੁਛ ਮੈਂ ਡਰਾ ਨਹੀਂ ਰਿਹਾ, ਪਰ ਇਹ ਥੋੜਾ ਜਿਹਦੇ ਚ ਕਮਿਊਨਿਟੀ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਨਰਲੀ ਕੀ ਕਰਦੇ ਆ ਕਿ ਅਸੀਂ ਨਹੀਂ ਪੇਮੈਂਟ ਦਿੰਦੇ ਤੇ ਕੀ ਕਰ ਲਾਂਗੇ, ਕੀ ਹੋ ਜਾਏਗਾ, ਕੀ ਕਰ ਲੈਣਗੇ। ਐਗਜ਼ੈਕਟਲੀ। ਸੋ ਉਹਦੇ ਚ ਥੋੜਾ ਜਿਹਾ ਕੇਅਰਫੁਲੀ ਜੇ ਆਪਾਂ ਪਹਿਲਾਂ ਪ੍ਰੋਐਕਟਿਵਲੀ ਕੰਮ ਕਰਨਾ ਸ਼ੁਰੂ ਕਰ ਦਈਏ ਤੇ ਸਾਡੇ ਨਾਲ ਜੇ ਰਾਬਤਾ ਕਰ ਲੈਂਦੇ ਨੇ, ਬਿਕੋਜ਼ ਜਿਹੜਾ ਊਰਾ ਡੈਟ ਸੋਲਿਊਸ਼ਨ ਹੈ, ਡੈਟ ਰਿਲੀਫ ਹੈ, ਅਸੀਂ ਏਦਾਂ ਕਰਦੇ ਹਾਂ ਕਿ ਕੋਈ ਵੀ ਤੁਹਾਡਾ ਕੇਸ ਆਉਂਦਾ, ਉਹ ਸਿਰਫ ਐਵਰੀ ਸਿੰਗਲ ਕਲਾਇੰਟ ਉਹਨਾਂ ਨੂੰ ਇੱਕ ਅਟਰਨੀ ਅਸਾਈਨ ਕੀਤਾ ਜਾਂਦਾ ਰਿਸਪੈਕਟਿਵ ਆਫ देयर ਸਟੇਟ, ਜਿਹੜੀ ਵੀ ਸਟੇਟ 'ਚ ਕੰਮ ਕਰਦੇ ਨੇ, ਜਿਹੜੇ ਵੀ ਜੇ ਟੈਕਸਸ 'ਚ ਕਰ ਹੈਗਾ ਜਾਂ ਨਿਊ ਜਰਸੀ 'ਚ ਹੈ, ਉਹਨਾਂ ਨੂੰ ਉੱਥੇ ਦਾ ਪ੍ਰੋਪਰ ਅਟਰਨੀ ਮਿਲਦਾ, ਸੋ ਕਿ ਜੇ ਕੱਲ ਨੂੰ ਕੋਈ ਇਸ਼ੂ ਹੋਏ ਉਹਨਾਂ ਦਾ ਤੇ ਉਹਨਾਂ ਦਾ ਕੇਸ ਜਿਹੜਾ ਲੀਗਲੀ ਹੈਂਡਲ ਕੀਤਾ ਜਾ ਸਕੇ। ਜਿਹੜੇ ਏਦਾਂ ਦੇ ਇਸ਼ੂਜ਼ ਆਉਂਦੇ ਨੇ ਕਿ ਆਪਾਂ ਬੈਂਚ ਵਾਰੰਟਸ ਇਸ਼ੂ ਹੋ ਜਾਂਦੇ ਨੇ, ਉਹ ਨਾ ਹੋਣ। ਇਹ ਨਹੀਂ ਕਹਿੰਦਾ ਕਿ ਉਹ ਕੰਪਨੀਆਂ ਦੀ ਗਲਤੀ ਹੈ, ਕਿਤੇ ਨਾ ਕਿਤੇ ਥੋੜੀ ਸਾਡੀ ਕਮਿਊਨਿਟੀ ਦੀ ਵੀ ਗਲਤੀ ਹੈ ਕਿ ਟਰੱਕ ਕਿਤੇ ਹੈ ਨਹੀਂ, ਜੇ ਉਹਨਾਂ ਦੇ ਪੇਮੈਂਟ ਨਹੀਂ ਦਿੱਤੀਆਂ ਤੇ ਉਹ ਟਰੱਕ ਜੇ ਲੈਣ ਆਏ ਨੇ ਰੀਪੋ ਤੇ ਉਹਨੂੰ ਕਹਿ ਦਿੰਦੇ ਨੇ ਜੀ ਇੱਥੋਂ ਚੁੱਕ ਲਓ, ਉੱਥੇ ਜਾਂਦੇ ਨੇ ਨਹੀਂ ਉੱਥੋਂ ਚੁੱਕ ਲਓ, ਤੇ ਕਈ ਵਾਰ ਦੀ ਕੰਪਨੀ ਨੂੰ ਹਰਾਸ ਕਰਨਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਕਰਕੇ ਇਹ ਪ੍ਰੋਬਲਮ ਆ ਰਹੀ ਹੈ ਔਰ ਇਹ ਹਰ ਮਹੀਨੇ ਵੱਧਦੀ ਜਾ ਰਹੀ ਹੈ। ਸੋ ਬਜਾਏ ਕਿ ਉਸ ਮੋਮੈਂਟ ਤੇ ਗੱਲ ਪਹੁੰਚ ਜਾਏ ਤੇ ਮੈਂ ਕਹਿੰਦਾ ਕਿ ਸਾਨੂੰ ਪਹਿਲਾਂ ਹੀ ਕਾਲ ਕਰ ਲਓ, ਬਿਕੋਜ਼ ਅਸੀਂ ਜਿੱਦਾਂ ਕੰਮ ਕਰਦੇ ਹਾਂ ਇੱਕ ਵੀ ਇਸ 100% ਕੰਟੀਨਜੈਂਸੀ ਬੇਸਿਸ ਹੈ ਤੇ ਪਹਿਲਾਂ ਹੀ ਪੈਸੇ ਚਾਰਜ ਨਹੀਂ ਕਰਦੇ ਜਿੰਨਾ ਚਿਰ ਉਹਨਾਂ ਦੀ ਸੈਟਲਮੈਂਟ ਹੋ ਨਹੀਂ ਜਾਂਦੀ। ਸੋ ਥੋੜਾ ਜਿਹਾ ਅਵੇਅਰ ਹੋ ਕੇ ਚੱਲਣ ਦੀ ਜਿਹੜੀ ਜ਼ਰੂਰਤ ਹੈ ਇਸ ਟਾਈਮ ਦੇ ਵਿੱਚ। ਜੀ ਬਿਲਕੁਲ। ਲਾਸਟ ਟਾਈਮ ਵੀ ਜਦੋਂ ਤੁਸੀਂ ਦੱਸ ਰਹੇ ਸੀ, ਪਹਿਲਾਂ ਤਾਂ ਆਪਣਾ ਫੋਨ ਨੰਬਰ ਸ਼ੇਅਰ ਕਰ ਲਿਓ ਨਿਰਮਲ ਜੀ, ਤੇ ਫਿਰ ਆਪਾਂ ਹੋਰ ਵੀ ਗੱਲਾਂ ਇਸ ਦੇ ਵਿੱਚ ਕਰਦੇ ਹਾਂ ਜੀ। ਜੀ ਸਵਰਾਜ ਜੀ ਨੰਬਰ ਹੈ ਸਾਡਾ 888 888 9914 888 888 9914 ਤੇ ਵੈਬਸਾਈਟ ਹੈ ਸਾਡੀ OORAOORAA.org। ਸੋ ਜਿੱਦਾਂ ਮੈਂ ਹਮੇਸ਼ਾ ਹੀ ਕਰਦਾ ਕਿ ਆਲ 50 ਸਟੇਟਸ ਤੇ ਕੈਨੇਡਾ ਦੇ ਵਿੱਚ ਹੀ ਕੰਮ ਕਰਦੇ ਹਾਂ ਔਰ ਜਦੋਂ ਵੀ ਕੋਈ ਵੀ ਇੰਡਸਟਰੀ, ਖਾਸ ਕਰਕੇ ਜਦੋਂ ਵੀ ਕੋਈ ਵੀ ਇੰਡਸਟਰੀ ਸਫਰ ਕਰਦੀ ਹੈ, ਮੋਸਟਲੀ ਇੱਕ ਇੰਡੀਕੇਸ਼ਨ ਤੁਹਾਨੂੰ ਲੱਗ ਜਾਂਦਾ ਪਤਾ ਕਿ ਉਧਰੋਂ ਕਾਲ ਆਉਣੀ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਥਰੂ ਆਊਟ ਟਾਈਮ ਹਿਸਟੋਰੀਕਲੀ 17 ਸਾਲ ਤੋਂ ਕੰਮ ਕਰਦੇ ਹਾਂ ਤੇ ਫਰਕ ਪਤਾ ਲੱਗਦਾ ਹੀ ਰਹਿੰਦਾ। ਕਿਸੇ ਟਾਈਮ ਦੇ ਵਿੱਚ ਮੋਟਰਸ ਦੀ ਇੰਡਸਟਰੀ ਖਰਾਬ ਹੀ, ਫਿਰ ਸਬਵੇ ਦਾ ਸਿਸਟਮ ਖਰਾਬ ਹੋਇਆ ਤੇ ਹੁਣ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਟਰੱਕਿੰਗ ਇੰਡਸਟਰੀ ਸਫਰ ਕਰਦੀ ਪਈ ਹੈ। ਜੀ ਜਿੱਦਾਂ ਤੁਸੀਂ ਕਿਹਾ ਕਿ ਹਾਂ ਮੋੜਾ ਪੈ ਰਿਹਾ ਔਰ ਹੋਪਫੁਲੀ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਕੋਈ ਹੋਰ ਇੰਪਰੂਵਮੈਂਟਸ ਹੋਣ, ਪਰ ਜੇ ਇੰਪਰੂਵਮੈਂਟਸ ਹੁੰਦੀਆਂ ਨੇ ਇਹਦੇ ਵਾਸਤੇ ਸਹੀ ਜੇ ਤਿਆਰ ਹੋਵਾਂਗੇ, ਸਾਡੇ ਦਾ ਡੈਟ ਨਾ ਹੋਏਗਾ, ਸੋ ਐਟਲੀਸਟ ਸਾਨੂੰ ਇੱਕ ਹੈਡ ਸਟਾਰਟ ਮਿਲ ਜਾਂਦਾ। ਤੇ ਮੈਂ ਇਹੀ ਕਹਾਂਗਾ ਕਿ ਜਿਹੜਾ ਵੀ ਹੈਗਾ ਸਾਡਾ ਵੀਰ ਭੈਣ ਭਰਾ ਸੁਣਦਾ ਪਿਆ, ਇਫ ਦੇ ਕੈਨ ਕਾਲ ਅਸ, ਤੇ ਕਿ ਜ਼ਰੂਰੀ ਨਹੀਂ ਕਿ ਜਦੋਂ ਕਾਲ ਕਰਦੇ ਹੋ ਪਹਿਲੀ ਗੱਲ ਤੇ 100% ਤੁਹਾਡੀ ਕਾਲ ਜਿਹੜੀ ਕੰਫੀਡੈਂਸ਼ੀਅਲ ਹੈ, ਤੁਹਾਨੂੰ ਜ਼ਰੂਰੀ ਨਹੀਂ ਕਿ ਕਾਲ ਕੀਤਾ ਤੇ ਹੁਣ ਤੁਸੀਂ ਐਨਰੋਲ ਹੀ ਕਰਨਾ। ਐਟਲੀਸਟ ਤੁਸੀਂ ਕਾਲ ਕਰਕੇ ਤੁਹਾਡੀਆਂ ਮਲਟੀਪਲ ਆਪਸ਼ਨਸ ਨੇ ਉਹਨੂੰ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ। ਉਹਦੇ ਬਾਅਦ ਤੁਹਾਡਾ ਜਿਹੜਾ ਕਾਲਰ ਹੈ ਉਹਨਾਂ ਦੀ ਉੱਤੇ ਹੈ, ਉਹਨਾਂ ਦੀ ਡਿਸਕਸ਼ਨ ਹੈ ਤੇ ਉਹਨੇ ਕੀ ਕਰਨਾ ਹੈ, ਸੈਟਲਮੈਂਟ ਕਰਨੀ ਹੈ, ਕੰਸੋਲੀਡੇਸ਼ਨ ਕਰਨੀ ਹੈ ਜਾਂ ਬੈਂਕਰਪਸੀ ਹੈ 7, 11, 13 ਜਿਹੜੀ ਵੀ ਬੈਂਕਰਪਸੀ ਕਰਨੀ ਹੈ ਉਹਦੇ ਆਪਸ਼ਨ ਉਹਨਾਂ ਕੋਲ ਅਵੇਲੇਬਲ ਹੋ ਜਾਂਦੇ। ਅੱਛਾ ਨਿਰਮਲ ਜੀ, ਇੱਕ ਸਾਨੂੰ ਕਾਲਸ ਕਰਕੇ ਪੁੱਛਦੇ, ਕਹਿੰਦੇ ਵੀ ਗੱਲ ਅਸੀਂ ਨਿਰਮਲ ਭਾਈ ਨਾਲ ਕਰਨੀ ਹੈ, ਕਈ ਹੁਣ ਕੰਪਨੀ ਦੇ ਵਿੱਚ ਤੁਹਾਡੇ ਅੱਗੇ ਹੋਰ ਬੰਦੇ ਹੁੰਦੇ ਆ, ਸੋ ਹਰ ਇੱਕ ਜਣਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਕੀ ਉਹਨਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਆ?
ਜਨਰਲੀ ਦੇਖੋ ਜੀ, ਮੈਂ ਤੇ ਇਹ ਕਹਿੰਦਾ ਕਿ ਜੇ ਕਿਸੇ ਨੂੰ ਕੋਈ ਪ੍ਰੋਪਰਲੀ ਪ੍ਰੋਬਲਮ ਹੈ, ਸ਼ਿਕਾਇਤ ਹੈ, ਜੇ ਸਾਡੇ ਸਟਾਫ ਤੋਂ ਕੋਈ ਇਸ਼ੂ ਹੈ, ਤਾਂ ਮੈਨੂੰ ਆਮ ਅਵੇਲੇਬਲ ਐਨੀ ਟਾਈਮ। ਪਰ ਇਸ਼ੂ ਇਹ ਹੁੰਦਾ ਕਿ ਕਾਲਾਂ ਜ਼ਿਆਦੀਆਂ ਨੇ ਇਸ ਟਾਈਮ ਅਨਫੋਰਚੂਨੇਟਲੀ ਥਰੂ ਆਊਟ ਕੈਨੇਡਾ, ਔਰ ਸਟਾਫ ਵੀ ਸਾਡਾ ਕਾਫੀ ਹੈਗਾ। ਜੇ ਮੋਸਟ ਆਫ ਦਾ ਸਟਾਫ, ਆਲਮੋਸਟ ਸਾਰਾ ਸਟਾਫ ਆ ਸਾਡਾ, ਉਹ 10 ਤੋਂ ਸਾਲ ਤੋਂ ਉੱਤੇ ਹੀ ਕੰਮ ਕਰਦਾ ਪਿਆ। ਤੇ ਕਈ ਵਾਰ ਮੈਂ ਨਹੀਂ ਕਹਿੰਦਾ ਕਿ ਮੈਨੂੰ ਨਹੀਂ ਪਤਾ, ਪਰ ਕਈ ਵਾਰ ਉਹਨਾਂ ਨੂੰ ਮੇਰੇ ਤੋਂ ਜ਼ਿਆਦਾ ਹੀ ਪਤਾ ਹੁੰਦਾ ਜੋ ਤੁਹਾਡਾ ਇਸ਼ੂ ਹੈਂਡਲ ਕਰਦੇ ਪਏ ਨੇ। ਤੇ ਦੇ ਆਰ ਫੁੱਲੀ ਟ੍ਰੇਨ, ਨੌਲੇਜੇਬਲ, ਤੇ ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਔਰ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੰਦੇ ਨੇ। ਔਰ ਜੇ ਤੁਹਾਨੂੰ ਲੱਗਦਾ ਕਿ ਕੋਈ ਚੀਜ਼ ਉਹਨਾਂ ਨੂੰ ਕਿਤੇ ਨਾ ਕਿਤੇ ਲੈਕ ਕਰਦੇ ਨੇ ਜਾਂ ਕੋਈ ਇਸ਼ੂ ਹੈ ਜੋ ਨਹੀਂ ਰਿਜ਼ੋਲਵ ਕਰ ਸਕਦੇ, ਤੇ ਉਹਨਾਂ ਨੂੰ ਕਹਿ ਦੇਣ ਮੇਰੇ ਸਟਾਫ ਨੂੰ, ਤੇ ਉਹ ਅਵੇਲੇਬਿਲਿਟੀ ਮੇਰੀ ਲੈ ਕੇ ਤੇ ਉਹ ਕਰ ਲੈਣਗੇ ਤੁਹਾਨੂੰ ਨਾਲ ਦੀ ਨਾਲ ਕੰਟੈਕਟ ਕਰ ਲੈਣਗੇ। ਅੱਛਾ, ਆਪਾਂ ਲਾਸਟ ਟਾਈਮ ਗੱਲ ਕਰ ਰਹੇ ਸੀਗੇ ਨਿਰਮਲ ਜੀ, ਤੁਸੀਂ ਜਿਹੜੇ ਸੀਗਾ ਵੀ ਕੋਈ ਨਾ ਕੋਈ ਇੱਕ ਹੁਣ ਜਿਹੜੀ ਨਵੇਂ ਪ੍ਰਸ਼ਾਸਨ ਨੇ ਇਹ ਗੱਲ ਵੀ ਜਿਹੜੀ ਚਲਾਈ ਹੈ ਵੀ 10% ਦੇ ਉੱਤੇ ਲਿਮਿਟ ਕਰਨਾ ਚਾਹੁੰਦੇ ਨੇ ਕ੍ਰੈਡਿਟ ਕਾਰਡ ਦੇ ਜਿਹੜੀ ਆ ਪਰਸੈਂਟੇਜ ਨੂੰ, ਵੀ ਉਸ ਤੋਂ ਜ਼ਿਆਦਾ ਇੰਟਰਸਟ ਰੇਟ ਜਿਹੜਾ ਉਹ ਨਾ ਹੋਵੇ। ਪਰ ਰਾਈਟ ਨਾਓ ਆਪਾਂ ਨੂੰ ਪਤਾ ਹੈ ਵੀ ਹਾਈ 20s ਦੇ ਵਿੱਚ ਹੁੰਦਾ ਆ। ਕੀ ਕੋਈ ਟਿਪਸ ਹੈਗੇ ਨੇ ਜਿਹੜੇ ਕ੍ਰੈਡਿਟ ਕਾਰਡ ਯੂਜ਼ ਨੂੰ ਲੈ ਕੇ ਜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ, ਤਾਂ ਜੋ ਇਦਾਂ ਦੀ ਨੌਬਤ ਦੇ ਵਿੱਚ ਬੰਦਾ ਨਾ ਆਵੇ? ਜੀ ਬਿਲਕੁਲ, ਆਈ ਥਿੰਕ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਵੀ ਤੁਸੀਂ ਕਿਉਂਕਿ ਕ੍ਰੈਡਿਟ ਕਾਰਡ ਨੂੰ ਜੇ ਆਪਾਂ ਕ੍ਰੈਡਿਟ ਕਾਰਡ ਉਹਨੂੰ ਐਜ਼ ਅ ਕਨਵੀਨੀਅੰਸ ਯੂਜ਼ ਕਰੀਏ, ਦੈਟਸ ਐਗਜ਼ੈਕਟਲੀ ਜਿਹੜਾ ਸਾਡੇ ਵਾਸਤੇ ਬੈਨੀਫੀਸ਼ੀਅਲ ਹੈ। ਜੇ ਆਪਾਂ ਇਹ ਕੋਸ਼ਿਸ਼ ਕਰੀਏ ਕ੍ਰੈਡਿਟ ਕਾਰਡਸ ਨੂੰ ਕਿ ਆਪਾਂ ਕ੍ਰੈਡਿਟ ਵਾਸਤੇ ਯੂਜ਼ ਕਰਦੇ ਹਾਂ, ਉਹ ਪ੍ਰੋਬਲਮ ਹੋ ਜਾਂਦੀ ਹੈ। ਇੱਕ ਇੰਪੋਰਟੈਂਟ ਹੈ ਕਿ ਤੁਹਾਡਾ ਕ੍ਰੈਡਿਟ ਕਾਰਡ ਦੀ ਯੂਜ਼ਰਸ ਦੇ ਨਾਲ ਤੁਹਾਡੀ ਇੱਕ ਕ੍ਰੈਡਿਟ ਰੇਟਿੰਗ ਤੇ ਬਹੁਤ ਵੱਡਾ ਇੰਪੈਕਟ ਪੈਂਦਾ। ਤੇ ਕੋਸ਼ਿਸ਼ ਆਪਾਂ ਇਹੀ ਕਰੀਏ ਕਿ ਜਿਹੜੀ ਤੁਹਾਡੀ ਕ੍ਰੈਡਿਟ ਲਿਮਿਟ ਹੈ ਉਹ ਤੋਂ ਆਪਾਂ 30% ਘੱਟ, ਉਹ 30% ਜਾਂ ਤੋਂ ਥੱਲੇ ਯੂਜ਼ਰਸ ਰੱਖੀਏ। ਮੰਨ ਲਓ ਕਿ ਤੁਹਾਡਾ ਕੋਈ ਕ੍ਰੈਡਿਟ ਕਾਰਡ ਆ ਜਿਹਦੀ ਲਿਮਿਟ 10,000 ਹੈ, ਤੇ ਕੋਸ਼ਿਸ਼ ਕਰੋ 3,000 ਤੋਂ ਘੱਟ, ਉਹ 3,000 ਜਾਂ ਤੋਂ ਘੱਟ ਰੱਖੋ। ਜੇ ਕਿਸੇ ਕ੍ਰੈਡਿਟ ਦੀ ਲਿਮਿਟ 30,000 ਹੈ ਤੇ ਤੁਸੀਂ 9,000 ਤੱਕ ਜਾ ਸਕਦੇ ਹੋ। ਪਰ ਕਈ ਵਾਰ ਕੀ ਹੁੰਦਾ ਸੀ, ਸਟੋਰ ਤੇ ਕ੍ਰੈਡਿਟ ਕਾਰਡ ਲੈ ਲੈਣੇ ਜਿੱਥੇ ਸਾਰੀ ਲਿਮਿਟ ਮਾਰ ਕੇ $200, $300, $500 ਦੀ ਹੁੰਦੀ ਹੈ, ਤਾਂ ਆਪਾਂ $500 ਯੂਜ਼ ਕਰ ਲੈਂਦੇ ਹਾਂ, ਔਰ ਉਹ ਆਲਮੋਸਟ 100% ਜਲ ਜਾਂਦੀ ਹੈ, ਜਿਹਦਾ ਤੁਹਾਡਾ ਕ੍ਰੈਡਿਟ ਦਾ ਬੜਾ ਮਾੜਾ ਇੰਪੈਕਟ ਪੈ ਜਾਂਦਾ। ਔਰ ਉਹ ਇੰਪੈਕਟ ਥਰੂ ਆਊਟ ਤੁਹਾਡੇ ਸਾਰੇ ਚੀਜ਼ਾਂ ਦੇ, ਤੁਸੀਂ ਕੱਲ ਨੂੰ ਲੋਨ ਲੈਣ ਜਾਂਦੇ ਹੋ, ਚਾਹੇ ਤੁਹਾਡੇ ਘਰ ਵਾਸਤੇ ਲੋਨ ਲੈਣਾ, ਚਾਹੇ ਤੁਸੀਂ ਕਿਸੇ ਬਿਜ਼ਨਸ ਵਾਸਤੇ ਲੈਣਾ, ਟਰੱਕਿੰਗ ਇੰਡਸਟਰੀ ਵਾਸਤੇ ਲੈਣਾ, ਉਹ ਸਾਰੇ ਤੁਹਾਡੇ ਓਵਰਆਲ ਤੁਹਾਡੇ ਕ੍ਰੈਡਿਟ ਦੇ ਇੰਪੈਕਟ ਪੈਂਦਾ। ਤੇ ਯੂਜ਼ਰਸ ਜਿਹੜੀ ਆਪਣੀ ਹੈ, ਯੂਜ਼ਰਸ ਕਿਸੇ ਵੀ ਕ੍ਰੈਡਿਟ ਲਿਮਿਟ ਦੀ ਉਹਨੂੰ 30% ਤੋਂ ਘੱਟ ਰੱਖੋ। ਦੈਟਸ ਅ ਗੁੱਡ ਵੇ ਟੂ ਗੋ। ਥੈਂਕ ਯੂ ਨਿਰਮਲ ਮਾਨ ਜੀ। ਤੇ ਇੱਕ ਵਾਰੀ ਨੰਬਰ ਸ਼ੇਅਰ ਕਰ ਦਿਓ, ਤੇ ਫਿਰ ਆਪਾਂ ਜਾਂਦੇ ਜਾਂਦੇ ਰਮਨ ਜੀ ਨਾਲ ਵੀ ਗੱਲ ਕਰਕੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਹਾਂਜੀ ਜੀ ਬਿਲਕੁਲ, ਨੰਬਰ ਇੱਕ ਵਾਰੀ ਫਿਰ 888 9914 888-888-9914, ਤੇ ਵੈਬਸਾਈਟ ਹੈ ਸਾਡੀ ura.org, ORAA.org ਜੀ। ਥੈਂਕ ਯੂ ਨਿਰਮਲ ਮਾਨ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਜਾਂਦੇ ਜਾਂਦੇ ਰਮਨ ਜੀ ਨੂੰ ਵੀ ਆਪਾਂ ਸਤਿ ਸ਼੍ਰੀ ਅਕਾਲ ਬੁਲਾ ਜਾਈਏ। ਤੇ ਰਮਨ ਜੀ, ਥੈਂਕ ਯੂ, ਬੜੀ ਮਿਹਰਬਾਨੀ। ਬ੍ਰੋਕਰ ਜਿਹੜੀ ਟਰਾਂਸਪੇਰੈਂਸੀ ਦੇ ਬਾਰੇ ਜਿਹੜਾ ਤੁਸੀਂ ਵਾਅਦਾ ਦੱਸਿਆ, ਬਾਕੀ ਸਨੋ ਦੇ ਟਿਪਸ ਤੇ ਹੈਜ਼ਮੇਟ ਦੇ ਬਾਰੇ ਵੀ ਜਿਹੜੀਆਂ ਆਪਾਂ ਅੱਜ ਗੱਲਾਂ ਕੀਤੀਆਂ, ਸੋ ਸਾਰੀਆਂ ਗੱਲਾਂ ਦੇ ਲਈ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਦੇ ਕੁਝ ਸ਼ੇਅਰ ਕਰਨਾ ਤੇ ਆਪਾਂ ਸ਼ੇਅਰ ਕਰਕੇ ਤੇ ਫਿਰ ਅੱਗੇ ਜਿਹੜੀ ਇਜਾਜ਼ਤ ਲੈਂਦੇ ਹਾਂ ਜੀ। ਬਿਲਕੁਲ ਰਾਜਕਰਨ, ਲੇਟੈਸਟ ਨਿਊਜ਼ ਹੈਗੀ ਆ ਕਿ ਆਪਾਂ ਜਿਹੜਾ ਨੈਕਸਟ ਵੀਕ ਦਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਉਹਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਜਿਹੜੀ ਨਵੀਂ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੀ ਰੈਗੂਲੇਸ਼ਨ ਇਫੈਕਟ ਲੈਣ ਵਾਲੀ ਆ। ਠੀਕ ਹੈ, ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਓਰਲ ਫਲੂਇਡ ਡਰੱਗ ਟੈਸਟ ਹੈਗਾ ਆ, ਉਹ ਜਿਹੜਾ ਆ ਇਫੈਕਟ ਲੈਣ ਜਾ ਰਿਹਾ ਹੈਗਾ ਜਲਦੀ। ਸੋ ਉਹਦੇ ਬਾਰੇ ਦੇ ਵਿੱਚ ਆਪਾਂ ਜਿਹੜੀ ਆ ਨੈਕਸਟ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਤੇ ਇਹਦੇ ਨਾਲ ਹੀ ਜਿਹੜਾ ਆ 18 ਨਵੰਬਰ ਜਿਹੜੀ ਡੇਟ ਲੰਘੀ ਆ, ਉਹ ਆਪਣੇ ਜਿਹੜੇ ਵੀ ਪੋਜ਼ੀਟਿਵ ਡਰੱਗ ਟੈਸਟ ਵਾਲੇ ਸੀਗੇ ਉਹਨਾਂ ਨੂੰ ਚਿੱਠੀਆਂ ਜਿਹੜੀਆਂ ਇਸ ਵੇਲੇ ਪੁੱਜਣੀਆਂ ਸ਼ੁਰੂ ਹੋ ਗਈਆਂ ਕਿ ਜਿਹੜਾ ਲਾਸਟ ਸਟੈਪ ਹੈਗਾ ਉਹਨਾਂ ਦੇ ਕੋਲ, ਕਿ FMCSA ਵੱਲੋਂ ਜਿਹੜੀਆਂ ਉਹਨਾਂ ਨੂੰ ਚਿੱਠੀ ਆ ਉਹ ਪਹੁੰਚਦੀ ਹੋ ਜਾਊਗੀ ਕਿ ਉਹਨਾਂ ਨੂੰ ਕਿਹੜੇ ਕਿਹੜੇ ਸਟੈਪ ਲੈਣ ਦੀ ਲੋੜ ਹੈ ਜੇ ਉਹਨਾਂ ਨੇ ਆਪਣਾ ਲਾਇਸੈਂਸ ਬਚਾਉਣਾ ਆ। ਅਦਰਵਾਈਜ਼ ਉਹਨਾਂ ਦਾ ਲਾਇਸੈਂਸ ਜਿਹੜਾ ਡੀਗ੍ਰੇਡ ਕਰ ਦਿੱਤਾ ਜਾਊਗਾ, ਡਾਊਨਗ੍ਰੇਡ ਕਰ ਦਿੱਤਾ। ਠੀਕ, ਥੈਂਕ ਯੂ ਰਮਨ ਜੀ, ਮਿਹਰਬਾਨੀ। ਹਰਜੋਤ ਜੀ, ਆਪਾਂ ਵੀ ਲੈਂਦੇ ਹਾਂ ਜੀ ਇਜਾਜ਼ਤ। ਧੰਨਵਾਦ ਇਹਨਾਂ ਦਾ, ਮਿਹਰਬਾਨੀ ਇਹਨਾਂ ਨੂੰ, ਸਤਿ ਸ਼੍ਰੀ ਅਕਾਲ। ਤੇ ਨਾਲ ਹੀ ਦੱਸ ਦਈਏ ਵੀ ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੋਣਾ ਦਾ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਨਜ਼ਰੀਆ 11:30 ਵਜੇ, ਤੇ 1 ਤੋਂ 2 ਵਜੇ ਦੇ ਵਿੱਚ ਕੁਝ ਗੱਲਾਂ ਕੁਝ ਗੀਤ, 2 ਤੋਂ 2:30 ਵਜੇ ਦੇ ਵਿੱਚ ਮਨਦੀਪ ਪੂਨੀਆ ਦੇ ਨਾਲ ਬਿਯੋਂਡ ਦਾ ਹੈਡਲਾਈਨਸ, ਤੇ ਫਿਰ 2:30 ਤੋਂ ਲੈ ਕੇ 3 ਵਜੇ ਦੇ ਵਿੱਚ ਅੱਜ ਵੀਰਵਾਰ ਆ, ਸੋ ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ ਜਗਵੀਰ ਸਿੰਘ ਜੀ ਦੇ ਨਾਲ ਉਹ ਹੋਵੇਗਾ। ਤੇ ਫਿਰ 3 ਤੋਂ 4 ਸਾਂਝੀ ਸਾਥ ਪ੍ਰੋਗਰਾਮ, ਤੇ 4 ਵਜੇ ਜਿਹੜਾ ਪ੍ਰੋਗਰਾਮ ਆ ਪੇਸ਼ ਕੀਤਾ ਜਾਵੇਗਾ 5:30 ਵਜੇ ਤੱਕ ਇਤਿਹਾਸ ਦੇ ਝਰੋਖੇ ਚੋਂ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿੱਥੇ ਸ਼ਾਮ ਦੇ ਦੀਵਾਨਾਂ ਦੇ ਲਈ ਆਪਾਂ ਜੁੜਾਂਗੇ ਸਿੰਘ ਸਭਾ ਗੁਰਦੁਆਰਾ ਸਾਹਿਬ ਮਲਪੀਟਸ ਤੋਂ। ਤੇ ਫਿਰ ਉਸ ਤੋਂ ਬਾਅਦ 'ਚ ਪ੍ਰੋਗਰਾਮ ਆਵੇਗਾ
ਦੀਪਕ ਸ਼ਰਮਾ ਚਨਾਥਲ ਜੀ ਦੇ ਨਾਲ 8 ਤੋਂ 8:30 ਵਜੇ ਦੇ ਵਿੱਚ ਖਬਰ ਤੇ ਨਜ਼ਰ, ਤੇ ਫਿਰ ਰਾਤ ਨੂੰ 9 ਤੋਂ 10 ਵਜੇ ਦੇ ਵਿੱਚ ਪ੍ਰੋਗਰਾਮ ਬਾਤਾਂ ਬੁਝਾਰਤਾਂ ਦਾ ਜਿਹੜਾ ਪਾਣੀ ਚ ਮਧਾਣੀ ਉਹ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਲਗਾਤਾਰ 24 ਘੰਟੇ 7 ਦਿਨ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਲੈਂਦੇ ਜੀ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।